वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते मैं टीवी फॉर दे सारे दर्शकों ते ਸਰੋਤਿਆਂ ਨੂੰ जी आया करदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TVT4 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 27 मार्च 2023 14 चेत नानकशाही संमत 555 का दिन है। ते डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਆ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ ਫੈਬਰਿਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਔਰ ਜੋ ਆਪਾਂ ਹਮੇਸ਼ਾ ਤਰ੍ਹਾਂ डिस्कस करते हैं अपने व्यूअर्स वाले जो स्पॉन्सरशिप होती है उस बारे आप गलबात करांगे और शुरुआत करते हैं अपने प्रोग्राम की स्पॉन्सरशिप के हवाले तो कि अज का सचो सच प्रोग्राम इंडियाना तो सर्कल लाइन कमर्शियल कैपिटल ने स्पॉन्सर किया है। और ट्रक ट्रेलर और लोन्स ਜਾਂ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਪ੍ਰਾਪਰਟੀ ਰੀਅਲ ਏਸਟੇਟ ਲੋਨ ਲਈ ਤੁਸੀਂ ਸਰਕਲ ਲਾਈਨ ਕਮਰਸ਼ੀਅਲ ਕੈਪੀਟਲ ਦੇ CEO ਸਿਮਰਤ ਵਿਰਕ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਜਿਹੜਾ ਉਹਨਾਂ ਦਾ ਕੰਟੈਕਟ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਜਿਹੜੀ ਆ ਰਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਤ ਵਿਰਕ ਅਤੇ ਸਰਕਲ ਸਿਟੀ ਕਮਰਸ਼ੀਅਲ ਕੈਪੀਟਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੀ ਹਾਲਤ ਬਾਰੇ, ਸਿਚੁਏਸ਼ਨ ਬਾਰੇ ਕਿ ਪੰਜਾਬ ਵਿੱਚ ਭਾਰਤੀ ਹਕੂਮਤ ਦੀ ਜਿਹੜੀ ਜ਼ੁਲਮ ਦੀ ਚੱਕੀ ਹੈ ਉਹ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ ਔਰ ਦੁਨੀਆ ਭਰ ਵਿੱਚ ਬੈਠੇ ਸਿੱਖ ਇਸ ਜ਼ੁਲਮੀ ਸਾਮਰਾਜ ਨਾਲ ਦੋ ਹੱਥ ਕਰਨ ਲਈ ਸੜਕਾਂ ਤੇ ਉਤਰ ਆਏ ਨੇ। ਔਰ ਆਸਟ੍ਰੇਲੀਆ ਤੋਂ ਲੈ ਕੇ ਵੈਨਕੂਵਰ ਤੱਕ ਰੋਜ਼ ਵਿਖਾਵਿਆਂ ਅਤੇ ਕਾਰ ਰੈਲੀਆਂ ਦਾ ਜਿਵੇਂ ਹੜ ਆ ਗਿਆ ਹੈ। ਸੋ ਇਸ ਸਿੱਖ ਇੱਕ ਮੁਠਤਾ ਨੇ ਭਾਰਤੀ ਹਕੂਮਤ ਜਿਹੜੀ ਨੀਂਦ ਹੈ ਉਹ ਉਡਾ ਕੇ ਰੱਖ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। जी डॉक्टर साहब की कहना चाहोगे? देखो सब तो पहला तो असी अपने समूह दर्शकों का शुक्रिया अदा करते हैं ਜਿਹੜੇ ਲਗਾਤਾਰਤਾ ਦੇ ਨਾਲ TV84 ਨਾਲ ਜੁੜ ਰਹੇ ਨੇ ਜੀ ਔਰ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਸਾਨੂੰ ਬਹੁਤ ਸਾਰੀ ਇਨਪੁਟ ਇਹਨਾਂ ਪਿਛਲੇ 18 ਮਾਰਚ ਤੋਂ ਜਦੋਂ ਤੋਂ ਇਹ ਜ਼ੁਲਮ ਦਾ ਨਵਾਂ ਦੌਰ ਸ਼ੁਰੂ ਹੋਇਆ ਹਾਲਾਂ ਉਸ ਲਈ ਹਾਲਾਤ ਤਾਂ ਪਿਛਲੇ ਮਹੀਨਿਆਂ ਦੇ ਵਿੱਚ ਹੀ ਬਣਾਏ ਜਾ ਰਹੇ ਸੀ ਔਰ ਇਹ ਨਜ਼ਰ ਆ ਰਿਹਾ ਸੀ ਕਿ ਇਹਨਾਂ ਨੇ ਜੈਨੋਸਾਈਡ ਦਾ ਇੱਕ ਨਵਾਂ ਫੇਜ਼ ਸ਼ੁਰੂ ਕਰਨਾ ਹੈ। ਪਰ ਜਿਸ ਤੇਜ਼ੀ ਦੇ ਨਾਲ ਔਰ ਜਿਵੇਂ ਬਿਲਕੁਲ ਨੰਗੇ ਚ ਧੜ ਹੋ ਕੇ ਨੰਗੇ ਚਿੱਟੇ ਹੋ ਕੇ ਰਾਦਰ ਜਿਸ ਕਿਸਮ ਦਾ ਉਹਨਾਂ ਨੇ ਜਦੋਂ ਕਿ ਅਜੇ G20 ਮੁਲਕਾਂ ਦੇ ਨੁਮਾਇੰਦੇ ਵੀ ਅਜੇ ਭਾਰਤ ਵਿੱਚ ਨੇ ਕਿਉਂਕਿ G20 ਕੋਈ ਇੱਕ ਦਿਨ ਜਾਂ 2 ਦਿਨ ਦੀ ਕਾਨਫਰੰਸ ਨਹੀਂ ਸੀ ਜਾਂ ਨਹੀਂ ਹੈ। ਉਸ ਤੋਂ ਪਹਿਲਾਂ ਉਹਨਾਂ ਦਾ ਸੈਮੀਨਾਰ ਦਾ ਸਿਸਟਮ ਸੀ ਜਿਹੜਾ ਕਿ ਡਿਫਰੈਂਟ ਨੁਮਾਇੰਦਿਆਂ ਵੱਲੋਂ ਸੀ ਔਰ ਇਹ ਪ੍ਰੋਸੈਸ ਇਹ ਸਾਰਾ ਵਰਾ ਹੀ ਜਾਰੀ ਰਹਿਣੀ ਹੈ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਉੱਤਰਾਖੰਡ ਦੇ ਵਿੱਚ ਅਗਲਾ ਸੈਸ਼ਨ ਹੈ। ਸੋ ਆਲਰੇਡੀ G20 ਮੁਲਕਾਂ ਦੀ ਨਜ਼ਰ ਭਾਰਤ ਦੇ ਉੱਤੇ ਲੱਗੀ ਹੋਈ ਸੀ, ਉਹਨਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਵੀ ਸੀ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜਿਸ ਬੇਸ਼ਰਮੀ ਦੇ ਨਾਲ ਔਰ ਜਿਸ ਨੌਨ ਡੈਮੋਕ੍ਰੈਟਿਕ ਅੰਦਾਜ਼ ਦੇ ਵਿੱਚ ਜਿਸ ਨੂੰ ਤੁਸੀਂ ਇੱਕ ਧਾੜਵੀ ਹਮਲਿਆਂ ਵਾਂਗ 80,000 ਪੰਜਾਬ ਪੁਲਿਸ ਦੀ ਨਫਰੀ 8 ਜ਼ਿਲ੍ਹਿਆਂ ਦੀ 7 ਤੋਂ 8 ਜ਼ਿਲ੍ਹਿਆਂ ਦੀ ਪੁਲਿਸ ਉਹਨਾਂ ਦੇ ਸਿਕਿਉਰਿਟੀ ਦਸਤੇ ਸੈਂਟਰਲ ਰਿਜ਼ਰਵ ਫੋਰਸ ਦੀਆਂ ਕਿੰਨੀਆਂ ਕੰਪਨੀਆਂ ਇਵੇਂ ਤਾਂ ਕਿਸੇ ਮੁਲਕ ਦੇ ਖਿਲਾਫ ਜੰਗ ਦੇ ਵੇਲੇ ਵੀ ਪਹਿਲੇ ਦਿਨ ਦੇ ਵਿੱਚ ਇਸ ਲੈਵਲ ਦਾ
ਜਿਹੜਾ ਬਿਲਟ ਅਪ ਨਹੀਂ ਕੀਤਾ ਜਾਂਦਾ। ਅੱਛਾ। ਪਰ ਜ਼ਾਹਰ ਹੈ ਕਿ ਸਿੱਖ ਕੌਮ ਦੇ ਲਈ, ਇੱਕ ਵੱਡੇ ਤਬਕੇ ਲਈ ਇੱਕ ਸ਼ੌਕ ਵਾਂਗ ਸੀ, ਕਿਉਂਕਿ ਉਹ ਤਾਂ ਉਹਨਾਂ 'ਚ ਇੱਕ ਤਬਕਾ ਉਹ ਆ ਗਿਆ ਸੀ। ਦੇਖੋ ਜੀ, ਮੋਦੀ ਨੇ ਵੀਰ ਬਾਲ ਦਿਵਸ ਸ਼ੁਰੂ ਕਰ ਲਿਆ, ਉਸਨੇ ਦੇਖੋ ਰੈਕਗਨਾਈਜ਼ ਕੀਤਾ, ਕਿਵੇਂ ਅਥਰੂ ਅੱਖਾਂ 'ਚ ਲਿਆ ਕੇ ਉਹਨੇ ਸਾਹਿਬਜ਼ਾਦਿਆਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਦਿੱਤੀ। ਔਰ ਬਾਹਰ ਵੀ ਜਿਵੇਂ ਬਾਹਰਲੇ ਟਾਊਟ ਜਿਹੜੇ ਨੇ ਉਹਨਾਂ ਨੂੰ ਸੱਦ ਕੇ ਪ੍ਰਵਾਸੀ ਸੰਮੇਲਨਾਂ 'ਚ ਦੂਜਿਆਂ 'ਚ ਆਨਰ ਕਰਨਾ। ਔਰ ਜਿਵੇਂ ਪੰਜਾਬ ਦੇ ਵਿੱਚ ਵਿਕਾਊ ਮਾਲ ਕਿਸਮ ਦੇ ਕੈਪਟਨ ਅਮਰਿੰਦਰ ਤੋਂ ਲੈ ਕੇ ਫਤਿਹ ਜੰਗ ਬਾਜਵਾ ਤੱਕ ਧੜਾ ਧੜ ਜਿਹੜੇ ਨੇ ਕਾਂਗਰਸ ਚੋਂ ਔਰ ਦੂਸਰੀਆਂ ਧਿਰਾਂ ਚੋਂ ਨਿਕਲ ਕੇ ਜਿਹੜੇ ਨੇ ਬੀਜੇਪੀ 'ਚ ਜਾ ਰਹੇ ਸੀ। ਬਹੁਤਿਆਂ ਨੂੰ ਤਾਂ ਲੱਗਣ ਲੱਗ ਗਿਆ ਸੀ ਕਿ ਹੁਣ ਬੀਜੇਪੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਤਾਂ ਬਹੁਤ ਜ਼ਬਰਦਸਤ ਜਿੱਤ ਹਾਸਲ ਕਰੇਗੀ, ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਉਸਨੇ ਖੋਖਲਾ ਕਰ ਦਿੱਤਾ ਹੈ। ਕਿਸੇ ਦੇ ਮਗਰ ਈਡੀ ਲਾਈ ਹੈ, ਕਿਸੇ ਦੇ ਮਗਰ CBI ਲਾਈ ਹੈ, ਕਿਸੇ ਦੇ ਮਗਰ ਇਨਕਮ ਟੈਕਸ ਵਾਲੇ ਲਾਏ ਹੋਏ ਨੇ। ਹੋਰ ਕਿਸੇ ਨੂੰ ਕੁਝ ਨਹੀਂ ਮਿਲਦਾ ਤਾਂ ਕੋਈ ਵੈਸੇ ਹੀ ਦੇਸ਼ ਧਰੋਹ ਦਾ ਬਣਾ ਦਿਓ ਔਰ ਜਿਸ ਕਿਸਮ ਦਾ। ਲੇਕਿਨ ਇਸ ਸਭ ਦੇ ਬਾਵਜੂਦ ਹਾਲਾਂ ਇਹ ਠੀਕ ਹੈ ਕਿ ਭਾਈ ਜਦੋਂ ਇੱਕ ਵਾਰੀ ਪੰਜਾਬੀ 'ਚ ਕਹਿੰਦੇ ਨੇ ਕਿ ਮੂੰਹ ਪੈ ਗਿਆ ਹੋਏ, ਔਰ ਜੇ 20 ਕਰੋੜ ਮੁਸਲਮਾਨਾਂ ਦੇ ਉੱਤੇ ਉਹਨਾਂ ਨੇ ਇਸ ਕਿਸਮ ਦੀ ਜ਼ੁਲਮ ਦੀ ਚੱਕੀ 'ਚ ਉਹਨਾਂ ਨੂੰ ਪੀਸਿਆ, ਤੇ ਈਵਨ 57 ਮੁਸਲਮਾਨਾਂ ਦੇ ਮੁਲਕ ਨੇ, ਉਹਨਾਂ 'ਚੋਂ ਵੀ ਜਿਹੜਾ ਕੁਝ ਨਹੀਂ ਨਿਕਲਿਆ ਹੈ, ਉਹਨਾਂ ਨੂੰ ਲੱਗਾ ਵੀ ਜਿਹੜਾ ਹੈ ਉਹ ਕਿਸੇ ਚੀਜ਼ ਲਈ ਜਵਾਬਦੇਹ ਨਹੀਂ ਨੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਈ ਜੇ ਈਸਾਈਆਂ ਦੇ ਚਰਚਿਸ ਦੇ ਉੱਤੇ ਔਰ ਈਵਨ ਛੱਤੀਸਗੜ੍ਹ ਹੋਏ ਜਾਂ ਉੜੀਸਾ ਹੋਏ, ਉਹਨਾਂ ਦੇ ਉੱਤੇ ਸਿੱਧੇ ਹਮਲੇ ਟਰਾਈਬਲਸ ਦੇ ਉੱਤੇ ਜਿਹੜੇ ਈਸਾਈ ਕਨਵਰਟ ਨੇ। ਕੋਈ ਦੁਨੀਆ ਦਾ ਸਭ ਤੋਂ ਵੱਡਾ ਧਰਮ ਈਸਾਈ ਜਿਨ੍ਹਾਂ ਦੇ ਇੰਨੇ ਮੁਲਕ ਨੇ, ਉਹਨਾਂ 'ਚੋਂ ਕੋਈ ਨੇ ਕੁਛ ਕਿਹਾ, ਉਹਨਾਂ ਨੇ ਕਿਹਾ ਜੀ ਕੋਈ ਨਹੀਂ। ਔਰ ਕਸ਼ਮੀਰ 'ਚ ਜੋ ਕੁਛ ਉਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਪਿਛਲੇ 2 ਸਾਲ ਤੋਂ ਜ਼ਿਆਦਾ ਵਕਤ ਤੋਂ ਜੋ ਉੱਥੇ ਚੱਲ ਰਿਹਾ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਡਿਸਪਿਊਟਿਡ ਟੈਰੀਟਰੀ ਹੈ, ਉਹਨਾਂ ਦਾ ਕੇਸ ਜਿਹੜਾ ਹੈ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ, ਤਾਂ ਉਹਨਾਂ ਕਿਹਾ ਕਿ ਵੀ ਜੇ ਸਾਰੇ ਵੱਡੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਕਿਸੇ ਨੂੰ ਨੇ ਕੀ ਉਹਨਾਂ ਦਾ ਵਿਗਾੜ ਲਿਆ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਇਹਨਾਂ ਨੂੰ ਮਸਲ ਦਿਆਂਗੇ। ਜਿਸ ਕਿਸਮ ਦੀ ਸ਼ਬਦਾਵਲੀ ਪੰਜਾਬ ਦੇ ਗਵਰਨਰ ਪ੍ਰੋਤ ਨੇ ਔਰ ਅਮਿਤ ਸ਼ਾਹ ਨੇ ਭਾਈ ਅਮਰਿਤਪਾਲ ਸਿੰਘ ਦੇ ਪੰਜਾਬ ਦੇ ਸਿਨੈਰੀਓ ਤੇ ਉਤਰਨ ਤੋਂ ਬਾਅਦ ਇਸਤੇਮਾਲ ਕੀਤੀ ਸੀ, ਉਸ ਤੋਂ ਇਹ ਅੰਦਾਜ਼ਾ ਤਾਂ ਹੋ ਰਿਹਾ ਸੀ ਕਿ ਭਾਈ ਇਹ ਡਾਇਰੈਕਸ਼ਨ ਕੀ ਹੈ। ਲੇਕਿਨ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਬਕਾ ਹੁੰਦਾ ਹੈ ਹੋਪਿੰਗ ਅਗੇਂਸਟ ਹੋਪ ਵਾਲਾ, ਕਿ ਭਾਈ ਇਹ ਫੌਲੀ ਵੀ ਹੁੰਦੀ ਹੈ ਇਨਸਾਨੀ ਤਰਬੀਅਤ ਦੀ ਜਾਂ ਸੁਭਾਅ ਦੀ, ਪਰ ਸਾਡੇ ਚੋਂ ਇੱਕ ਤਬਕਾ ਖੁਸ਼ਫਹਿਮੀ 'ਚ ਵੀ ਰਹਿਣਾ ਚਾਹੁੰਦਾ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਇਕੱਲਾ ਸਿਰਫ ਕ੍ਰੈਕਡਾਊਨ ਨਹੀਂ ਹੈ, ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਇਹੀ ਨਹੀਂ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਪੀਸਫੁਲ ਅੰਦਾਜ਼ ਦੇ ਵਿੱਚ ਅਜਨਾਲੇ ਦੀ ਘਟਨਾ ਨੂੰ ਜੇ ਪਾਸੇ ਰੱਖ ਦਈਏ, ਹਾਲਾਂ ਉਸ ਘਟਨਾ 'ਚ ਵੀ ਕੋਈ ਮਾਰਿਆ ਨਹੀਂ ਗਿਆ, ਕੋਈ ਅਦਰਵਾਈਜ਼ ਨਹੀਂ ਹੋਇਆ, ਤੇ ਫਿਰ ਵੀ ਜੇ ਉਹਦੇ ਲਈ ਵੀ ਉਹਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਾਂ ਉਹਨਾਂ ਦੇ ਕੁਝ ਸਾਥੀਆਂ ਨੂੰ, ਜਿਹਦਾ ਇੱਕ ਤਰੀਕਾ ਹੈ ਕਿ ਭਾਈ ਤੁਸੀਂ FIR ਕਰਦੇ ਹੋ, ਵਾਰੰਟ ਉਹਨਾਂ ਨੂੰ ਤੁਸੀਂ ਜਿਹੜਾ ਉਹਦੀ ਤਫਤੀਸ਼ ਕਰਦੇ ਹੋ, ਉਹਨਾਂ ਨੂੰ ਮੌਕਾ ਦਿੰਦੇ ਹੋ, ਔਰ ਜੇ ਫਿਰ ਵੀ ਅਰੈਸਟ ਕਰਨਾ ਹੋਏ ਕਿਸੇ ਨੂੰ ਵੀ, ਜੇ ਉਹਦੇ 'ਚ ਸਮਝਦੇ ਹੈ ਕਿ ਭਾਈ ਉਹਦੇ ਫਰਾਰ ਹੋਣ ਦਾ, ਉਹ ਕਿਸੇ ਸਵੇਰ ਦੇ ਵੇਲੇ ਤੁਸੀਂ ਕਿਸੇ ਦੇ ਘਰੇ ਜਾ ਕੇ ਜਿਹੜਾ ਉਹਨੂੰ ਚੁੱਕਦੇ ਹੋ, ਜੋ ਪੁਲਿਸ ਦਾ ਉੱਥੇ ਤਰੀਕਾ ਬ੍ਰਿਟਿਸ਼ ਪੀਰੀਅਡ ਤੋਂ ਲੈ ਕੇ। ਲੇਕਿਨ ਜਿਵੇਂ ਇਸ ਲੈਵਲ ਦਾ ਹਮਲਾ ਵੀ, ਔਰ ਨਾਲ ਦੀ ਨਾਲ ਜੋ ਕੁਝ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ, ਕਿਵੇਂ ਉਹਨਾਂ ਨੇ ਇੰਟਰਨੈਟ ਬੰਦ ਕੀਤਾ। ਅਜੇ ਵੀ ਕੁਝ ਇਲਾਕੇ ਨੇ ਤਰਨਤਾਰਨ ਦੇ, ਫਿਰੋਜ਼ਪੁਰ ਦੇ, ਜਿੱਥੇ ਇੰਟਰਨੈਟ ਬੰਦ ਹੈ, ਜਿੱਥੇ ਸੈਂਕੜਿਆਂ YouTube ਚੈਨਲ ਔਰ ਜਰਨਲਿਸਟ ਜਿਹੜੇ ਫ੍ਰੀਲੈਂਸਰ ਨੇ ਔਰ ਪਰਸਨਲ ਅਕਾਊਂਟ ਔਰ ਟਵਿੱਟਰ ਦੇ ਉੱਤੇ ਜਿਹੜੇ ਅਕਾਊਂਟ ਬੈਨ ਕਰਨ ਦੀ ਲਾਈਨ ਭਾਰਤੀ ਗਵਰਨਮੈਂਟ ਨੇ, ਜਿਨ੍ਹਾਂ ਦੇ ਵਿੱਚ ਬਾਹਰਲੇ MP ਵੀ ਨੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੇ ਹੋਣ ਜਗਮੀਤ ਸਿੰਘ ਜਾਂ ਟਿਮ ਉੱਪਲ ਕੰਜ਼ਰਵੇਟਿਵ ਪਾਰਟੀ ਦੇ, ਈਵਨ ਸਿਮਰਨਜੀਤ ਸਿੰਘ ਮਾਨ ਦਾ ਟਵੀਟ ਵੀ ਜਿਹੜਾ ਖੁਦ ਸਿਟਿੰਗ MP ਹੈ, ਉਸ ਨੂੰ ਵੀ ਜਿਹੜਾ ਉਹ ਗਾਇਬ ਕੀਤਾ ਗਿਆ। ਫਿਰ ਸਿਵਲ ਲਿਬਰਟੀਜ਼, ਤੁਸੀਂ ਦਫਾ 144 ਦੇ ਨਾਂ ਥੱਲੇ ਈਵਨ ਜਿਹੜਾ ਕਿ UN ਦਾ ਰਾਈਟ ਮਿਲਿਆ ਦਿੱਤਾ ਹੈ, ਰਾਈਟ ਟੂ ਗੈਦਰ ਪੀਸਫੁਲੀ, ਉਹਨੂੰ ਫਲਾਊਟ ਕਰਦੇ ਹੋ। ਤੇ ਜੇ ਇਹਦੇ ਬਾਵਜੂਦ ਧਾਰਮਿਕ ਅੰਦਾਜ਼ ਦੇ ਵਿੱਚ ਬੈਠ ਕੇ ਸੋਹਾਣਾ ਸਾਹਿਬ ਜਾਂ ਹਰੀਕੇ ਦੇ ਉੱਤੇ ਜਿਹੜਾ ਸਿੱਖ ਸੰਗਤਾਂ ਆ ਕੇ ਬੈਠਦੀਆਂ, ਤੇ ਫਿਰ ਕਿਵੇਂ ਪੁਲਿਸ ਦੀਆਂ ਧਾੜਾਂ ਆ ਕੇ ਕਿਵੇਂ ਵਾਇਲੈਂਟ ਤਰੀਕਿਆਂ ਨਾਲ ਉਹਨਾਂ ਨੇ
ਸੋਹਾਣਾ ਸਾਹਿਬ ਦੇ ਪ੍ਰੋਟੈਸਟ ਨੂੰ ਜਿਹੜਾ ਉਹਨਾਂ ਨੂੰ ਚੁੱਕ ਕੇ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਸਾਂ 'ਚ ਸੁੱਟਿਆ, ਔਰ ਹਰੀਕੇ 'ਚ ਜੋ ਕੁਝ 2-3 ਦਿਨ ਪਹਿਲਾਂ ਹੋਇਆ, ਜਿੱਥੇ ਨਾ ਸਿਰਫ ਔਰ ਬਿਲਕੁਲ ਉਹਨਾਂ ਨੇ ਕਿਹਾ ਜੀ ਅਰਦਾਸ ਕਰਕੇ ਅਸੀਂ ਖਤਮ ਕਰ ਰਹੇ ਹਾਂ, ਇਹਦੇ ਬਾਵਜੂਦ ਪੁਲਿਸ ਨੇ ਆਪਣੀ ਧੌਂਸ ਜਮਾਉਂਦਿਆਂ ਉਹਨਾਂ ਦੇ ਉੱਤੇ ਅਟੈਕ ਕੀਤਾ, ਲਾਠੀ ਚਾਰਜ ਕੀਤਾ, 80 ਤੋਂ ਜ਼ਿਆਦਾ ਗੱਡੀਆਂ ਭੰਨੀਆਂ, 100 ਤੋਂ ਜ਼ਿਆਦਾ ਮੋਟਰਸਾਈਕਲ ਉੱਤੋਂ ਚੁੱਕ ਕੇ ਲਿਆ ਕੇ ਪੁਲਿਸ ਥਾਣੇ 'ਚ ਜਿਹੜੇ ਨੇ ਉਹ ਖੜੇ ਕੀਤੇ ਹੋਏ ਨੇ। ਸੋ ਮਤਲਬ ਇਸ ਕਿਸਮ ਦਾ ਤਾਂ ਜਦੋਂ ਅਸੀਂ ਬ੍ਰਿਟਿਸ਼ ਕਲੋਨੀਅਲ ਪੀਰੀਅਡ ਵੀ ਦੇਖਦੇ ਹਾਂ, ਉਦੋਂ ਵੀ ਉਹ ਗਾਂਧੀ ਦਾ ਸੱਤਿਆਗ੍ਰਹਿ ਹੋਏ ਜਾਂ ਅਕਾਲੀਆਂ ਦਾ ਪੀਸਫੁਲ ਗੁਰਦੁਆਰਾ ਸੁਧਾਰ ਲਹਿਰ ਵੇਲੇ ਸੀ, ਉਹ ਇੱਕ ਲਿਮਿਟਿਡ ਏਰੀਆ ਹੁੰਦਾ ਸੀ ਗੁਰਦੁਆਰਾ ਸੁਧਾਰ ਲਹਿਰ ਵੇਲੇ, ਜੇ ਇੱਥੇ ਤੱਕ ਤੁਸੀਂ ਆਏ, ਇਸ ਤੋਂ ਅੱਗੇ ਆਏ ਤਾਂ। ਲੇਕਿਨ ਉਹਨਾਂ ਨੇ ਇੱਕ ਜਲਿਆਂਵਾਲੇ ਬਾਗ ਦੀ ਜੇ ਐਕਸੈਪਸ਼ਨ, ਉਹ ਵੀ ਅੰਮ੍ਰਿਤਸਰ 'ਚ ਮਾਰਸ਼ਲ ਲਾ ਲੱਗਾ ਹੋਇਆ ਸੀ, ਔਰ ਉਸ ਤੋਂ 2-3 ਦਿਨ ਪਹਿਲਾਂ ਇੱਕ ਗੋਰੀ ਦਾ 2 ਗੋਰਿਆਂ ਦਾ ਮਰਡਰ ਹੋਇਆ ਸੀ, ਜਿਸ ਕਰਕੇ। ਲੇਕਿਨ ਇਹਦੇ ਬਾਵਜੂਦ 100 ਸਾਲ ਬੀਤਣ ਬਾਅਦ ਵੀ ਬ੍ਰਿਟਿਸ਼ ਜਿਹੜੇ ਨੇ ਹਮੇਸ਼ਾ ਹੀ ਸ਼ਰਮਿੰਦਾ ਮਹਿਸੂਸ ਕਰਦੇ ਨੇ ਵੀ ਜਲਿਆਂਵਾਲੇ ਬਾਗ 'ਚ ਕੀ ਹੋਇਆ। ਲੇਕਿਨ ਇੱਥੇ ਤਾਂ ਜੋ ਕੁਝ ਚੱਲ ਰਿਹਾ ਸੀ ਤਾਂ ਆਲਰੇਡੀ 80s ਦਾ ਦੌਰ, ਔਰ ਉਸ ਤੋਂ ਬਾਅਦ ਇੱਕ ਨਸਲਕੁਸ਼ੀ ਦੇਖੀ ਹੈ। ਪਰ ਭਗਵੰਤ ਮਾਨ ਜਿਸ ਨੂੰ ਬਦਲਾ ਇੱਕ ਨਵਾਂ ਜਿਹੜਾ ਕੇਜਰੀਵਾਲ ਹੈ ਹੀ ਧਰਨਿਆਂ ਦੀ ਔਰ ਦੀ ਉਪਜ ਹੈ, ਅੰਨਾ ਹਜ਼ਾਰੇ ਦੇ ਨਾਲ ਆ ਕੇ ਬੈਠਾ, ਰੋਜ਼ ਜੰਤਰ ਮੰਤਰ ਬੈਠਾ ਹੁੰਦਾ ਸੀ ਜਾ ਕੇ, ਤੇ ਬੰਗਲਾ ਸਾਹਿਬ ਰੋਟੀ ਖਾ ਰਿਹਾ ਹੁੰਦਾ ਸੀ। ਜਿੰਨਾ ਇਹਦਾ ਕਰੀਅਰ ਜਦੋਂ ਦੀ ਨੇ ਨੌਕਰੀ ਛੱਡੀ, ਇਹ ਤਾਂ ਹੈ ਹੀ ਧਰਨਾ ਮਾਸਟਰ। ਈਵਨ ਐਜ਼ ਏ ਚੀਫ ਮਿਨਿਸਟਰ ਵੀ ਜਦੋਂ ਪਿੱਛੇ ਲੈਫਟੀਨੈਂਟ ਗਵਰਨਰ ਦੇ ਲਾਹੌਰ ਦੇ ਨਾਲ ਦਿੱਲੀ ਦੇ ਨਾਲ ਕੋਈ ਟਕਰਾਅ ਸੀ, ਇਹ ਪੂਰੀ ਕੈਬਨਿਟ ਲੈ ਕੇ ਜਾ ਕੇ ਗਵਰਨਰ ਦੇ ਘਰ ਦੇ ਬਾਹਰ ਧਰਨੇ ਤੇ ਬੈਠ ਗਏ ਸੀ। ਹੁਣ ਜਿਹੜਾ ਇੱਕ ਤੁਹਾਡੇ ਕੋਲ ਪੀਸਫੁਲ ਹੱਕ ਹੈ, ਉਹ ਵੀ ਤੁਸੀਂ ਖੋਹ ਲੈਂਦੇ ਹੋ, ਔਰ ਫਿਰ ਪੂਰਾ ਇੱਕ ਟੈਰਰ ਦੀ ਲਹਿਰ ਜਿਸ ਕਿਸਮ ਦੀ ਖੜੀ ਕੀਤੀ ਗਈ, ਨਤੀਜੇ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਰੋਹ ਹੈ। ਉਹਨਾਂ ਨੇ ਸਪੌਂਟੇਨੀਅਸਲੀ ਰਿਐਕਟ ਵੀ ਕੀਤਾ, ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਭਾਈ ਡਿਫਰੈਂਟ ਕੱਲ ਇੱਕੋ ਨਹੀਂ ਹੈ ਕਿ ਵੀ ਇਹ ਡਾਇਰੈਕਟ ਔਰ ਪੀਸਫੁਲ ਅਸੈਂਬਲੀ, ਔਰ ਕਿੰਨੇ ਉਹਨਾਂ ਨੇ ਟਵੀਟ ਬਲੌਕ ਕੀਤੇ, ਡਿਲੀਟ ਕੀਤੇ। ਇਹਦੇ ਬਾਵਜੂਦ ਉਹਨਾਂ ਨੇ ਈਵਨ ਪਾਣੀਆਂ ਦਾ ਮੁੱਦਾ ਜਿਹੜਾ ਕੇਂਦਰੀ ਮੁੱਦਾ ਹੈ, ਇਸ ਦੇ ਉੱਤੇ ਵੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਸ਼ਰਾਰਤ ਕਰ ਰਹੇ ਨੇ। ਹਿਮਾਚਲ ਨੇ ਵਾਟਰ ਸੈਸ ਲਾਗੂ ਕੀਤਾ। ਇਸ ਸਭ ਦੇ ਚਲਦਿਆਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਦਿਨ ਜਿਹੜੀ ਹੈ ਉਹ ਪੈਨਲ ਡਿਸਕਸ਼ਨ ਸੀ ਥਰਸਡੇ, ਜਿਹਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਵਾਟਰ ਕਾਨਫਰੰਸ ਇੱਥੇ ਪਾਰਟਿਸਿਪੇਟ ਕਰਨ ਲਈ ਗੁਰਪ੍ਰੀਤ ਸਿੰਘ ਯੂਕੇ ਤੋਂ ਆਏ ਹੋਏ ਸੀ। ਸੋ ਜ਼ਾਹਰ ਹੈ ਕਿ ਵੀ ਉਸ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਉਸ ਡਿਸਕਸ਼ਨ ਨੂੰ ਵੀ। ਔਰ ਇਸੇ ਕੰਟੈਕਸਟ ਦੇ ਵਿੱਚ ਫਿਰ ਜਿਹੜੇ ਇੱਕ ਸੈਮੀਨਾਰ ਫਾਰਮੈਟ ਦੇ ਵਿੱਚ ਭਾਵੇਂ ਸੰਗਤ ਦੇ ਵਿੱਚ ਹੀ ਸੀ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜੀ ਹੈ ਗੈਦਰਿੰਗ ਸੀ ਲਗਭਗ 2 ਘੰਟੇ ਦੀ। ਉਹ ਰਿਕਾਰਡਡ ਪ੍ਰੋਗਰਾਮ ਹੈ ਸਾਡਾ, ਆਉਣ ਵਾਲੇ ਦਿਨਾਂ 'ਚ ਅਸੀਂ ਵਿਊਅਰਸ ਨਾਲ ਸਾਂਝਾ ਕਰਾਂਗੇ। ਔਰ ਇਸੇ ਤਰੀਕੇ ਨਾਲ ਜਿਹੜਾ ਵੀ ਫੋਰਮ ਹੋਏ, ਜਿਵੇਂ ਬੀਤੇ ਸੈਚਰਡੇ ਸਾਡੇ ਵੀਰ ਭਾਈ ਬਲਜਿੰਦਰ ਸਿੰਘ, ਉਹਨਾਂ ਦੀ ਬੱਚੀ ਜਪਨੀਤ ਕੌਰ, ਉਹਨਾਂ ਦਾ ਦੀ ਠਾਕੇ ਦੀ ਰਸਮ ਸੀ, ਬਹੁਤ ਵੱਡੀ ਗੈਦਰਿੰਗ ਸੀ, ਕਿਉਂਕਿ ਜਿੱਥੇ ਵੀ ਪੰਥਕ ਪਰਿਵਾਰ ਆਪਸ ਦੇ ਵਿੱਚ ਜੁੜਦੇ ਨੇ, ਉਹ ਵਿਆਹ ਸ਼ਾਦੀਆਂ ਹੋਣ ਜਾਂ ਕੋਈ ਹੋਰ ਜਿਹੜੇ ਸੋਗ ਸਮਾਗਮ ਹੋਣ, ਗੱਲ ਤਾਂ ਅਲਟੀਮੇਟਲੀ ਪੰਥ ਦੀ। ਔਰ ਕੋਈ ਐਸਾ ਨਹੀਂ ਹੈ ਜਿਸ ਦੇ ਕੋਲ ਜਿਹੜਾ ਫਿਕਰਮੰਦ ਨਾ ਹੋਏ ਕਿ ਕਿਵੇਂ ਚੱਲ ਰਿਹਾ। ਔਰ ਉੱਥੇ ਵੀ ਦੋਨੋਂ ਹੀ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਮੈਂ ਕਿਹਾ ਕਿ ਇਹ ਵੇਲਾ ਜਦੋਂ ਜਿਵੇਂ ਮਿਸਟਰ ਪੇਨ ਦੀ ਅਸੀਂ ਸਟੇਟਮੈਂਟ ਦੁਹਰਾਉਂਦੇ ਹੁੰਦੇ ਆ, ਉਹਨਾਂ ਦੇ ਕਿਤਾਬ 'ਚ ਕਾਮਨ ਸੈਂਸ ਦੇ ਵਿੱਚ ਉਹਨਾਂ ਨੇ ਕਹੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ ਐਂਡ ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ देयर ਗਰਾਊਂਡ। ਕਿ ਜਦੋਂ ਔਖਾ ਵਕਤ ਆਉਂਦਾ ਹੈ, ਮੁਸ਼ਕਲਾਂ ਭਰਿਆ ਸਮਾਂ ਆਉਂਦਾ ਹੈ, ਡਾਰਕ ਡੇਜ਼ ਆਉਂਦੇ ਨੇ, ਹਨੇਰਾ ਪਸਰਦਾ, ਤੇ ਫਿਰ ਉਹੀ ਪਰਖ ਦਾ ਵੇਲਾ ਵੀ ਹੁੰਦਾ। ਉਹ ਜਿਹੜੇ ਸੱਚਮੁੱਚ ਦੇ ਮਰਦ ਨੇ, ਸੱਚਮੁੱਚ ਦੇ ਪੈਟਰੀਓਟ ਨੇ, ਉਹ ਅੱਡੀ ਗੱਡ ਕੇ ਖਲੋ ਜਾਂਦੇ ਨੇ, ਤੇ ਜਿਹੜੇ ਸਨਸ਼ਾਈਨ ਪੈਟਰੀਓਟ ਨੇ, ਧੁੱਪ ਚੜੀ ਤੇ ਬਣੇ ਹੁੰਦੇ ਨੇ, ਉਹ ਭੱਜ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਸ ਦੇ ਬਾਵਜੂਦ ਕਿ ਇਹ ਜਿਹੜਾ ਹਮਲਾ ਜਿਹੜਾ ਇਹਨਾਂ ਨੇ 18 ਮਾਰਚ ਨੂੰ ਫੁੱਲ ਸਕੇਲ ਸਿੱਖ ਕੌਮ ਦੇ ਉੱਤੇ ਇੱਕ ਨਵਾਂ ਜਿਹੜਾ ਜੈਨੋਸਾਈਡ ਦਾ ਉਹਨਾਂ ਨੇ ਵਰਕਾ ਖੋਲ੍ਹਿਆ, ਔਰ ਜਿਵੇਂ ਸਾਡੇ ਵਿਊਅਰਸ ਨੇ ਇਸ ਨੂੰ ਆਪਰੇਸ਼ਨ ਵੁਡਰੋਜ਼ 2 ਕਿਹਾ ਸੀ, ਅਸੀਂ ਇਸ ਨੂੰ ਉਹਨਾਂ ਦਾ ਆਪਰੇਸ਼ਨ ਫਾਈਨਲ ਸੋਲੂਸ਼ਨ ਵੀ ਕਹਿ ਸਕਦੇ ਹਾਂ, ਕਿਉਂਕਿ ਜਿਸ ਕਿਸਮ ਦਾ ਵਰਤਾਰਾ ਨਜ਼ਰ ਆ ਰਿਹਾ, ਇਕੱਲਾ ਇਹੀ ਨਹੀਂ ਹੈ। ਤੁਸੀਂ ਇਹ ਦੇਖੋਗੇ ਕਿ ਬਈ
ਬੰਬੇ ਦੇ ਅੰਦਰ ਨਾਰੀ ਧਾਮ ਕੇ ਕੀ ਕੋਈ ਸਕੇਅਰ ਹੈ, ਉਸ ਦੇ ਵਿੱਚ ਲਗਾਤਾਰ ਐਡ ਇੱਕ ਚੱਲ ਰਹੀ ਹੈ ਉਹਨਾਂ ਦੀ ਗਵਰਨਮੈਂਟ ਸੋਰਸਿਸ ਤੋਂ, ਜਿਹਦੇ 'ਚ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਸਿੱਖ ਟੈਰਰਿਜ਼ਮ ਇਸ ਦੇ ਖਿਲਾਫ ਜਿਹੜਾ, ਔਰ ਨਾਲ ਦੀ ਨਾਲ ਉਹ ਇਹਨਾਂ ਨੂੰ ਕੈਚ ਦਾ ਅੰਮ੍ਰਿਤ, ਕੁਛ ਇਸ ਕਿਸਮ ਦੇ ਲਫ਼ਜ਼, ਈਵਨ ਅੰਮ੍ਰਿਤਪਾਲ ਲਫ਼ਜ਼ ਵੀ ਉਹਦੇ 'ਚ ਨਹੀਂ ਹੈ, ਇਹ ਦੱਸਣ ਦੇ ਲਈ, ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਨੇ ਵੀ ਅੰਮ੍ਰਿਤ ਛਕੋ ਦੀ ਲਹਿਰ ਸ਼ੁਰੂ ਕੀਤੀ, ਔਰ ਉਸ ਲੈਵਲ ਦੇ ਉੱਤੇ ਈਵਨ ਜਿਹੜੀ ਸ਼ਿਕਾਇਤ ਦਿੱਲੀ ਦੇ ਪ੍ਰੋਮੀਨੈਂਟ ਲੀਡਰਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਤੇ ਸਿਲੈਕਟਿਵ ਲੋਕਾਂ ਦਾ ਇਕੱਠ ਕੀਤਾ, ਉਹਦਾ ਅਸੀਂ ਜ਼ਿਕਰ ਕਰਾਂਗੇ, ਉਸ ਦੇ ਵਿੱਚ ਸਿੱਖ ਲੀਡਰਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਦੇ ਆਪਣੇ ਜਿਹੜਾ ਪੋਰਟਲ ਹੈ ਉਹਦੇ 'ਚ ਵੀ ਸਿੱਖ ਟੈਰਰਿਸਟ ਲਫ਼ਜ਼ ਔਰ ਮੁਸਲਮਾਨ ਟੈਰਰਿਸਟ ਲਫ਼ਜ਼ ਦੇ ਥੱਲੇ ਕਿ ਕੋਈ ਵੀ ਕਿਸੇ ਬਾਰੇ ਕੋਈ ਜਾਣਕਾਰੀ ਹੋਏ ਤੇ ਇਹ ਜਿਹੜਾ ਇਹ ਪਹੁੰਚਾਈ ਜਾਏ। ਸੋ ਜ਼ਾਹਿਰ ਹੈ ਕਿ ਵੀ ਇਹ ਹੁਣ ਕੋਈ ਭੁਲੇਖੇ 'ਚ ਰਹਿਣ ਵਾਲੇ ਰਹਿ ਰਹੇ ਹੋਣ ਤਾਂ ਵੱਖਰੀ ਗੱਲ ਹੈ, ਉਹਨਾਂ ਨੂੰ ਕੋਈ ਨਹੀਂ ਹੈ ਕਿ ਵੀ ਉਹਨਾਂ ਨੇ ਹੁਣ ਖੁੱਲਾ ਫਰੰਟ ਖੋਲ ਦਿੱਤਾ, ਔਰ ਅਸੀਂ ਵੀ ਵੈਲਕਮ ਕਰਦੇ ਹਾਂ। ਸਾਨੂੰ ਵੀ ਹਮੇਸ਼ਾ ਜਿਹੜਾ ਹਿਡਨ ਏਜੰਡਾ, ਕੰਸਪੀਰੇਸੀ ਉਹੀ ਸਮਝ ਨਹੀਂ ਆਉਂਦੀ ਹੈ, ਖੁੱਲਾ ਏਜੰਡਾ ਤਾਂ ਸਾਨੂੰ ਸਮਝ ਆਉਂਦਾ। ਔਰ ਅਸੀਂ ਸਰਕਲ ਲਾਈਨ ਕਮਰਸ਼ੀਅਲ ਕੈਪੀਟਲ ਦੇ ਵੀਰ ਸਿਮਰਤ ਸਿੰਘ ਵਿਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਸਾਡੇ ਵੀਰ ਭੈਣਾਂ ਨੂੰ ਸਾਡੇ ਤੋਂ ਜਿਹੜੀਆਂ ਨੇ ਆਸਾਂ ਨੇ ਕਿ ਭਾਈ ਅਸੀਂ ਜਿਹੜਾ ਲੇਟੈਸਟ ਜੋ ਵੀ ਵਾਪਰ ਰਿਹਾ ਉਸ ਬਾਰੇ ਆਪਣੇ ਸੋਰਸਿਸ ਰਾਹੀਂ ਜਾਣਕਾਰੀ ਦਈਏ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਭ ਦਾ ਸ਼ਿਕਾਰ ਸਾਡੀ TV 84 ਦੀ ਟੀਮ ਵੀ ਹੋਈ। ਦੋ ਜਿਹੜੇ ਪ੍ਰੋਮੀਨੈਂਟ ਸਾਡੇ ਨੇ ਉਹਨਾਂ ਨੇ ਤਲਬ ਕੀਤਾ, ਇੱਕ ਨੂੰ ਪਹਿਲਾਂ ਪੁਲਿਸ ਲੈਵਲ ਤੇ ਸੀ, ਹੁਣ DSP ਲੈਵਲ ਤੇ ਹੈ, ਦੂਸਰੇ ਨੂੰ ਵੀ ਜਿਹੜਾ ਉਹਨਾਂ ਨੇ ਸੱਦ ਕੇ, ਬੇਸ਼ੱਕ ਅਰੈਸਟ ਦੋਨਾਂ ਚੋਂ ਨਹੀਂ ਕਿਸੇ ਨੂੰ ਕੀਤਾ, ਲੇਕਿਨ ਜਿਸ ਕਿਸਮ ਦੀ ਤਲਵਾਰ ਸਿਰ ਤੇ ਲਟਕਾਈ ਹੈ, ਔਰ ਕਿਉਂਕਿ ਤੁਸੀਂ ਉਸ ਕਿਸਮ ਦੇ ਮਾਹੌਲ 'ਚ ਜਿੱਥੇ ਗ੍ਰਸਤੀ ਬੱਚਿਆਂ ਵਾਲੇ ਜਾਂ ਯੰਗ ਸਟੂਡੈਂਟ ਜਿਹੜੇ ਚਾਹ ਨਾਲ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਇਸ ਕਿਸਮ ਦਾ, ਔਰ ਬਾਕੀ ਜਿਹੜਾ ਅਸੀਂ ਦੱਸਿਆ ਸੀ ਕਿ ਇਸ ਹਫ਼ਤੇ ਵਿਚਲੀਆਂ ਹੀ ਸਾਡੀਆਂ 4 ਵੀਡੀਓਜ਼ ਜਿਹੜੀਆਂ ਨੇ ਉਹ ਇੰਡੀਅਨ ਗਵਰਨਮੈਂਟ ਦੀ ਲੀਗਲ ਟੀਮ ਨੇ YouTube ਨੂੰ ਨੋਟਿਸ ਦੇ ਕੇ ਬਲੌਕ ਕਰਵਾਈਆਂ। ਹੁਣ ਇਹ ਜੇ ਹਾਲਾਂ ਸਾਡਾ ਚੈਨਲ ਤਾਂ ਪਹਿਲਾਂ ਹੀ ਜੂਨ 2020 ਤੋਂ ਉਹਨਾਂ ਨੇ ਬਲੌਕ ਕੀਤਾ ਹੈ, ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਮਾਈਨਿਊਟਲੀ ਉਹਨਾਂ ਨੇ, ਈਵਨ ਉਹ ਫ੍ਰੀਲੈਂਸਰ ਜਰਨਲਿਸਟ ਜਿਨ੍ਹਾਂ ਨੇ ਬੜੇ ਰੈਪਿਊਟਡ ਅਦਾਰਿਆਂ 'ਚ ਕੰਮ ਕੀਤਾ ਔਰ ਉਹ ਫੇਅਰ ਨਿਊਟਰਲ ਜਰਨਲਿਜ਼ਮ ਕਰਦੇ ਨੇ, ਪਰ ਕਿਉਂਕਿ ਜਿਹੜਾ ਨੈਰੇਟਿਵ ਸਰਕਾਰ ਆਪਣੇ ਮੁੱਖ ਧਾਰਾ ਗੋਦੀ ਮੀਡੀਆ ਰਾਹੀਂ ਦੇ ਰਹੀ ਹੈ ਜਾਂ ਆਪਣੇ IT ਸੈਕਟਰ ਤੇ ਬਿਠਾਏ ਜਿਹੜੇ ਉਹਨਾਂ ਦੇ ਪੇਡ EMPLOYE ਨੇ ਉਹਨਾਂ ਲਈ ਦੇ ਰਹੀ ਹੈ, ਤੇ ਜਿਹੜੇ ਨਿਊਟਰਲ ਰਹਿਣ ਵਾਲੇ ਵੀ ਨੇ ਉਹ ਰਿਪੋਰਟਿੰਗ ਤਾਂ ਨਿਊਟਰਲ ਰਹਿ ਕੇ ਹੀ ਕਰਨਗੇ, ਤੇ ਨਿਊਟਰਲ ਰਹਿਣਾ ਤਾਂ ਉਹਨਾਂ ਨੂੰ ਸੂਟ ਨਹੀਂ ਕਰਦਾ, ਕਿਉਂਕਿ ਅਸੀਂ ਕਦੇ ਮੀਡੀਆ ਤੋਂ ਇਹ ਤਵੱਕੋ ਨਹੀਂ ਕਰਦੇ ਕਿ ਭਾਈ ਉਹ ਕੋਈ ਸਾਡਾ ਨੈਰੇਟਿਵ ਦੇਣ, ਪਰ ਜੇ ਗਰਾਊਂਡ ਦੇ ਉੱਤੇ ਕੀ ਵਾਪਰ ਰਿਹਾ ਹੈ ਉਸ ਨੂੰ ਹੀ ਰਿਪੋਰਟ ਕੀਤਾ ਜਾਏ। ਔਰ ਅਸੀਂ ਦੇਖਦੇ ਹਾਂ ਕਿ ਇਸ ਸਭ 'ਚ ਇਹਨਾਂ ਪਿਛਲੇ 9 ਦਿਨਾਂ ਨੇ, ਜੇ ਅਸੀਂ 18 ਤੋਂ ਅੱਜ ਦੀ ਗੱਲ ਕਰੀਏ, ਇਹਨਾਂ ਸਭ ਨੂੰ ਬਹੁਤ ਚੰਗੀ ਤਰ੍ਹਾਂ ਐਕਸਪੋਜ਼ ਕੀਤਾ। ਜਿਵੇਂ ਭਗਵੰਤ ਮਾਨ ਨੇ ਆ ਕੇ ਹਿੰਦੀ ਦੇ ਵਿੱਚ ਨਮਸਕਾਰ ਤੋਂ ਸ਼ੁਰੂ ਕਰਕੇ ਕਿ ਉਹ ਕੇਜਰੀਵਾਲ ਔਰ ਅਮਿਤ ਸ਼ਾਹ ਦੀ ਲਿਖੀ ਸਕ੍ਰਿਪਟ ਪੜ੍ਹੀ, ਔਰ ਉਹਦੇ ਚੋਂ ਤੁਸੀਂ ਉਹਦੀ ਬਾਡੀ ਲੈਂਗੁਏਜ ਚੋਂ ਔਰ ਉਹਦੇ ਚੋਂ ਤੁਹਾਨੂੰ ਉਸੇ ਹੀ ਬੁੱਚੜ ਬੇਅੰਤੇ ਦੀ ਝਲਕ ਪੈ ਰਹੀ ਸੀ। ਔਰ ਕੱਲਾ ਇਹ ਨਹੀਂ ਹੈ, ਜੇ ਇੱਕ ਪਾਸੇ ਜੇ ਮੋਦੀ ਔਰ ਦੂਸਰਾ ਨਾਰਸਿਸਿਸਟ ਸ਼ਖਸੀਅਤ ਹੋਣ ਦੇ ਨਾਤੇ ਉਹ ਸੈਲਫ ਪ੍ਰਮੋਸ਼ਨ ਕਰ ਰਿਹਾ, ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ ਤੁਸੀਂ ਦੇਖੋ ਕਿ ਸ਼ਹੀਦ ਭਗਤ ਸਿੰਘ ਦਾ ਵਾਰਸ ਜਾਂ ਖਟਕੜ ਕਲਾਂ 'ਚ ਜਿਹੜਾ ਹੈ ਉਹ ਸਹੁੰ ਚੁੱਕਣ ਵਾਲਾ ਕਿ ਜੀ ਨਹੀਂ ਅਸੀਂ ਰਾਜ ਭਵਨ 'ਚ ਨਹੀਂ ਚੁੱਕਾਂਗੇ, ਅਸੀਂ ਤਾਂ ਭਗਤ ਸਿੰਘ ਦੀ ਸਹੁੰ ਖਾ ਕੇ ਤੁਰੇ, ਔਰ ਉਹਨਾਂ ਦੇ ਖਟਕੜ ਕਲਾਂ ਮੇਨ ਪਿੰਡ ਦੇ ਵਿੱਚ ਜਿੱਥੇ ਉਹਨਾਂ ਦਾ ਮਿਊਜ਼ੀਅਮ ਜਾਂ ਦੂਜਾ ਉਸ ਰਸਤੇ ਨੂੰ ਜਾਂਦੀ ਜਿਹੜਾ ਸੀ ਪ੍ਰਾਇਮਰੀ ਹੈਲਥ ਸੈਂਟਰ, ਉੱਥੇ ਭਗਤ ਸਿੰਘ ਦੀ ਔਰ ਉਹਦੇ ਚਾਚਾ ਅਜੀਤ ਸਿੰਘ ਜਿਹੜਾ ਬਹੁਤ ਵੱਡਾ ਰੈਵੋਲੂਸ਼ਨਰੀ ਸੀ ਔਰ ਪਗੜੀ ਸੰਭਾਲ ਹੋਈ ਜੱਟਾਂ 'ਚ, ਅਜੀਤ ਸਿੰਘ ਦਾ ਬਹੁਤ ਵੱਡਾ ਰੋਲ ਸੀ, ਔਰ ਅਜੀਤ ਸਿੰਘ ਹੋਰਾਂ ਦੀ ਮੌਤ ਵੀ 15 ਅਗਸਤ 1947 ਨੂੰ ਹੋਈ ਡਲਹੌਜ਼ੀ ਦੇ ਵਿੱਚ। ਮੈਂ ਉਹ ਥਾਂ ਵੀ ਦੇਖੀ ਹੋਈ ਹੈ ਡਲਹੌਜ਼ੀ 'ਚ, ਜਿੱਥੇ ਇੱਕ ਨਿੱਕਾ ਜਿਹਾ ਚਸ਼ਮਾ ਸੀ ਜਿੱਥੇ ਉਹਨਾਂ ਨੇ, ਸੋ ਜਿਹੜਾ ਬੰਦੇ ਇਸ ਲੈਵਲ ਦੇ, ਉਹਨਾਂ ਦੀਆਂ ਫੋਟੋਆਂ ਦੋਨਾਂ ਦੀਆਂ ਲੱਗੀਆਂ ਹੋਈਆਂ ਸੀ, ਚਾਚੇ ਭਤੀਜੇ ਦੀਆਂ, ਔਰ ਉੱਥੇ ਹੁਣ ਇਹਨੇ ਭਗਵੰਤ ਮਾਨ ਨੇ ਜਿਸ ਲਈ ਅੱਜ ਸਰਪੁਰੇਵਾਲ ਕਹਿ ਰਹੇ ਸੀ
ਕਹਿੰਦੇ ਜੀ ਤੁਸੀਂ ਉਹ ਲਾਹਨਤੀ ਸ਼ਬਦ ਕਿਹਾ ਸੀ, ਇਹ ਕਹਿੰਦੇ ਇਹਦੇ ਲਈ ਵਾਕਿਆ ਹੀ ਬੜਾ ਸ਼ਬਦ ਹੈ। ਮੈਂ ਕਿਹਾ ਜੀ ਇਹ ਹਰਦੂ ਲਾਹਨਤ ਵੀ ਹੈ, ਲੱਖ ਲਾਹਨਤ ਤਾਂ ਹੈ ਹੀ ਹੈ। ਤੇ ਉਸ ਦੀ ਉਹਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਆਪਣੀਆਂ ਭਗਵੰਤ ਮਾਨ ਨੇ ਲਾਈਆਂ ਹੋਈਆਂ ਔਰ ਪੀਐਸ ਯੂਨੀਅਨ ਵਾਲਿਆਂ ਨੇ ਅੱਜ ਉਹਦੀਆਂ ਫੋਟੋਆਂ ਦਾ ਮੂੰਹ ਦਾ ਕਾਲਾ ਕਰ ਦਿੱਤਾ। ਮੈਂ ਕਿਹਾ ਵੀ ਇਹ ਬਹੁਤਿਆਂ ਦਾ ਤਾਂ ਹੁੰਦਾ ਹੈ ਕਿ ਮਰਨ ਤੋਂ ਬਾਅਦ ਕਈਆਂ ਦੀਆਂ ਕਰਤੂਤਾਂ ਦੇ ਨਾਲ ਸਾਹਮਣੇ ਆਉਂਦੀਆਂ। ਇਹ ਜਿਹਦਾ ਮੂੰਹ ਆਪਣਾ ਤਾਂ ਇਹ ਕਾਲਾ ਕਰਵਾਉਣ ਵਾਲਾ ਹੈ ਹੀ ਹੈ, ਜਿਹਦੀਆਂ ਤਸਵੀਰਾਂ ਦਾ ਵੀ ਮੂੰਹ ਕਾਲਾ ਹੋਏ ਉਸ ਤੋਂ ਅੰਦਾਜ਼ਾ ਲਾਓ ਵੀ ਪੰਜਾਬ ਦੇ ਵਿੱਚ ਇਸ ਵੇਲੇ ਕੱਲਾ ਇਹੀ ਨਹੀਂ ਹੈ ਕਿ ਭਾਈ ਅਸੀਂ ਜਾਂ ਇੱਕ ਸਾਡਾ ਤਬਕਾ ਬਿਟਰੇਡ ਮਹਿਸੂਸ ਕਰਦਾ ਹੈ ਕਿ ਭਾਈ ਕੀ ਉਹ ਤਾਂ ਹੁਣ ਬਹੁਤ ਵਾਰ ਮੰਦੇ ਭਾਗਾਂ ਨੂੰ ਇਹ ਹੈ ਵੀ ਹੁਣ ਕਈ ਪਿੰਡਾਂ ਤੋਂ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੇ ਅਨਾਉਂਸਮੈਂਟਾਂ ਹੋ ਰਹੀਆਂ ਕਿ ਭਾਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਸ ਲਾਹਨਤੀ ਨੂੰ ਅਸੀਂ ਲਿਆਂਦਾ, ਇਹਨਾਂ ਦੀ ਪਾਰਟੀ ਨੂੰ, ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ। ਸੋ ਇੱਕ ਪਾਸੇ ਇਹਨਾਂ ਦਾ ਉਹ ਸਾਰਾ ਹੀ ਹਿੰਦੂਤਵਾ, ਅਸੀਂ ਤਾਂ ਆਲਰੇਡੀ ਇਸ ਗੱਲ ਨੂੰ ਪਹਿਲੇ ਦਿਨ ਤੋਂ ਹੀ ਜਦੋਂ ਇੱਥੇ ਆ ਕੇ ਇੱਥੋਂ ਦੇ ਕੁਝ ਖਾਲਿਸਤਾਨੀਆਂ ਨੇ ਵੀ ਉਹਨੂੰ ਚੁੱਕਿਆ ਹੋਇਆ ਸੀ ਕੇਜਰੀਵਾਲ ਨੂੰ ਕਿ ਨਹੀਂ ਨਹੀਂ ਇੱਕ ਬਦਲ ਹੈ ਜੀ, ਉਹ ਫਲਾਣਾ ਹੈ। ਲੇਕਿਨ ਇੱਕ ਪਾਸੇ ਉਹਦਾ ਉਹ ਵੀ ਔਰ ਜੰਗ ਦੇ ਵਿੱਚ ਪਹਿਲਾ ਸਟੈਪ ਕਿਸੇ ਵੀ ਜੰਗ ਦਾ ਹੁੰਦਾ ਹੈ ਕਿ ਦੁਸ਼ਮਣ ਤੁਹਾਡਾ ਕੌਣ ਹੈ, ਤੁਸੀਂ ਕਿਹਦੇ ਨਾਲ ਲੜ ਰਹੇ ਹੋ। ਔਰ ਜੇ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਦੁਸ਼ਮਣ ਐਲਾਨਿਆ ਤੇ ਸਿੱਖ ਕੌਮ ਨੂੰ ਵੀ ਇਸ ਗੱਲ ਦੀ ਸਮਝ ਹੈ। ਔਰ ਜਿਵੇਂ ਅਸੀਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਹਾਲਾਂਕਿ ਕਿਸਾਨ ਮੂਵਮੈਂਟ ਦੇ ਵੇਲੇ ਕਿਸਾਨ ਮੂਵਮੈਂਟ 13 ਮਹੀਨੇ ਚੱਲੀ, ਪਰ ਜਦੋਂ ਤੱਕ ਗਲੋਬਲ ਪ੍ਰੋਟੈਸਟ ਦਾ ਪਹਿਲਾਂ ਕਿੰਨੀ ਦੇਰ ਉਹ ਸ਼ੰਭੂ ਬੈਠੇ ਰਹੇ, ਸ਼ੰਭੂ ਤੋਂ ਸਿੰਘੂ ਤੱਕ ਪਹੁੰਚੇ ਤੇ ਸਿੰਘੂ ਚ ਵੀ ਕਈ ਹਫ਼ਤਿਆਂ ਬਾਅਦ ਜਿਹੜੀ ਹੈ ਉਹ ਬਾਹਰ ਜਿਹੜੀ ਹੈ ਸਪੋਰਟ ਗਾਰਨਰ ਕਰਨੀ ਸ਼ੁਰੂ ਕੀਤੀ ਉਹਨਾਂ ਨੇ। ਪਰ ਜਿਵੇਂ ਇਹਨਾਂ 9 ਦਿਨਾਂ ਦੇ ਵਿੱਚ ਸਪੌਂਟੇਨੀਅਸ ਗਲੋਬਲ ਜਿਹੜੇ ਨੇ ਪ੍ਰੋਟੈਸਟ ਹੋਏ ਨੇ, ਉਸ ਨੇ ਹਿਲਾ ਕੇ ਰੱਖ ਦਿੱਤਾ ਹੈ ਇਹਨਾਂ ਦੀਆਂ ਜੜ੍ਹਾਂ ਨੂੰ। ਔਰ ਚਾਰੋਂ ਹੀ ਮੁਲਕਾਂ 'ਚ ਹੁਣ ਤੱਕ ਇਹ ਸੀ ਵੀ ਇਹਨਾਂ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਤਾਂ ਉਹਦੀ ਵਿਜ਼ਿਟ ਦੇ ਵੇਲੇ ਉੱਥੇ ਤਾਂ ਚੀਕਾਂ ਮਾਰਦੇ ਹੀ ਸੀ, ਇਹਨਾਂ ਦੇ ਕੌਂਸਲੇਟ ਮੈਲਬਰਨ ਵਾਲੇ ਵੀ ਔਰ ਦੂਸਰੇ ਵੀ ਬ੍ਰਿਸਬੇਨ ਵੀ ਕਿ ਜੀ ਬੰਦ ਕਰਤਾ, ਅੰਦਰ ਨਹੀਂ ਵੜਨ ਦਿੱਤਾ। ਲੇਕਿਨ ਜਿਸ ਲੈਵਲ ਤੇ ਮੋਦੀ ਨੇ ਜਿਹੜਾ ਉਹ ਪ੍ਰਾਈਮ ਮਿਨਿਸਟਰ ਨੂੰ ਪਰਸਨਲੀ ਉਹਦੇ ਹਾਈ ਪ੍ਰੋਫਾਈਲ ਦੌਰੇ ਦੇ ਦੌਰਾਨ ਚੀਕਾਂ ਮਾਰੀਆਂ ਕਿ ਜੀ ਹਿੰਦੂ ਬਹੁਤ ਹਰਟ ਨੇ ਉਹਨਾਂ ਦੇ ਮੰਦਰ, ਹਾਲਾਂ ਉਹ ਵੀ ਉਹਨਾਂ ਦਾ ਆਪਣਾ ਕੰਮ। ਫਿਰ ਅਸੀਂ ਬ੍ਰਿਟਨ ਦੇ ਹਵਾਲੇ ਨਾਲ ਦੇਖਿਆ ਕਿ ਬਈ ਇਹਨਾਂ ਨੇ ਜਿਹੜਾ ਉਹ ਝੰਡਾ ਇਹਨਾਂ ਦਾ ਲੱਥਦਾ ਹੈ ਔਰ ਦੂਜਾ ਇਹ ਇਨ ਰਿਵੈਂਜ ਉੱਥੇ ਉਹਨਾਂ ਦੇ ਸਿਕਿਉਰਿਟੀ ਬੈਰੀਕੇਡ ਵੀ ਹਟਾ ਲੈਂਦੇ ਨੇ ਔਰ ਜਿੱਥੇ ਉਹਨਾਂ ਦਾ ਬ੍ਰਿਟਿਸ਼ ਹਾਈ ਕਮਿਸ਼ਨ ਹੈ ਉਹਦੇ ਸਾਹਮਣੇ ਪਬਲਿਕ ਲੈਟਰਿਨ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਫਿਰ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਿਆ ਕਿ ਵੀ ਸੈਨ ਫਰਾਂਸਿਸਕੋ ਦੇ ਵਿੱਚ ਕੋਈ ਜਿਹੜਾ 2-4 ਇਹਨਾਂ ਨੂੰ ਟੱਕਰਦੇ ਨੇ ਤੇ ਉਹਦੇ ਥੱਲੇ ਅਮਰੀਕਾ ਦੇ ਚਾਰਜ ਡੀ ਅਫੇਅਰ ਨੂੰ, ਕਿਉਂਕਿ ਅਜੇ ਫੁੱਲ ਫਲੈਜਡ ਐਂਬੈਸਡਰ ਨੇ ਟੇਕ ਓਵਰ ਨਹੀਂ ਕੀਤਾ, ਉਹਨੂੰ ਸਮਨ ਕਰਦੇ ਨੇ। ਔਰ ਹੁਣ ਮੈਂ ਕੱਲ ਦੀਆਂ ਖਬਰਾਂ ਹੀ ਤੁਸੀਂ ਜਦੋਂ ਦੇਖੋਗੇ ਤੇ ਭਾਈ ਉਹਨਾਂ ਨੇ ਇੰਡੀਆ ਸਮਨਸ ਕੈਨੇਡੀਅਨ ਐਨਵੋਏ ਓਵਰ ਰੈਡੀਕਲਸ ਪ੍ਰੋਟੈਸਟ। ਹੁਣ ਕੈਨੇਡਾ ਦੇ ਐਂਬੈਸਡਰ ਨੂੰ ਵੀ ਹਾਈ ਕਮਿਸ਼ਨ ਨੂੰ ਵੀ ਸੱਦ ਲਿਆ ਕਿਉਂਕਿ ਕੌਂਸਲ ਜਨਰਲ ਜਿਹੜਾ ਇਹਨਾਂ ਦਾ ਵੈਨਕੂਵਰ ਦੇ ਵਿੱਚ ਹੈ, ਉਹਨੇ ਕਿਸੇ ਥਾਂ ਤੇ ਆਣਾ ਸੀ, ਉਹਦੇ ਆਨਰ ਚ ਡਿਨਰ ਸੀ, 200-250 ਬੰਦਾ ਇਕੱਠਾ ਕਈ ਦਿਨ ਦਾ ਐਡਵਰਟਾਈਜ਼ ਕਰ ਰਹੇ ਸੀ। ਪਰ ਜਦੋਂ ਉੱਥੇ ਉਹ ਪਹੁੰਚਿਆ ਤੇ ਉਹਦੇ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਉਹ ਸਾਰੀ ਬਿਲਡਿੰਗ ਹੀ ਘੇਰੀ ਹੋਈ ਸੀ, ਵੜਨਾ ਕਿੱਥੋਂ ਸੀ ਅੰਦਰ ਦੀ, ਔਰ ਉੱਥੋਂ ਹੀ ਉਹ ਵਾਪਸ ਮੁੜ ਗਿਆ। ਹੁਣ ਇਹਦੇ ਚ ਇਹਨਾਂ ਨੂੰ ਮੈਸੇਜ ਤਾਂ ਬੜੀ ਚੰਗੀ ਤਰ੍ਹਾਂ ਮਿਲ ਰਿਹਾ ਵੀ ਕੀ ਹੋ ਰਿਹਾ। ਸੋ ਇਹ ਚਾਰੋਂ ਹੀ ਮੁਲਕ ਜਿੱਥੇ ਸਿੱਖ ਪੋਪੂਲੇਸ਼ਨ ਜਿਹੜੀ ਹੈ ਸਭ ਤੋਂ ਜ਼ਿਆਦਾ ਡਾਇਸਪੋਰਾ ਚ ਹੈ, ਇਸ ਵੇਲੇ ਇੰਡੀਅਨ ਹਕੂਮਤ ਦੇ ਜਿਹੜੇ ਨੇ ਗਨ ਸ਼ਾਟਸ ਦੇ ਥੱਲੇ ਉਹਨੇ ਲੈ ਲਏ ਜਿਸ ਲੈਵਲ ਦੇ ਡਿਪਲੋਮੈਟਿਕ ਪ੍ਰੋਟੈਸਟ ਕਰਦੇ। ਹੁਣ ਇਸ ਤੋਂ ਇਹ ਨਹੀਂ ਹੈ ਕਿ ਵੀ ਸੱਚਮੁੱਚ ਹੀ ਇੰਨਾ ਵੱਡਾ ਖਤਰਾ ਹੋ ਗਿਆ, ਕਿਉਂਕਿ ਇਹ ਆਉਣ ਵਾਲੇ ਪੀਰੀਅਡ 'ਚ ਜੋ ਉਹਨਾਂ ਨੇ ਉੱਥੇ ਸਿੱਖਾਂ ਦੀ ਪਰਸੀਕਿਊਸ਼ਨ ਦਾ ਅਗਲਾ ਦੌਰ ਸ਼ੁਰੂ ਕਰਨਾ ਹੈ, ਉਸ ਦੇ ਲਈ ਕਿਉਂਕਿ ਬਾਹਰ ਉਹਨਾਂ ਨੂੰ ਨਜ਼ਰ, ਉਹਨਾਂ ਨੇ ਪਹਿਲਾਂ ਹੀ ਜਿਹੜਾ ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਲਾਈਨ ਰੱਖੀ ਹੈ ਤਾਂ ਕਿ ਇਹ ਹੋਏ ਕਿ ਜੀ ਨਹੀਂ ਇਹਨਾਂ ਦਾ ਇਹ ਰੈਡੀਕਲਸ ਦਾ ਔਰ ਦੂਸਰਿਆਂ ਦਾ ਝੂਠਾ ਪ੍ਰੋਪੇਗੈਂਡਾ ਹੈ। ਪ੍ਰੋਟੈਸਟ ਦੀ ਜੇ ਗੱਲ ਕਰੀਏ ਤਾਂ ਫਿਰ ਇਸੇ ਹੀ ਲੜੀ ਦੇ ਵਿੱਚ ਜੋ ਉਹਨਾਂ ਨੇ ਸੈਨ ਫਰਾਂਸਿਸਕੋ ਨੂੰ ਵਾਇਲੈਂਸ ਦੇ ਨਾਲ ਜੋੜਿਆ, ਲੰਡਨ ਨੂੰ ਜੋੜਿਆ ਕਿ ਜੀ ਉਹਨਾਂ ਨੇ ਝੰਡਾ ਵੀ ਲਾਇਆ ਔਰ ਦੂਜਾ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਪ੍ਰੋਟੈਸਟ ਹੁੰਦਾ ਸੈਚਰਡੇ, ਔਰ ਉਹ ਬਿਲਕੁਲ ਕਿਉਂਕਿ ਜਿਵੇਂ ਮੈਂ ਕਿਹਾ ਵੀ ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਗਲੋਬਲੀ
ਇਸ ਮੁੱਦੇ ਤੇ ਇੰਡੀਅਨ ਸਟੇਟ ਨੂੰ ਐਕਸਪੋਜ਼ ਕਰਨ ਦੀ ਉਹ ਯੰਗਸਟਰਸ ਦੇ ਕੋਲ ਹੈ। ਔਰ ਅਸੀਂ ਤਾਂ ਬੜੇ ਸਕੂਨ ਦੇ ਨਾਲ ਜਿਹੜਾ ਹੈ ਸਾਨੂੰ ਹੁਣ ਭੱਜ ਦੌੜ ਨਹੀਂ ਕਰਨੀ ਪੈਂਦੀ। ਉਹ ਖੁਦ ਹੀ ਜਿਹੜੀਆਂ ਮੀਟਿੰਗਸ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਵਰਜੀਨੀਆ ਗੁਰਦੁਆਰਾ ਸਾਹਿਬ 'ਚ ਹੋਈ ਔਰ 100 ਤੋਂ ਜ਼ਿਆਦਾ ਯੰਗਸਟਰ ਜਿਹੜੇ ਨੇ ਉਹ ਸ਼ੋ ਅਪ ਹੋਏ। ਉਹਨਾਂ ਨੇ ਜਿਹੜਾ ਸੈਚਰਡੇ ਪ੍ਰੋਟੈਸਟ ਪਲਾਨ ਕੀਤਾ। ਪ੍ਰੋਟੈਸਟ ਬਿਲਕੁਲ ਪੀਸਫੁਲ ਰਿਹਾ ਫਰੋਮ ਦਾ ਬਿਗਨਿੰਗ ਟੂ ਦਾ ਐਂਡ। ਔਰ ਜੋਸ਼ੋ ਖਰਾਸ਼ ਤਾਂ ਹੈ। ਤਰਨਜੀਤ ਸਿੰਘ ਸੰਧੂ ਜਿਹੜਾ ਟਰਬਨਡ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਔਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਜਿਹੜਾ ਉੱਥੇ ਐਂਬੈਸਡਰ ਲਾਇਆ ਹੋ ਤਾਂ ਹੈ ਨਹੀਂ ਸੀ। ਲੇਕਿਨ ਇੰਨਾ ਕੁ ਜਦੋਂ ਖਾਲਿਸਤਾਨ ਦੇ ਝੰਡੇ ਝੂਲਦੇ ਨੇ ਔਰ ਦੂਸਰੇ ਤੁਹਾਨੂੰ ਤਾਂ ਮੁਲਕ ਜਿਹੜਾ ਉਹ ਇਨ ਰਿਐਲਿਟੀ ਮੁਲਕ ਲੱਗਦਾ ਹੈ। ਔਰ ਇਹਨਾਂ ਦੇ ਅੰਦਰ ਕੀ ਕੰਬਣੀ ਛਿੜਦੀ ਹੋਏਗੀ ਦੇਖ ਕੇ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਲੇਕਿਨ ਇੱਕ ਸਟ੍ਰੈਟਜੀ ਜਿਹੜੀ ਇਹਨਾਂ ਦੀ ਸਾਰੇ ਪ੍ਰੋਟੈਸਟ ਦੇ ਵੇਲੇ ਹੈ ਉਹ ਅਸੀਂ ਈਵਨ ਰੈਫਰੈਂਡਮ ਦੇ ਵੇਲੇ ਵੀ ਦੇਖੀ, ਖਾਲਿਸਤਾਨ ਦੇ ਵੇਲੇ ਵੀ, ਟੋਰਾਂਟੋ 'ਚ ਵੀ, ਮੈਲਬਰਨ ਵੇਲੇ ਬਹੁਤ ਪ੍ਰੋਮੀਨੈਂਟ ਰੂਪ 'ਚ ਸਾਹਮਣੇ ਆਈ, ਬ੍ਰਿਸਬੇਨ ਦੇ ਵੇਲੇ ਥੋੜੀ ਜਿਹੀ ਅੰਡਰ ਰਹੀ ਕਿਉਂਕਿ ਆਲਰੇਡੀ ਜਿਹੜਾ ਉਹ ਪੁਲਿਸ ਔਰ ਦੂਸਰੀ ਅਲਰਟ ਸੀ। ਔਰ ਇੱਥੇ ਅਸੀਂ ਦੇਖਦੇ ਹਾਂ ਕਿ ਵੀ ਲੰਡਨ 'ਚ ਉਹਨਾਂ ਨੇ ਪਹਿਲੇ ਦਿਨ ਤਾਂ ਰੌਲਾ ਨਹੀਂ ਜਿਹੜਾ ਉਸ ਦੇ ਉੱਤੇ ਮੀਡੀਆ 'ਚ ਹੀ ਰੌਲਾ ਪਾਇਆ। ਦੂਜੇ ਦਿਨ 200-250 ਇੰਡੀਅਨਸ ਜਿਹੜੇ ਨੇ ਉੱਥੇ ਪਹੁੰਚ ਗਏ ਜੀ, ਤਿਰੰਗਾ ਰੈਲੀ ਸੋਲੀਡੈਰਿਟੀ ਵਿਦ ਇੰਡੀਆ। ਅਗਲੇ ਦਿਨ 2000 ਸਿੱਖ ਪਹੁੰਚ ਗਿਆ ਇਹਨਾਂ ਦੇ ਕਹਿਣ ਮੁਤਾਬਕ, ਹਾਲਾਂਕਿ ਉਹ 10,000 ਸੀ। ਉਹਨਾਂ ਨੇ ਵੀ ਜਵਾਬ ਦਿੱਤਾ। ਹੁਣ ਹਰ ਥਾਂ ਇਹਨਾਂ ਦਾ ਹੁੰਦਾ ਹੈ ਵੀ ਕਾਊਂਟਰ ਆ ਕੇ ਪ੍ਰਵੋਕ ਕਰੋ। ਹੁਣ ਵਾਸ਼ਿੰਗਟਨ ਵਾਲੇ 'ਚ ਕਿਉਂਕਿ ਸੰਡੇ ਵਾਲਾ ਤਾਂ ਸਡਨ ਪ੍ਰੋਟੈਸਟ ਹੋਇਆ, ਉਹ ਬਹੁਤ ਪਹਿਲਾਂ ਦਾ ਪਲਾਨ ਨਹੀਂ ਸੀ, ਫਿਰ ਵੀ ਸੈਂਕੜਿਆਂ ਦੀ ਗਿਣਤੀ 'ਚ ਯੰਗਸਟਰ ਸ਼ੋ ਅਪ ਹੋਏ। ਸੋ ਇਹਨਾਂ ਨੇ ਜਿਹੜੀ PTI ਇਹਨਾਂ ਦੀ ਨਿਊਜ਼ ਏਜੰਸੀ ਹੈ ਉਹਦਾ ਅਮਰੀਕਾ ਬਿਊਰੋ ਦਾ ਇੰਚਾਰਜ ਹੈ ਲਲਿਤ ਝਾਅ, ਬੜਾ ਬਦਬੂਦਾਰ ਹਿੰਦੂ ਤਵੀ ਹੈ। ਜਦੋਂ ਇੱਥੇ PTI ਲਈ ਉਹ ਨਵਾਂ ਆਇਆ ਹੀ ਸੀ, ਮੇਰੇ ਖਿਆਲ 12-13 ਸਾਲ ਪਹਿਲਾਂ, ਮੈਨੂੰ ਵੀ ਉਹਨੇ ਇੰਟਰਵਿਊ ਕੀਤਾ ਬਰੀਫ। ਲੇਕਿਨ ਮਤਲਬ ਉਹ ਐਂਡ ਤੱਕ ਉਹਨੂੰ ਅੰਦਾਜ਼ਾ ਹੋ ਗਿਆ ਸੀ ਕਿ ਵੀ ਉਹਦਾ ਦਾਲ ਗਲਣੀ ਨਹੀਂ ਹੈ। ਉਸ ਤੋਂ ਬਾਅਦ ਕਿਤੇ ਵੀ ਜਦੋਂ DC 'ਚ ਕੈਪੀਟਲ ਹਿੱਲ ਤੇ ਕਿਸੇ 1-2 'ਚ ਆਇਆ ਉਹ ਦੂਰੋਂ ਹੀ ਮੁੜ ਜਾਂਦਾ ਹੈ। ਔਰ ਉਹਨੂੰ ਉਹ ਆ ਕੇ ਫੋਟੋਆਂ ਲੈ ਰਹੇ ਸੀ, ਪ੍ਰਵੋਕ ਕਰ ਰਹੇ ਸੀ। ਔਰ ਉਹਨਾਂ ਨੇ ਕਿਹਾ ਡਾਕਟਰ ਬਖਸ਼ੀਸ਼ ਸਿੰਘ ਆਏ ਹੋਏ ਸੀਗੇ ਉਹਨਾਂ ਦੇ ਨਾਲ, ਇੱਕ ਸਿੰਘ ਹੋਰ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਇਹਨਾਂ ਨੇ ਬਾਅਦ ਦੇ ਵਿੱਚ ਜਿਵੇਂ ਇੱਕ ਸਾਰੀ ਕਹਾਣੀ ਬਣਾਈ। ਔਰ ਉਹਨਾਂ ਨੂੰ ਜਿਹੜਾ ਉਹਨੇ ਕਿਹਾ ਵੀ ਤੁਸੀਂ ਸਭ ਫਾਲਸ ਝੂਠੇ ਹੋ, ਇੰਡੀਅਨ ਨੈਰੇਟਿਵ ਗੈਟ ਲੌਸ, ਤੁਹਾਨੂੰ ਅਸੀਂ ਸੱਦਣ ਨਹੀਂ ਗਏ। ਉਹ ਫਿਰ ਵੀ ਹੁੰਦਾ ਰਿਹਾ। ਫਿਰ ਯੰਗ ਮੈਨ ਨੇ ਥੋੜਾ ਜਿਹਾ ਅੰਗਰੇਜ਼ੀ 'ਚ ਪੰਜਾਬੀ ਵਾਲੀ ਇੱਕ ਅੱਧੀ ਗੱਲ ਕਹਿ ਦਿੱਤੀ ਔਰ ਉਹਨੂੰ ਬਣਾ ਕੇ ਇੰਨੀ ਵੱਡੀ ਸਟੋਰੀ ਇਹਨਾਂ ਨੇ ਬਣਾਈ ਸਾਰੇ ਮੀਡੀਆ 'ਚ ਕਿ ਜੀ ਅਟੈਕ ਕਰਤਾ ਹੈ। bid to target Indian mission foiled by cops in Washington, scribe abused and assaulted, Ministry of External Affairs flays attack। ਕਿ ਹਮਲਾ ਕਰਤਾ ਉਹਨਾਂ ਨੇ। ਉਹ ਕਹਿੰਦਾ ਮੇਰੇ ਕੰਨ 'ਚ ਵੱਜਿਆ ਔਰ ਮੈਨੂੰ ਉਹ ਕਿਉਂਕਿ ਖਾਲਿਸਤਾਨ ਦੇ ਝੰਡੇ ਸੀ ਉਹ ਮੁੜੇ ਪਤਾ ਨਹੀਂ ਵੱਜਿਆ ਵੀ ਨਹੀਂ, ਉਹ ਵੀ ਨਹੀਂ ਹੋਇਆ ਕਿਉਂਕਿ ਪੁਲਿਸ ਤਾਂ ਮੌਕੇ ਤੇ ਸੀ, ਸੀਕ੍ਰੇਟ ਸਰਵਿਸ ਵੀ ਸੀ ਉਹਨਾਂ ਦੀ। ਪਰ ਇਸ ਨੂੰ ਇਹਨਾਂ ਨੇ ਇਸ ਲੈਵਲ ਦੇ ਉੱਤੇ ਬਣਾਇਆ। ਔਰ ਫਿਰ ਜੇ ਤੁਸੀਂ ਉਸੇ PTI ਜਿਹਦਾ ਬਿਊਰੋ ਚੀਫ ਹੈ ਉਹਦੀ ਸਟੋਰੀ, ਖਾਲਿਸਤਾਨ ਸਪੋਰਟਰਸ ਟਰਾਈ ਟੂ ਇਨਸਾਈਟ ਵਾਇਲੈਂਸ ਐਟ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ, ਸੀਕ੍ਰੇਟ ਸਰਵਿਸ ਪੁਲਿਸ ਫਾਇਰਡ देयर ਬਿਡ, Indian ambassador to US Taranjeet Singh Sandhu was not in the embassy at the time of the protest। ਹੁਣ ਇਹ ਕਹਾਣੀ ਬਣਾ ਰਹੇ ਨੇ ਜੀ ਜੇ ਸੀਕ੍ਰੇਟ ਸਰਵਿਸ ਜਾਂ ਕਾਪਸ ਨਾ ਹੁੰਦੇ ਤਾਂ ਲਲਿਤ ਝਾਅ ਤਾਂ ਪੁੱਠਾ ਪਿਆ ਹੋਣਾ ਸੀ ਵੀ ਉਹਨਾਂ ਨੇ ਛੱਡਣਾ ਨਹੀਂ ਸੀ। ਸਿਰਫ ਇਹ ਸਾਰਾ ਇੱਕ ਕ੍ਰੀਏਟ ਕਰ ਰਹੇ ਨੇ ਇਸ ਕਿਸਮ ਦਾ ਮਾਹੌਲ। ਹਾਲਾਂਕਿ ਥਰੂ ਆਊਟ ਜਿੰਨੇ ਪ੍ਰੋਟੈਸਟ ਨੇ ਉਹ ਬਿਲਕੁਲ ਪੀਸਫੁਲ ਨੇ। ਔਰ ਅਸੀਂ ਜਿਹੜਾ ਇਹ ਰਿਪੀਟਡਲੀ ਰਿਮਾਈਂਡ ਵੀ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਨਾ ਪ੍ਰੋਟੈਸਟ ਥੰਮਣ, ਨਾ ਇਹਨਾਂ ਦਾ ਜ਼ੁਲਮ ਥੰਮਣ ਵਾਲਾ ਹੈ, ਬਿਲਕੁਲ ਨਾ ਸਾਡੇ ਪ੍ਰੋਟੈਸਟ ਥੰਮਣ ਵਾਲੇ ਨੇ। ਸੋ ਅਸੀਂ ਆਪਣੇ ਵਿਊਅਰਸ ਨੂੰ ਔਰ ਜਿੱਥੋਂ ਤੱਕ ਵੀ ਜਿਹੜੇ ਬਾਅਦ ਦੇ ਵਿੱਚ ਵੀ ਸਾਡੇ ਦੇਖਦੇ ਨੇ ਵੀਡੀਓਜ਼, ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਕੋਈ ਵੀ ਜਦੋਂ ਤੁਸੀਂ ਪ੍ਰੋਟੈਸਟ ਤੇ ਵੀ ਹੁੰਦੇ ਹੋ ਖੱਬੇ ਸੱਜੇ ਤੁਸੀਂ ਦੇਖੋ ਕੌਣ ਹੈ। ਕੋਈ ਵੀ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਦਾ ਹੈ ਦੂਸਰਾ ਉਹਨੂੰ ਪਛਾਣੋ, ਉਹਨੂੰ ਰਿਪੋਰਟ ਕਰੋ। ਜਿਹੜੇ ਕੰਟਰੋਲ ਕਰ ਰਹੇ ਹੁੰਦੇ ਨੇ ਸਟੇਜ ਤੋਂ ਉਹ ਵਾਰ-ਵਾਰ ਇਹ ਰਿਮਾਈਂਡਰ ਦੇਣ ਕਿ ਭਾਈ ਅਸੀਂ ਬਿਲਕੁਲ ਪੀਸਫੁਲ ਹੈ। ਜੇ ਕੋਈ ਵੀ ਇਸ ਕਿਸਮ ਦੀ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਾਪਸ ਦੇ ਹਵਾਲੇ ਕਰੋ ਕਿਉਂਕਿ ਈਵਨ ਜਿਹੜੀ ਅਜਨਾਲਾ ਘਟਨਾ ਹੈ ਮੈਨੂੰ ਕੋਈ ਇਹ ਭੁਲੇਖਾ ਨਹੀਂ ਹੈ। ਔਰ ਜੇ ਆਇਡੈਂਟੀਫਾਈ ਪ੍ਰੋਪਰਲੀ ਕੀਤਾ ਜਾਏਗਾ ਤਾਂ ਇਹ ਕੰਮ ਵੀ ਜਿਹੜੇ ਇਹਨਾਂ ਦੇ ਵਿੱਚ ਵਾੜੇ ਹੋਏ ਏਜੰਟ ਭਾਵੇਂ ਉਹ ਅੰਮ੍ਰਿਤ ਛਕਾ ਕੇ ਵਿੱਚ ਵਾੜੇ ਹੋਣੇ ਨੇ,
ਇਹ ਉਹਨਾਂ ਦੀ ਕਰਤੂਤ ਸੀ। ਇਹੀ ਕੰਮ, ਕਿਉਂਕਿ ਸਾਨੂੰ ਅੰਦਰੂਨੀ ਸੋਰਸਿਸ ਤੋਂ ਪਤਾ ਹੈ ਕਿ ਵੀ ਜਦੋਂ ਜਲੰਧਰ ਦੇ ਵਿੱਚ ਮਾਡਲ ਟਾਊਨ ਕੁਰਸੀਆਂ ਤੋੜ ਕੇ ਸਾੜਨ ਵਾਲੀ ਗੱਲ ਹੋਈ, ਉਸ ਸ਼ਾਮ ਵੀ ਉਹਨਾਂ ਦੇ ਇਕੱਠ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਉਹ ਕਾਫੀ ਗੁੱਸੇ 'ਚ ਸੀ ਕਿ ਭਾਈ ਇਹ ਤੁਸੀਂ ਕੀ ਸ਼ੁਰੂ ਕਰ ਦਿੱਤਾ ਹੈ ਜਾਂ ਦੂਜਾ। ਹਾਲਾਂ ਪਬਲਿਕਲੀ ਉਹਨਾਂ ਨੇ ਕੰਡੈਮ ਨਹੀਂ ਕੀਤਾ, ਲੇਕਿਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ। ਔਰ ਇਹ ਸਾਰਾ ਹੀ ਨੈਰੇਟਿਵ ਜਿਹੜਾ ਹੈ ਉਹ ਵਾਇਲੈਂਸ ਸਿਰਫ ਤੇ ਸਿਰਫ ਇੰਡੀਅਨ ਸਟੇਟ ਦੇ ਹੱਕ 'ਚ ਜਾਂਦੀ ਹੈ। ਸੋ ਜੇ ਪ੍ਰੋਟੈਸਟ ਦੀ ਗੱਲ ਕਰੀਏ ਤੇ ਜੇ ਮੈਂ ਕੱਲੇ ਦਾ ਜ਼ਿਕਰ ਕਰਾਂ ਤਾਂ ਫਿਰ ਮੇਰਾ ਖਿਆਲ ਹੈ ਕਿ ਇੱਕ ਪੂਰਾ ਅੱਜ ਦਾ ਪ੍ਰੋਗਰਾਮ ਪ੍ਰੋਟੈਸਟ ਤੇ ਹੋਏਗਾ, ਪਰ ਅਸੀਂ ਜਿੰਨੇ ਇੱਕ ਦੀ ਰਿਪੋਰਟਿੰਗ ਵੀ ਸਾਡੇ ਕੋਲ ਆਲਮੋਸਟ ਸਾਰੇ ਟੀਵੀ 84 ਵੱਲ ਹੋਪ ਨਾਲ ਵੀ ਦੇਖਦੇ ਨੇ ਕਿ ਭਾਈ ਜਿਹੜਾ ਉਹ ਹੋਏ। ਔਰ ਜਿਵੇਂ ਸਾਡੇ ਆਟਵਾ ਤੋਂ ਪ੍ਰੋਟੈਸਟ ਜਿਹੜਾ ਵੀਕਐਂਡ ਦੇ ਉੱਤੇ ਸੀ, ਸਾਡੇ ਵੀਰ ਮਨਵੀਰ ਸਿੰਘ ਉਹਨਾਂ ਨੇ ਜਿਹੜਾ ਉਹ ਬੜੇ ਚੰਗੇ ਢੰਗ ਨਾਲ, ਪਹਿਲਾਂ ਤਾਂ ਇੱਕ ਵੱਡਾ ਪ੍ਰੋਟੈਸਟ ਹੋਇਆ ਜਿਹਨੂੰ ਅਸੀਂ ਕਵਰ ਕੀਤਾ ਸੀ, ਇੱਕ ਜਿਹੜਾ ਲਸਾਲ ਔਰ ਦੂਸਰੇ ਗੁਰਦੁਆਰਿਆਂ ਵੱਲੋਂ ਆਟਵਾ 'ਚ ਰੱਖਿਆ ਗਿਆ ਸੀ, ਉਸ 'ਚ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ। ਔਰ ਇਹ ਸਾਰੇ ਦੇ ਨਾਲ ਖਾਸ ਸੀ ਕਿ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਿਪ ਆਫ ਹੁਣ ਅੰਦਰੋਂ ਵੀ ਮਿਲ ਜਾਂਦੀ ਹੈ ਜਿਹੜੇ ਸਿੰਪੈਥਾਈਜ਼ਰ ਨੇ ਕਿ ਭਾਈ ਉਹ ਤਾਂ ਜਿਹੜਾ ਹਾਈ ਕਮਿਸ਼ਨਰ ਹੈ ਉਹ ਤਾਂ ਮੌਂਟਰੀਅਲ ਗਿਆ ਹੋਇਆ ਹੈ ਕਿਸੇ ਹੋਰ ਫੰਕਸ਼ਨ 'ਚ, ਤੇਲਗੂ ਭਾਸ਼ਾ ਵਾਲਿਆਂ ਦੇ। ਇਹ ਸਿੰਘ ਉੱਥੇ ਵੀ ਪਹੁੰਚ ਗਏ, ਉਹਦੀ ਝੰਡੇ ਵਾਲੀ ਕਾਰ ਜਾਂ ਦੂਜੇ ਉਹਨੂੰ ਆਪਣੇ ਝੰਡੇ ਦਿਖਾ ਕੇ ਜ਼ਿੰਦਾਬਾਦ ਮੁਰਦਾਬਾਦ ਕਰਕੇ ਇਹਨੂੰ ਕਹਿੰਦੇ ਨੇ ਚੇਜ਼। ਇਹ ਤਾਂ ਅੰਮ੍ਰਿਤਪਾਲ ਸਿੰਘ ਨੂੰ ਚੇਜ਼ ਦੇਣ ਦੀ ਗੱਲ ਕਰ ਰਹੇ ਨਾ ਕਿ ਵੀ ਉਹ ਜਿਵੇਂ ਉਹ ਪਿੱਛੇ ਲੱਗੇ ਹੋਏ ਨੇ ਤੇ ਚੇਜ਼ ਪਤਾ ਨਹੀਂ ਕਿੰਨੇ ਕੁ ਹੈ। ਲੇਕਿਨ ਇਹਨਾਂ ਦਾ ਇਹ ਹਾਈ ਕਮਿਸ਼ਨਰ ਔਰ ਇਹਨਾਂ ਦੇ ਐਂਬੈਸਡਰ ਇਹ ਘਰੋਂ ਨਹੀਂ ਨਿਕਲਣਗੇ ਇਹਨਾਂ ਨੂੰ। ਔਰ ਜਿੱਥੇ ਕਿਸੇ ਸਿੱਖ ਦੇ ਨਜ਼ਰ ਹੀ ਪਏ ਇਹਨਾਂ ਨੂੰ ਹਾਰਮ ਨਹੀਂ ਕਰਨਾ ਹੈ, ਪਰ ਇਹਨਾਂ ਨੂੰ ਸ਼ਰਮ ਦੇਣੀ ਹੈ ਕਿ ਲਾਂਤੀਓ ਤੁਸੀਂ ਇੰਨੇ ਅਕਰਤਗਾਨ ਹੋ, ਜਿਸ ਕੌਮ ਨੇ ਤੁਹਾਨੂੰ 1000 ਸਾਲ ਦੀ ਗੁਲਾਮੀ ਚੋਂ ਕੱਢ ਕੇ ਰਾਜ ਭਾਗ ਦਿੱਤਾ ਹੈ, ਤੁਸੀਂ ਇਹ ਸ਼ਰਮ ਦੇ ਨਾਲ ਹੀ ਜਿਹੜਾ ਹੈ ਇਹਨਾਂ ਨੂੰ ਮਾਰਨ ਦੀ ਲੋੜ ਹੈ। ਇਹਨਾਂ ਦੇ ਉੱਤੇ ਕੋਈ ਹਿੰਸਕ ਕੰਮ ਕਰਨ ਦੀ ਲੋੜ ਨਹੀਂ ਹੈ। ਔਰ ਇਹ ਵੱਡੇ ਪ੍ਰੋਟੈਸਟ ਜਿਹੜੇ ਨੇ ਉਹ ਚੱਲ ਹੀ ਰਹੇ ਨੇ। ਪੱਕਾ ਮੋਰਚਾ ਜਿਵੇਂ ਸੈਨ ਫਰਾਂਸਿਸਕੋ 'ਚ ਝੰਡੇ ਗੱਡੇ ਹੋਏ ਨੇ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਪੱਕਾ ਜਿਹੜਾ ਉਹਨਾਂ ਨੇ ਆਸਟ੍ਰੇਲੀਆ ਦੀ ਕੈਪੀਟਲ ਕੈਨਬਰਾ 'ਚ ਝੰਡਾ ਗੱਡਿਆ ਹੋਇਆ। 6 ਮੈਂਬਰ ਪਾਰਲੀਮੈਂਟ ਆਲਰੇਡੀ ਸਪੋਰਟ 'ਚ ਆਏ ਨੇ ਔਰ ਇਨਰ ਲੌਬੀ ਵੀ ਚੱਲ ਰਹੀ ਹੈ। ਬਹੁਤ ਸਾਰੇ ਜਿਹੜੇ ਨੇ ਹਮਦਰਦੀ ਦਾ ਇਜ਼ਹਾਰ ਕਰ ਰਹੇ ਨੇ। ਔਰ ਇਸ ਵੀਕਐਂਡ ਦੇ ਉੱਤੇ ਤਿੰਨੋਂ ਹੀ ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਆਸਟ੍ਰੇਲੀਆ 'ਚ ਹੋਏ ਨੇ। ਸਿਡਨੀ 'ਚ ਵੀ ਹੋਇਆ ਬਿਲਕੁਲ, ਔਰ ਮੈਲਬਰਨ ਦੇ ਵਿੱਚ ਵੀ, ਔਰ ਬ੍ਰਿਸਬੇਨ ਦੇ ਵਿੱਚ ਵੀ, ਔਰ ਬਾਕੀ ਯੂਰਪ 'ਚ ਫਰਾਂਸ, ਇਟਲੀ, ਇੰਨੇ ਟਾਊਨ ਇੰਨੇ ਸ਼ਹਿਰ ਨੇ ਮੇਰੇ ਕੋਲੋਂ ਕਾਊਂਟ ਨਹੀਂ ਹੋਏਗਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਿਊਯਾਰਕ ਦੇ ਵਿੱਚ ਆਲਰੇਡੀ ਪ੍ਰੋਟੈਸਟ ਅਸੀਂ ਕੀਤਾ ਸੀ, ਲੇਕਿਨ ਬੀਤੇ ਕੱਲ ਸੰਡੇ ਉਹ ਨੌਜਵਾਨਾਂ ਦਾ, ਜਿਵੇਂ ਮੈਂ ਕਿਹਾ ਵੀ ਯੂਥ ਹੀ ਆਰਗੇਨਾਈਜ਼ ਕਰਦਾ ਹੈ, ਉਹਨਾਂ ਨੇ ਇੱਕ ਵੱਡੀ ਕਾਰ ਰੈਲੀ ਜਿਹੜੀ ਹੈ ਗੁਰਦੁਆਰਾ ਬਾਬਾ ਮੱਖਣ ਸ਼ਾਹ ਜਿਹੜਾ 118th ਸਟਰੀਟ ਤੇ ਹੈ ਗੁਰਦੁਆਰਾ ਸਾਹਿਬ, ਉੱਥੋਂ ਸ਼ੁਰੂ ਕਰਕੇ ਟਾਈਮ ਸਕੁਅਰ, ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਸੀ ਕਿ ਕਈ ਘੰਟੇ ਜਿਹੜੇ ਨੇ ਉਹ ਜਿਹੜਾ ਉਹ ਸੜਕ ਦੇ ਉੱਤੇ, ਔਰ ਹਾਲਾਂ ਪੁਲਿਸ ਦਾ ਬੰਦੋਬਸਤ ਸੀ। ਔਰ ਟਾਈਮ ਸਕੁਅਰ 'ਚ ਉਹਨਾਂ ਨੇ ਵੱਡਾ ਇਕੱਠ ਕੀਤਾ ਔਰ ਟਾਈਮ ਸਕੁਅਰ ਦੀ ਸਕਰੀਨ ਦੇ ਉੱਤੇ ਜਿਹੜਾ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਤਸਵੀਰ ਚੱਲ ਰਹੀ ਸੀ। ਔਰ ਜਦੋਂ ਟਾਈਮ ਸਕੁਅਰ 'ਚ ਕੁਝ ਹੁੰਦਾ ਹੈ ਇੰਡੀਅਨ ਮੀਡੀਆ ਉਹਨੂੰ ਇਗਨੋਰ ਨਹੀਂ। ਇਹ ਖਬਰ ਵੀ ਬਣੀ ਕਿ ਜੀ ਹੁਣ ਜਿਹਨੂੰ ਉਹ ਚੇਜ਼ ਦੇ ਕੇ ਕਹਿ ਰਹੇ ਨੇ ਉਹ ਤਾਂ ਫੋਟੋਆਂ ਉਹਦੀਆਂ ਉੱਥੇ ਲਾ ਰਹੇ ਨੇ ਕਿ ਜੀ ਇਹ ਦੇਖੋ ਪਹੁੰਚ ਗਿਆ, ਹੁਣ ਉੱਤਰਾਖੰਡ ਪਹੁੰਚ ਗਿਆ, ਹੁਣ ਨੇਪਾਲ ਪਹੁੰਚ ਗਿਆ, ਹੁਣ ਦੂਜਾ ਪਹੁੰਚ ਗਿਆ। ਪਰ ਟਾਈਮ ਸਕੁਅਰ ਦੇ ਵਿੱਚ ਬੜਾ ਜ਼ਬਰਦਸਤ ਇਕੱਠ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਕਰੀਨ ਦੇ ਉੱਤੇ ਤਸਵੀਰ ਲਗਾਤਾਰ, ਕਿਉਂਕਿ ਅੱਜ ਕੱਲ੍ਹ ਮੌਸਮ ਵੀ ਵਧੀਆ ਹੈ ਔਰ ਉਦੋਂ ਦਿਨ ਵੀ ਕੱਲ ਵਧੀਆ ਸੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਟੂਰਿਸਟ ਨੇ ਉਹਨਾਂ ਨੇ ਦੇਖਿਆ, ਉਹਨਾਂ ਦੀ ਕਿਉਰਿਓਸਿਟੀ ਵੀ ਸੀ ਕੀ ਚੱਲ ਰਿਹਾ ਔਰ ਕੀ ਨਹੀਂ ਚੱਲ ਰਿਹਾ। ਔਰ ਫਿਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਟਾਊਨ ਹਿਊਸਟਨ ਦੇ ਵਿੱਚ ਵੱਡਾ ਪ੍ਰੋਟੈਸਟ, ਔਰ ਸਾਨੂੰ ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਸਾਡੇ 91-92 ਤੋਂ ਮੇਜ਼ਬਾਨ ਵੀ ਨੇ ਔਰ ਲਗਾਤਾਰਤਾ ਨਾਲ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ, ਉਹਨਾਂ ਦੇ ਬੇਟਾ ਗੁਰਵਿੰਦਰ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਨੇ ਔਰ ਖੁਦ ਵੀ ਹੀ ਇਜ਼ ਅ ਵੈਰੀ ਗੁੱਡ ਸਪੀਕਰ, ਉਹਨਾਂ ਦਾ ਅੱਗੋਂ ਬੇਟਾ ਅਮਰੀਕ ਸਿੰਘ, ਔਰ ਅੱਜ ਉਹਨਾਂ ਦੇ ਦਾਦਾ ਜੀ ਨੇ ਸੁਰਿੰਦਰ ਸਿੰਘ ਗਿੱਲ ਹੋਰਾਂ ਨੇ ਉਸ ਪ੍ਰੋਟੈਸਟ ਦੇ ਉੱਤੇ ਛੋਟਾ ਜਿਹਾ ਅਮਰੀਕ ਸਿੰਘ ਦਸਤਾਰ ਸਜਾਈ ਹੋਈ ਹੈ, ਬੋਲ ਰਿਹਾ। ਤੇ ਮੈਂ ਵੀ ਐਕਸਲੈਂਟ ਕਹਿ ਕੇ ਥੱਲੇ ਲਿਖਿਆ ਕਿ ਵੀ ਹੁਣ 3rd ਜਨਰੇਸ਼ਨ ਜਿਹੜੀ ਹੈ ਉਹ ਖਾਲਿਸਤਾਨ ਦੀ ਸਟੈਂਡਰਡ ਬੀਅਰਰ ਬਣ ਗਈ। ਔਰ ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ
ਦੇਖਦੇ ਹਾਂ ਕਿ ਇਹ ਗੱਲ ਅੱਗੇ ਤੁਰ ਰਹੀ ਹੈ। ਅੱਛਾ। ਐਟਲਾਂਟਾ ਜਾਰਜੀਆ ਦੀ ਕੈਪੀਟਲ, ਔਰ ਅੱਜ ਜਦੋਂ ਮੈਨੂੰ ਐਟਲਾਂਟਾ ਵਾਲਿਆਂ ਦਾ ਆਇਆ ਕਿ ਭਾਈ ਅਸੀਂ ਵੀ ਮੈਂ ਕਿਹਾ ਤੁਸੀਂ ਐਟਲਾਂਟਾ ਵਾਲੇ ਕਦੋਂ ਦੇ ਕਰਨ ਲੱਗ ਗਏ ਪ੍ਰੋਟੈਸਟ, ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਬੜੀ ਖੂਬਸੂਰਤ ਹੈ। ਦਰਸ਼ਕ ਜਿਉਂ-ਜਿਉਂ ਮੈਂ ਗੱਲ ਕਰ ਰਿਹਾ ਪਿਕਚਰਸ ਨਾਲ ਦੇਖ ਰਹੇ ਹੋਣਗੇ, ਔਰ ਬੜੀ ਬਰੀਫ ਔਰ ਈਵਨ ਹਾਲਾਂਕਿ ਵਰਕਿੰਗ ਡੇ ਹੈ ਔਰ ਐਟਲਾਂਟਾ ਵਰਗਾ ਸ਼ਹਿਰ 100 ਤੋਂ ਜ਼ਿਆਦਾ ਪ੍ਰੋਟੈਸਟਰ, ਔਰ ਉੱਥੇ ਅਗੇਨ ਜਿਹੜੀ ਲੀਡ ਹੈ ਉਹ ਯੰਗਸਟਰਸ ਦੇ ਕੋਲ ਹੈ। ਔਰ ਉਹਨਾਂ ਨੇ ਜਿਸ ਤਰੀਕੇ ਦੀ ਸਾਰੀ ਪ੍ਰੈਸ ਰਿਲੀਜ਼ ਔਰ ਦੂਸਰੀ ਬਣਾਈ, ਉਹਨਾਂ ਨੇ ਇੰਡੀਆ ਨੂੰ ਉਹਨਾਂ ਨੇ ਕਿਹਾ ਜੀ ਇਹ ਆਲਰੇਡੀ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ। ਜੇ ਤੁਸੀਂ ਵਰਲਡ ਪ੍ਰੈਸ ਫਰੀडम ਇੰਡੈਕਸ ਤੇ ਦੇਖੋ ਤੇ 180 ਮੁਲਕਾਂ ਚੋਂ 150ਵੇਂ ਨੰਬਰ 'ਚ ਭਾਰਤ ਹੈਗਾ, ਔਰ ਉੱਥੇ ਪੀਸਫੁਲ ਅਸੈਂਬਲੀ ਔਰ ਇੰਟਰਨੈਟ ਸਰਵਿਸਿਜ਼ ਬੰਦ, ਫੜੋ ਫੜੀ, ਆਰਬਿਟਰੀ ਡਿਟੈਂਸ਼ਨਸ ਔਰ ਦਿਸ ਦੈਟ। ਉਹਨਾਂ ਦੀ ਪ੍ਰੈਸ ਰਿਲੀਜ਼ ਉਹਨਾਂ ਨੇ ਕਿਹਾ ਕਿ ਭਾਈ ਔਰ ਇਹ ਅੰਮ੍ਰਿਤਪਾਲ ਸਿੰਘ ਨੂੰ ਅਰੈਸਟ ਕਰਕੇ ਸਾਇਲੈਂਸ ਕਰਨ ਦਾ ਮਤਲਬ ਜਿਹੜਾ ਈਵਨ ਧਾਰਮਿਕ ਪ੍ਰਚਾਰ ਕਰਨ ਵਾਲਾ ਬੰਦਾ ਹੈ ਉਸ ਦੇ ਰਸਤੇ ਦੇ ਵਿੱਚ ਇਹ ਵੱਡੀ ਰੁਕਾਵਟ ਬਣੇ ਹੋਏ ਨੇ। ਔਰ ਇਸੇ ਤਰ੍ਹਾਂ ਜੋ ਵਾਸ਼ਿੰਗਟਨ ਦੇ ਵਿੱਚ ਇਹਨਾਂ ਨੇ ਪੀਸਫੁਲ ਪ੍ਰੋਟੈਸਟ ਦੇ ਉੱਤੇ ਜਿਸ ਕਿਸਮ ਦਾ ਵਾਵੇਲਾ ਸ਼ੁਰੂ ਕੀਤਾ ਹੋਇਆ, ਉੱਥੋਂ ਰਿਸਪੌਂਸ ਵੀ ਆਇਆ, ਉਹਨਾਂ ਦੀ ਵੀ ਪੂਰੀ ਸਟੇਟਮੈਂਟ ਹੈ ਕਿ ਭਾਈ ਇਹ ਬਿਲਕੁਲ ਝੂਠਾ ਨੈਰੇਟਿਵ ਹੈ। ਇਹਨਾਂ ਨੇ ਪ੍ਰਵੋਕ ਕਰਕੇ ਇੱਕ ਜਿਹੜੇ ਉਹ ਸਾਰੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਔਰ ਪ੍ਰਵੋਕ ਕੋਈ ਆਮ ਨਹੀਂ ਸੀ ਕਰ ਰਿਹਾ, ਪੀਟੀਆਈ ਦਾ ਬਿਊਰੋ ਚੀਫ ਕਰ ਰਿਹਾ ਸੀ। ਔਰ ਕਿਉਂਕਿ ਮੈਂ ਤਾਂ ਜਦੋਂ ਦੇਖਿਆ, ਮੈਂ ਤਾਂ ਇਹਨੂੰ ਲਲਿਤ ਝਾਅ ਨੂੰ ਜਦੋਂ ਉਹਦੀ ਅਜੇ ਅਪਾਇੰਟਮੈਂਟ ਹੀ ਹੋਈ ਸੀ ਪਹਿਲੇ 6 ਮਹੀਨੇ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਸੀ। ਔਰ ਇਹ ਜਿਹੜਾ ਇਸ ਦੇ ਨਾਲ ਮੀਡੀਆ ਦੇ ਵਿੱਚ ਸ਼ੈਤਾਨੀ ਦਾ ਕੰਮ ਇਹਨਾਂ ਦਾ ਬਰਾਬਰ ਚੱਲ ਰਿਹਾ। ਪਰ ਜਿਵੇਂ ਯੂਕੇ ਦੇ ਵਿੱਚ ਇੱਕ ਇਹਨਾਂ ਦਾ ਪੇਰੋਲ ਦੇ ਉੱਤੇ ਐਮਪੀ ਹੈ ਬੌਬ ਬਲੈਕਮੈਨ, ਉਸ ਨੇ ਕਿਹਾ ਜੀ ਖਾਲਿਸਤਾਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ। ਇਹ ਜੋ 6ਵੀਂ ਵਾਰ ਹੈ ਜਦੋਂ ਭਾਰਤੀ ਹਾਈ ਕਮਿਸ਼ਨ ਤੇ ਹਮਲਾ ਹੋਇਆ, ਔਰ ਹਾਊਸ ਆਫ ਕਾਮਨਸ ਦੇ ਆਗੂ ਪੈਨਰੀ ਮੋਡਰਟ ਨੂੰ ਨੇ ਐਡਰੈਸ ਕਰਦਾ ਕਿ ਇਹ ਹਮਲਾ ਭਾਰਤ ਦਾ ਅਪਮਾਨ ਹੈ। ਹੁਣ ਇਹੀ ਹੈ ਕਿ ਭਾਈ ਜੀ ਦੀ ਜੇਬ ਦੇ ਵਿੱਚ ਪੈਸੇ ਜਾਂਦੇ ਨੇ ਉਹ, ਲੇਕਿਨ ਜਿਵੇਂ ਸਿੱਖ ਐਮਪੀ ਬੀਬੀ ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੀਸੀ, ਹਾਲਾਂਕਿ ਕੁਛ ਦਾ ਇਤਰਾਜ਼ ਸੀ ਕਿ ਜੋ ਨਹੀਂ ਬੋਲੇ। ਮੈਂ ਕਿਹਾ ਸੀ ਵੀ ਠੀਕ ਹੈ, ਉਹਨਾਂ ਨੇ ਟਵੀਟ ਕੀਤੇ ਹੋਏ ਨੇ, ਹਾਲਾਂਕਿ ਉਹਨਾਂ ਦਾ ਬਹੁਤਾ ਮੀਡੀਆ 'ਚ ਜ਼ਿਕਰ ਨਹੀਂ ਹੋਇਆ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿੱਥੇ ਇਹ ਨੈਗੇਟ ਕਰ ਰਹੇ ਨੇ। ਹੁਣ ਸਿਡਨੀ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਗੈਲੀਪੋਲੀ ਦੀ ਜੰਗ ਫਸਟ ਵਰਲਡ ਵਾਰ ਦੀ ਹੋਈ, ਉਹਦੇ ਸਿੱਖ ਸੋਲਜਰਸ ਔਰ ਆਸਟ੍ਰੇਲੀਅਨ ਸੋਲਜਰਸ ਦਾ ਖੂਨ ਸਾਂਝੇ ਤੌਰ ਦੇ ਉੱਤੇ ਡੁੱਲਿਆ ਸੀ। ਔਰ ਉਹਨਾਂ ਨੇ ਸਿਡਨੀ ਦੇ ਵਿੱਚ ਉਸ ਸਿਡਨੀ ਦੇ ਹਵਾਲੇ ਨਾਲ ਹੀ ਖਬਰ ਹੈ ਕਿ ਭਾਈ ਉਹਨਾਂ ਨੇ ਸਿਡਨੀ ਦੇ ਵਿੱਚ ਇੱਕ ਬੁੱਤ ਸਿੱਖ ਦਾ ਜਿਹੜਾ ਪਹਿਲੀ ਸੰਸਾਰ ਜੰਗ ਦੇ ਵੇਲੇ ਜਿਹੜਾ ਇੱਕ ਰੋਲ ਮਾਡਲ ਦੇ ਤੌਰ ਤੇ ਸਿੱਖਾਂ ਨੂੰ ਦੱਸਣ ਦੇ ਲਈ 3 ਸਾਲ ਤੋਂ ਉਹ ਪ੍ਰੋਗਰਾਮ ਕਰ ਰਹੇ ਸੀ ਕਿ ਵੀ ਪਾਰਕ ਦੇ ਵਿੱਚ ਬੁੱਤ ਲਾਇਆ ਜਾਏ। ਔਰ ਇਹ ਜਿਹੜਾ ਬਲੈਕ ਟਾਊਨ ਦੇ ਮੇਅਰ ਟੋਨੀ ਬਲੇਸਟੇਲ ਨੇ ਇਹ ਬੁੱਤ ਲਾਇਆ, ਇਹਨੂੰ ਲੋਕਾਂ ਦੇ ਸਮਰਪਿਤ ਕੀਤਾ। ਜੇ ਦਰਸ਼ਕ ਉਸ ਦੀਆਂ ਪਿਕਚਰਸ ਵੀ ਜੇ ਦਿਖਾ ਰਹੇ ਹੁਣ, ਮੈਂ ਭੇਜੀਆਂ ਹੋਈਆਂ ਨੇ ਟੈਕਨੀਕਲ ਟੀਮ ਨੂੰ ਆਸਟ੍ਰੇਲੀਆ ਦੇ ਹਵਾਲੇ ਨਾਲ, ਕਿ ਬਿਗਲ ਵਜਾ ਕੇ ਸਾਰੇ ਸਿਪਾਹੀਆਂ ਨੇ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਗਈ। 1 ਮਿੰਟ ਦਾ ਮੌਨ ਵੀ ਸੀ। ਔਰ ਇਹ ਜਿਹੜਾ ਇਹ ਸਾਰੇ ਦੀ ਇੱਕ ਖਾਸ ਗੱਲ ਹੋਰ ਹੈ ਕਿ ਵੀ ਇਹ ਭਾਵੇਂ ਲੋਕਲ ਕਮਿਊਨਿਟੀ ਦਾ ਐਫਰਟ ਸੀ ਔਰ ਉਸ ਦੇ ਵਿੱਚ ਹੋਣਾ ਸੀ, ਲੇਕਿਨ ਇਹਦੇ 'ਚ ਸਮੂਹ ਗਲਤੀ ਨਾਲ ਹੋਏ ਜਾਂ ਉੱਥੇ ਆਦਤ ਹੁੰਦੀ ਕਈ ਵਾਰੀ ਗੁਰਦੁਆਰਾ ਪ੍ਰਬੰਧਕਾਂ ਨੂੰ, ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਇਸ ਹਾਈ ਲੈਵਲ ਫੰਕਸ਼ਨ ਦੇ ਲਈ। ਲੇਕਿਨ ਜੋ ਹੀ ਸਿੱਖਾਂ ਨੂੰ ਪਤਾ ਲੱਗਾ ਇਹ ਹੈ, ਉਹਨਾਂ ਨੇ ਮੈਨੇਜਮੈਂਟ ਨੂੰ ਕਿਹਾ ਵੀ ਖਬਰਦਾਰ ਕਿ ਵੀ ਇਹਨੂੰ ਸੱਦਿਆ ਤੁਸੀਂ, ਔਰ ਉਹ ਫਿਰ ਬੈਕ ਟਰੈਕ ਕਰ ਗਏ। ਔਰ ਹਾਈ ਕਮਿਸ਼ਨ ਵੀ ਜੁੱਤੀਆਂ ਤੋਂ ਤਾਂ ਇਹ ਤਾਂ ਨਹੀਂ ਹੈ ਵੀ ਜੁੱਤੀਆਂ ਕੋਈ ਖਲੋ ਕੇ ਮਾਰਨੀਆਂ ਹੁੰਦੀਆਂ, ਵੈਸੇ ਵੀ ਜੁੱਤੀ ਸੁੱਟੀ ਜਾ ਸਕਦੀ, ਉਹ ਮਾਰਨੀ ਨਹੀਂ ਹੈ, ਉਹਨਾਂ ਨੂੰ ਲੱਗਣੀ ਨਹੀਂ ਚਾਹੀਦੀ, ਪਰ ਉਹਨਾਂ ਨੂੰ ਤੁਸੀਂ ਜੁੱਤੀ ਦਿਖਾ ਤਾਂ ਦਿੰਦੇ। ਉਤੋਂ ਇਹ ਡਰਦੇ ਵੀ ਨੇ, ਇਹਦੇ ਤੋਂ ਹੀ ਸਾਡੇ ਪੰਜਾਬੀ ਦਾ ਖਾਣ ਵੀ ਆ ਵੀ ਛਿੱਤਰਾਂ ਦੇ ਕੱਚੇ। ਸੋ ਸਿਡਨੀ ਵਾਲਿਆਂ ਨੇ ਇਹ ਵੀ ਦੱਸਤਾ ਕਿ ਭਾਈ ਤੁਸੀਂ ਭਾਵੇਂ ਪ੍ਰਾਈਮ ਮਿਨਿਸਟਰ ਲੈਵਲ ਤੇ ਨੈਗੇਟ ਕੀਤਾ ਹੈ, ਜਾ ਕੇ ਉਹਨੂੰ ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਕੰਨ 'ਚ ਕਿਹਾ ਵੀ ਸਿੱਖਾਂ ਦੀ ਖਬਰ ਲਿਓ ਚੰਗੀ ਤਰ੍ਹਾਂ। ਪਰ ਇੱਥੇ ਤਾਂ ਸਿੱਖ ਜਿਹੜੇ ਨੇ ਉਹ ਅੱਗੇ ਵੱਧ ਕੇ, ਔਰ ਇਹੀ ਤਰੀਕਾ ਮੈਂ ਸਮਝਦਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਰੀਕੇ ਨਾਲ ਤਸ਼ੱਦਦ ਦਾ ਦੌਰ ਜਿਹੜਾ ਉਹ ਚੱਲਦਾ ਰਹੇਗਾ। ਇਸ ਵੇਲੇ ਜਿਹੜਾ ਜੇ ਪਹਿਲਾਂ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦੇ ਕੇ ਪਿਛਲੇ 9 ਦਿਨਾਂ ਤੋਂ ਜਿਹੜਾ ਉਹ ਕਹਿੰਦੇ ਨੇ ਕਿ ਭਾਈ ਉਹ ਪੰਜਾਬੀ 'ਚ ਕਹਿੰਦਾ ਹੁੰਦਾ ਸੀ ਕਿ ਵੀ ਅਸੀਂ ਤਾਂ
ਸੂਲੀ ਤੇ ਟੰਗੇ ਹੋਏ ਆ। ਨਹੀਂ, ਹੁਣ ਸੂਲੀ ਤੇ ਟੰਗਣਾ ਇਹੀ ਹੁੰਦਾ ਨਾ, ਸੂਲ ਤਾਂ ਕੰਡੇ ਨੂੰ ਹੀ ਕਹਿੰਦੇ ਨੇ ਕਿ ਵੀ ਤੁਸੀਂ ਇਹਨਾਂ 9 ਦਿਨਾਂ 'ਚ ਕਿਹੜਾ ਸਿੱਖ ਘਰ ਹੈ ਜਿਹਦੇ 'ਚ ਚਰਚਾ ਨਹੀਂ ਹੋ ਰਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਬਿਲਕੁਲ ਕੀ ਹੋਇਆ। ਇੰਨੇ ਚੱਕੇ ਨੇ, ਡਿਬਰੂਗੜ੍ਹ ਨਵਾਂ ਕਾਲਾ ਪਾਣੀ ਅਸਾਮ 'ਚ ਲੱਭ ਲਿਆ, ਚੁੱਕ ਕੇ ਤੁਸੀਂ NSA ਲਾ ਕੇ ਕਰ ਰਹੇ ਹੋ। ਬਿਲਕੁਲ ਫੋਨ ਤੁਸੀਂ ਬੰਦ ਕਰਤੇ, ਲੋਕ ਜਿਹੜੇ ਨੇ ਉਹ ਇੰਟਰਨੈਟ ਬੰਦ ਕਰਤਾ। ਇਸ ਲਈ ਡਾਇਸਪੋਰਾ ਸਿੱਖਾਂ ਦਾ, ਕਿਉਂਕਿ ਇਹ ਨਹੀਂ ਹੈ ਕੱਲ ਨੂੰ ਕਿ ਜੀ ਇੱਥੋਂ ਦੇ, ਸਾਡੇ ਤਾਂ ਸਾਰੀਆਂ ਫੈਮਿਲੀਜ਼ ਉੱਥੇ ਬੈਠੀਆਂ ਹੋਈਆਂ ਨੇ, ਸੋ ਇਹ ਸਾਡਾ ਕੇਸ ਬਣਦਾ ਹੈ। ਔਰ ਯੰਗਸਟਰਸ ਨੇ ਬਿਲਕੁਲ ਠੀਕ ਅਗਵਾਈ ਦਿੱਤੀ ਹੈ। ਅਗੇਨ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਵਾਇਲੈਂਸ ਤੋਂ ਬਚੋ। ਵੈਸੇ ਸਿੱਖ ਕਦੇ ਬਾਹਰ ਵਾਇਲੈਂਸ ਕਰਦੇ ਨਹੀਂ, ਕੀਤੀ ਵੀ ਨਹੀਂ ਹੈ, ਲੇਕਿਨ ਇਹਨਾਂ ਨੇ ਕਿਵੇਂ ਜਜ਼ਬਾਤੀ ਮਾਹੌਲ ਨੂੰ, ਜਦੋਂ ਤੁਸੀਂ ਜਜ਼ਬਾਤੀ ਹੁੰਦੇ ਹੋ ਉਦੋਂ ਤੁਸੀਂ ਜਿਹੜਾ ਤੁਹਾਡੇ ਚ ਜਜਮੈਂਟਲ ਐਰਰ ਵੀ ਹੁੰਦਾ, ਉਹਨਾਂ ਨੂੰ ਪਤਾ ਹੈ ਵੀ ਸਾਡੀ ਪਹੁੰਚ ਜਜ਼ਬਾਤੀ ਹੈ ਇਸ਼ੂਜ਼ ਬਾਰੇ, ਇਸ ਲਈ ਜਿਹੜੇ ਆ ਕੇ ਭੜਕਾਟ ਪੈਦਾ ਕਰਦੇ ਨੇ। ਜਿਵੇਂ ਐਟਲਾਂਟਾ ਦੇ ਹਵਾਲੇ ਨਾਲ ਵੀ ਸਿੰਘ ਦੱਸ ਰਹੇ ਸੀ ਕਿ ਜੀ ਜਦੋਂ ਉਹ ਆਏ ਔਰ ਆਪੋਜ਼ਿਟ ਸੜਕ ਦੇ ਉਹਨਾਂ ਦੇ ਜਿਹੜੇ ਨਿਕਲ ਕੇ ਉਹਨਾਂ ਦੇ ਕੌਂਸੂਲੇਟ ਦੇ ਨੇ, ਕਿਉਂਕਿ ਐਟਲਾਂਟਾ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਹੀ ਸੀ, ਉਹ ਪਿਕਚਰਾਂ ਵੀ ਲੈ ਰਹੇ ਨੇ, ਤਾਂ ਇੱਕ ਅੱਧਾ ਕਿਸੇ ਨੂੰ ਕੇਸਰੀ ਪੱਗ ਬਣਾ ਕੇ ਨਾਲ ਖੜਾ ਕੀਤਾ ਹੋਇਆ ਸੀ ਉਹਨਾਂ ਨੇ। ਜਦੋਂ ਹੋਇਆ ਫਿਰ ਕਹਿੰਦੇ ਅੱਧੇ ਘੰਟੇ ਬਾਅਦ ਉਹ ਪੱਗ ਲਾ ਕੇ ਆ ਗਿਆ, ਉਵੇਂ ਹੀ ਰੋਡ ਮੋੜ ਜਿਹੜਾ। ਸੋ ਮਤਲਬ ਇਹ ਹੈ ਕਿ ਵੀ ਇਹ ਵਾਰ-ਵਾਰ ਪ੍ਰੋਵੋਕੇਸ਼ਨ ਹੈ ਔਰ ਇਹ ਹਰ ਥਾਂ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਹੋਏਗੀ। ਹਾਂ, ਆਪਣੇ ਗੁਰਦੁਆਰਿਆਂ ਨੂੰ, ਦੂਸਰਿਆਂ ਨੂੰ ਪ੍ਰੋਪਰ ਪ੍ਰੋਟੈਕਟ ਵੀ ਕਰੀਏ, ਕਾਊਂਟਰ ਕੁਛ ਇਸ ਕਿਸਮ ਦਾ ਵੀ ਕਰ ਸਕਦੇ ਨੇ। ਔਰ ਇਹ ਸਾਰੇ 'ਚ ਸਾਡੀ ਤਾਕਤ ਹੈ ਕਿ ਭਾਈ ਇਹਨਾਂ 9 ਦਿਨਾਂ 'ਚ 5 ਮਿਲੀਅਨ ਸਿੱਖ ਡਾਇਸਪੋਰਾ ਇਨ ਸੋਲੀਡੈਰਿਟੀ ਜਿਹੜਾ ਆਪਣੇ ਧਰਤੀ ਦੇ ਨਾਲ ਖਲੋਤਾ ਹੈ, ਆਪਣੇ ਵੀਰਾਂ ਭੈਣਾਂ ਦੇ ਨਾਲ ਖਲੋਤਾ ਹੈ, ਔਰ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵੀਅਰਸ, ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹੁਕੂਮਤ ਵੱਲੋਂ ਅੰਮ੍ਰਿਤਪਾਲ ਸਿੰਘ ਸੰਬੰਧੀ ਗੁੰਮਰਾਹਕੁਨ ਜਾਣਕਾਰੀਆਂ ਬੜੀ ਤੇਜ਼ੀ ਨਾਲ ਜਿਹੜੀਆਂ ਦਿੱਤੀਆਂ ਜਾ ਰਹੀਆਂ ਔਰ ਸਰਕਾਰੀ ਤੰਤਰ ਅਨੁਸਾਰ ਅੰਮ੍ਰਿਤਪਾਲ ਸਿੰਘ ਹੁਣ ਨੇਪਾਲ ਵਿੱਚ ਪਹੁੰਚ ਚੁੱਕੇ ਹਨ। ਭਾਰਤ ਸਰਕਾਰ ਨੇ ਇਸ ਸੰਬੰਧੀ ਨੇਪਾਲ ਸਰਕਾਰ ਨੂੰ ਵੀ ਅਲਰਟ ਕੀਤਾ ਹੈ ਔਰ ਫੋਟੋਸ਼ਾਪ ਕਰਕੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਪਪਲਪ੍ਰੀਤ ਸਿੰਘ ਦੀਆਂ ਅੱਡ-ਅੱਡ ਥਾਵਾਂ ਤੋਂ
ਜਿਹੜੀਆਂ ਫੋਟੋਆਂ ਨੇ ਔਰ ਸੈਲਫੀਆਂ ਨੇ ਉਹ ਵੀ ਪ੍ਰਚਾਰੀਆਂ ਜਾ ਰਹੀਆਂ ਨੇ। ਸੋ ਕੀ ਅੰਮ੍ਰਿਤਪਾਲ ਸਿੰਘ ਸੱਚਮੁੱਚ ਜਲਾਵਤਨ ਮਹਾਰਾਣੀ ਜਿੰਦ ਕੌਰ ਵਾਂਗ ਨੇਪਾਲੀਆਂ ਦੀ ਮੇਜ਼ਬਾਨੀ ਦਾ ਆਨੰਦ ਮਾਣ ਰਹੇ ਨੇ? ਵੈਸੇ ਸਿੱਖ ਰਾਜ ਵੇਲੇ ਸਰਕਾਰੀ ਖਾਲਸਾ ਅਤੇ ਨੇਪਾਲ ਦੇਸ਼ ਦੇ ਸਬੰਧ ਜਿਹੜੇ ਬੜੇ ਸੁਖਾਵੇਂ ਸਨ। ਗੋਰਖੇ ਵੀ ਜਿਹੜੇ ਸਿੱਖ ਰਾਜ ਦੀ ਫੌਜ ਦਾ ਹਿੱਸਾ ਸਨ। ਸੋ ਅੰਮ੍ਰਿਤਪਾਲ ਸਿੰਘ ਆਪਣੇ ਮਿੱਤਰ ਦੇਸ਼ ਵਿੱਚ ਪਹੁੰਚ ਚੁੱਕੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਲਾਲਾ ਝੂਠ ਪ੍ਰਸਾਦ ਦੀ ਔਲਾਦ ਨੇ ਸਾਰੇ ਹੀ, ਲੇਕਿਨ ਉਹ ਝੂਠ ਕਾਹਦਾ ਜਿਹੜਾ ਝੂਠ ਫੜਿਆ ਜਾਏ ਔਰ ਝੂਠ ਦੇ ਵਿੱਚ ਇੰਨੇ ਕੁ ਝੂਠ ਦੇ ਗੁਬਾਰੇ 'ਚ ਮੋਰੇ ਹੋਣ। ਹਾਲਾਂਕਿ ਇੱਕ ਪਿੰਨ ਜਿਹੜੀ ਆ ਉਹ ਗੁਬਾਰੇ ਨੂੰ ਬਸਟ ਕਰ ਦਿੰਦੀ ਹੈ, ਬਿਲਕੁਲ, ਲੇਕਿਨ ਉਹ ਬ੍ਰਾਹਮਣਵਾਦੀ ਜਾਂ ਹਿੰਦੂਤਵੀ ਕਾਹਦਾ ਹੈ ਜਿਹੜਾ ਬੇਸ਼ਰਮੀ ਦਾ ਇਜ਼ਹਾਰ ਨਾ ਕਰੇ ਇਹਦੇ ਬਾਵਜੂਦ ਕਿ ਉਹਨਾਂ ਦਾ ਹਰ ਜਿਹੜਾ ਪਾਜ ਮੁਲੰਮਾ ਹੈ ਉਹ ਲੈ ਰਿਹਾ। ਪਿਛਲੇ 9 ਦਿਨਾਂ ਤੋਂ, ਔਰ ਇਹ ਸਵਾਲ ਸਾਡਾ ਨਹੀਂ ਸੀ, ਇਹ ਸਵਾਲ ਉਹਨਾਂ ਦੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਸੀ, ਜਦੋਂ ਕਿ ਵਕੀਲ ਖਾਰਾ ਵੱਲੋਂ ਪਟੀਸ਼ਨ ਪਾਈ ਗਈ ਕਿ ਭਾਈ ਦੱਸੋ, ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਨੇ ਚੁੱਕਿਆ ਹੋਇਆ ਹੈ, ਇਹਨਾਂ ਦੀ ਕਸਟਡੀ 'ਚ ਹੈ, ਉਹਨੂੰ ਪੇਸ਼ ਕੀਤਾ ਜਾਏ। ਔਰ ਦੂਜਾ, ਇਹਨਾਂ ਨੇ, ਕਿਉਂਕਿ ਬਾਕੀ ਤਾਂ ਹਕੂਮਤ ਕੀ ਕਹਿੰਦੀ ਹੈ ਕੀ ਨਹੀਂ, ਪਰ ਜਦੋਂ ਕੋਰਟ ਦੇ ਵਿੱਚ ਕੋਈ ਚੀਜ਼ ਕਹਿ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਤਾਂ ਉਹ ਹਕੂਮਤੀ ਸਟੈਂਡ ਹੀ ਹੁੰਦਾ ਹੈ। ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਅੰਮ੍ਰਿਤਪਾਲ ਸਿੰਘ ਸਾਡੀ ਗ੍ਰਿਫਤ 'ਚ ਨਹੀਂ ਆਇਆ, ਉਹ ਉੱਥੋਂ ਸਲਿੱਪ ਕਰ ਗਿਆ। ਔਰ ਇਹ ਅਲਫਾਜ਼ ਹਾਈ ਕੋਰਟ ਦੇ ਜੱਜ ਦੇ ਨੇ ਕਿ ਭਾਈ ਤੁਹਾਡੀ ਕਿੱਥੇ ਹੈ ਕੰਪੀਟੈਂਸ? ਜੇ 80,000, ਕਿਉਂਕਿ ਇਹ ਕੋਰਟ ਨੇ ਫਿਗਰ ਕੋਟ ਕੀਤੀ, ਹਾਲਾਂਕਿ ਸਾਡਾ ਆਪਣਾ ਅੰਦਾਜ਼ਾ ਹੈ ਵੀ ਇਹਨਾਂ ਦੀ 1.25 ਲੱਖ ਦੇ ਕਰੀਬ ਪੰਜਾਬ ਪੁਲਿਸ ਹੈਗੀ ਹੈ, ਪਰ 80,000 ਫਿਗਰ, ਔਰ ਉਹਦੇ ਜੇ ਤੁਸੀਂ ਕੰਪਨੀਆਂ ਔਰ ਦੂਸਰੀਆਂ ਜਿਹੜੀ CRPF ਔਰ BSF, ਅੱਧਾ ਪੰਜਾਬ ਤਾਂ ਵੈਸੇ ਹੀ BSF ਦੇ ਹਵਾਲੇ ਕੀਤਾ ਹੋਇਆ, 25,000 ਸਕੁਅਰ ਕਿਲੋਮੀਟਰ ਤਾਂ ਆਲਰੇਡੀ ਉਹਨਾਂ ਦੇ ਏਰੀਅਲ ਸਰਵਿਸ ਦੇ ਰਾਹੀਂ ਵੀ ਔਰ ਗਰਾਊਂਡ ਦੇ ਉੱਤੇ ਵੀ ਮੌਜੂਦ ਨੇ। ਔਰ ਜੇ ਤੁਸੀਂ ਪੰਜਾਬ ਵੈਸੇ ਕਹਿਣਾ ਹੋਏ, ਇਹਨਾਂ ਦੀ ਵੈਸਟਰਨ ਕਮਾਂਡ ਤੇ ਫੌਜ ਜਿਹੜੀ ਆ 2 ਲੱਖ ਪੰਜਾਬ 'ਚ ਬੈਠੀ ਹੈ, ਸੋ ਇਹ ਫਿਗਰ 5 ਲੱਖ ਪਹੁੰਚ ਜਾਂਦੀ ਹੈ। ਤੇ ਪੰਜਾਬ ਕਿੰਨਾ ਕੁ ਹੈ? ਔਰ 7 ਜ਼ਿਲ੍ਹਿਆਂ ਦੀ ਜਿਹੜੀ ਹੈ ਪੁਲਿਸ ਉਹ ਸਿੱਧੇ ਤੌਰ ਦੇ ਉੱਤੇ ਗਰਾਊਂਡ ਦੇ ਉੱਤੇ ਇਨਵੋਲਵ। ਪਰ ਜੇ ਹਾਈ ਕੋਰਟ ਦੀ ਸਟੇਟਮੈਂਟ ਨੂੰ ਕਹੇ ਜੀ 80,000 ਤੁਹਾਡੀ, ਤੁਸੀਂ ਇੰਨੇ ਇਨਕੰਪੀਟੈਂਟ ਹੋ, ਕਿਵੇਂ ਬੰਦਾ ਨਿਕਲ ਗਿਆ? ਫਿਰ ਬੰਦਾ ਹੈ ਕਿ ਹਵਾ ਹੈ ਵਿੱਚੋਂ ਦੀ, ਕਿ ਇੰਨਾ ਕੋਈ ਤੰਗ ਵੀ ਸੀ, ਅਸੀਂ ਖੜੇ ਜੀ, ਵਿੱਚੋਂ ਦੀ ਹਵਾ ਨਿਕਲ ਗਈ। ਹੁਣ ਹਵਾ ਇਹਨਾਂ ਦੀ ਨਿਕਲ ਰਹੀ ਹੈ, ਇਸ ਲਈ ਹਾਲਾਂਕਿ ਜਿਹੜਾ ਅੱਜ ਵੀ ਜਿਹੜਾ ਡੋਮੀਨੇਟ ਥਾਟ ਹੈ ਉਹ ਇਹੀ ਹੈ 99% ਦਾ ਕਿ ਭਾਈ ਇਹਨਾਂ ਦੀ ਕਸਟਡੀ 'ਚ ਹੈ, ਇਹਨਾਂ ਨੇ ਜਾਂ ਟੌਰਚਰ ਕਰਕੇ ਮਾਰ ਦਿੱਤਾ ਹੈ ਜਾਂ ਇਹਨਾਂ ਨੇ ਮਾਰਨਾ ਮੁਕਾਬਲਾ ਬਣਾ ਕੇ ਦੂਜਾ। ਪਰ ਹੁਣ ਕਿਉਂਕਿ ਜਦੋਂ ਕਹਾਣੀ ਲੰਬੀ ਹੁੰਦੀ ਜਾਂਦੀ ਹੈ, ਇਹ ਡਿਨਾਇਲ ਮੋਡ 'ਚ ਨੇ, 1% ਜ਼ਰੂਰ ਇਸ ਕਿਸਮ ਦਾ ਥਾਟ ਜਿਹੜਾ ਜਾ ਰਿਹਾ, ਜਿਹਦੇ ਨਾਲ ਅਸੀਂ ਵੀ ਸਹਿਮਤ ਹੈ ਕਿ ਕਈ ਵਾਰ ਜਿਵੇਂ ਇੱਕ ਸਿੱਖ ਸਕਾਲਰ ਨੂੰ ਕਿਸੇ ਨੇ ਪੁੱਛਿਆ ਕਿ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਜੀ ਇੰਨੇ ਘੇਰੇ 'ਚੋਂ ਨਿਕਲ ਗਿਆ। ਦੂਜਾ ਉਹ ਕਹਿੰਦਾ ਵੀ ਤੁਹਾਨੂੰ ਕਈ ਵਾਰ ਜਦੋਂ ਕਲਾ ਵਰਤਾਣੀ ਹੁੰਦੀ ਹੈ ਰੱਬ ਨੇ ਤਾਂ ਫਿਰ ਇਵੇਂ ਵੀ ਹੋ ਜਾਂਦਾ। ਉਹਨੇ ਕਿਹਾ ਜੀ, ਔਰ ਅਸੀਂ ਵੀ ਮੈਂਸ਼ਨ ਕੀਤਾ ਸੀ ਕਿ ਸੰਤ ਭਿੰਡਰਾਂ ਵਾਲੇ ਬੰਬਈ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦਾਦਰ ਠਹਿਰੇ ਹੋਏ ਸੀ, ਪੂਰਾ ਆਪਰੇਸ਼ਨ ਜਿਹੜਾ ਹੋਮ ਮਿਨਿਸਟਰੀ ਨੇ ਤਿਆਰ ਕੀਤਾ, ਔਰ ਰਿਬੈਰੋ ਉਦੋਂ ਕਮਿਸ਼ਨਰ ਪੁਲਿਸ ਹੁੰਦਾ ਸੀ ਉੱਥੇ, ਔਰ ਉਹਨਾਂ ਨੇ ਉਹਨਾਂ ਨੂੰ ਉੱਥੋਂ ਨਿਕਲਦੇ ਹੀ ਫੜਨਾ ਸੀ। ਔਰ ਸੰਤਾਂ ਤੱਕ ਟਿਪ ਆਫ ਹੋਈ ਜਾਂ ਜਿਵੇਂ ਵੀ ਹੋਇਆ, ਉਹ ਉਵੇਂ ਹੀ ਅੰਦਰ ਪੈ ਰਹੇ ਜਿਹੜੇ ਨੇ, ਇਵੇਂ ਕਿ ਸੁੱਤੇ ਹੈ, ਲੇਕਿਨ ਉੱਥੋਂ ਸਲਿੱਪ ਕਰਕੇ ਟਰੱਕ 'ਚ ਅੰਮ੍ਰਿਤਸਰ ਪਹੁੰਚ ਗਏ। ਔਰ ਇਹ ਬਾਹਰ ਉਹਨਾਂ ਨੇ ਕਿਹਾ ਜੀ ਅੱਜ ਸੰਤ ਜੀ ਨੇ ਨਹੀਂ ਜਾਗਣਾ, ਥੋੜਾ ਲੇਟ ਹੈ ਕਿਉਂਕਿ ਉਹਨਾਂ ਨੂੰ ਬੁਖਾਰ ਹੈ। ਤੇ ਬਾਬਾ ਗੁਰਬਚਨ ਸਿੰਘ ਮਾਨੂਚਾਲ ਜਿਹੜੇ ਨੇ, ਜਦੋਂ ਉਸ ਜਥੇ ਦੇ ਨਾਲ ਸੀ ਉਦੋਂ, ਇਹ 80s ਦੀ ਗੱਲ ਹੈ, ਤੇ ਉਹ ਲੰਮੇ ਪਏ ਹੋਏ ਸੀ ਚਾਦਰ ਲੈ ਕੇ, ਤੇ ਸੰਤ ਅੰਮ੍ਰਿਤਸਰ ਨਹੀਂ ਪਹੁੰਚੇ, ਚੌਂਕ ਮਹਿਤੇ ਆਪਣੇ ਹੈੱਡਕੁਆਰਟਰ, ਤੇ ਉਹ ਦੇਖਦੇ ਰਹਿ ਗਏ ਕਿ ਭਾਈ ਉਹਨਾਂ ਨੇ ਕਿੰਨੀਆਂ, ਹੁਣ ਇਹ ਤਾਂ ਅਜੇ ਇਹਨਾਂ ਨੇ 3 ਸਟੇਟਾਂ ਰਾਹੀਂ ਨੇਪਾਲ ਪਹੁੰਚਾਇਆ ਅੰਮ੍ਰਿਤਪਾਲ ਸਿੰਘ ਨੂੰ। ਹੁਣ ਤੁਸੀਂ ਮਹਾਰਾਸ਼ਟਰ ਸਾਊਥ 'ਚ ਹੈ, ਜਿੱਥੇ ਇਹਨਾਂ ਨੇ ਕਿਹਾ ਜੀ ਨੰਦੇੜ ਸਾਹਿਬ, ਉੱਥੇ ਹਜੂਰ ਸਾਹਿਬ ਪਹੁੰਚ ਜਾਣਾ, ਉੱਥੋਂ ਸੰਤ ਜਿਹੜੇ ਨੇ ਉਹ ਚੌਂਕ ਮਹਿਤੇ ਪਹੁੰਚਦੇ ਨੇ ਤੇ ਉਹ ਪਿੰਜਰਾ ਖਾਲੀ, ਵਿੱਚੋਂ ਨਿਕਲ ਗਿਆ ਪੰਛੀ। ਸੋ ਇਹ ਦੂਸਰੀ ਵਾਰ ਚੰਦੋ ਕਲਾਂ ਹਰਿਆਣੇ 'ਚ ਹੋਇਆ ਕਿ ਭਾਈ ਜਿੱਥੇ ਉਹਨਾਂ ਨੇ ਐਨ ਘੇਰਿਆ ਹੋਇਆ, ਚੱਪਾ ਚੱਪਾ ਘਰ ਘਰ ਦੀ ਤਲਾਸ਼ੀ, ਜਥਾ ਠਹਿਰਿਆ ਹੋਇਆ, ਦੂਜਾ ਸਾਰੇ ਦਾ ਸਾਰਾ ਜਥਾ, ਉਹਨਾਂ ਦੀਆਂ ਬੱਸਾਂ ਵੀ ਉੱਥੇ ਹੀ ਖੜੀਆਂ ਨੇ, ਵਿਦਿਆਰਥੀ ਸੀ ਟਕਸਾਲ ਦੇ, ਉਹ ਵੀ ਨੇ। ਪਤਾ ਉਦੋਂ ਹੀ ਲੱਗਾ ਜਦੋਂ ਸੰਤ ਜਿਹੜੇ ਨੇ ਉਹ ਚੌਂਕ ਮਹਿਤੇ ਪਹੁੰਚ ਗਏ। ਹਾਲਾਂ
ਉਸ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਹੈ ਹੁਣ ਦੱਸੋ ਮੈਂ ਆਪਣੀ ਮਰਜ਼ੀ ਨਾਲ ਦਿਆਂਗਾ ਗ੍ਰਿਫਤਾਰੀ ਔਰ ਮੈਂ ਪਹਿਲਾਂ ਜਿਹੜਾ ਉਹ ਦਰਬਾਰ ਸਾਹਿਬ ਇਸ਼ਨਾਨ ਕਰਨਾ ਚਾਹੁੰਦਾ ਦਰਸ਼ਨ ਕਰਨਾ ਚਾਹੁੰਦਾ ਔਰ ਉਹ ਪੁਲਿਸ ਨੂੰ ਮੰਨਣਾ ਪਿਆ ਔਰ ਇਵੈਂਚੁਅਲੀ ਉਹ ਚਾਲ SSP ਸੀ ਉਸ ਇਲਾਕੇ ਦਾ ਉਹ ਇਸ਼ਨਾਨ ਕਰਵਾ ਕੇ ਜਿਹੜਾ ਉਹਨਾਂ ਦਾ ਐਗਰੀਮੈਂਟ ਸੀ ਔਰ 20 ਸਤੰਬਰ ਨੂੰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੋ ਮਤਲਬ ਇਹ ਹੈ ਵੀ ਇਹਦੇ ਚ ਕਈ ਵਾਰ ਅਸੀਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੇਖਦੇ ਹਾਂ ਕਿ ਭਾਈ ਕਿਵੇਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਹਵਾਲੇ ਨਾਲ ਅਕਸਰ ਇਹ ਕਿਹਾ ਜਾਂਦਾ 3 ਵਾਰ ਉਹ ਇੰਨੇ ਘੇਰੇ ਜਿੱਥੇ CRPF BSF ਇੰਨੇ ਸਰਕਲ ਜਦੋਂ ਇਹ ਘੇਰਨ ਦੀ ਲਾਈਨ ਬਣਾਉਂਦੇ ਨੇ ਤਾਂ ਇੱਕ ਸਟ੍ਰੈਟਜੀ ਹੁੰਦੀ ਹੈ 3 4 5 ਸਰਕਲ ਤੇ ਉਹਦੇ ਚੋਂ ਨਿਕਲ ਜਾਂਦੇ ਰਹੇ ਸੋ ਜਿਹੜਾ ਜਦੋਂ ਹੁਣ ਅੰਮ੍ਰਿਤਪਾਲ ਸਿੰਘ ਕਈ ਵਾਰ ਆਪਣਾ ਭਾਊਆਂ ਦਾ ਕਰੈਕਟਰ ਵੀ ਬਿਆਨਦੇ ਸੀ ਮਝੈਲੀ ਤੇ ਇਹ ਜਿਵੇਂ DS ਗਿੱਲ ਇੱਕ ਵਾਰ ਇੱਥੇ 93-4 ਚ ਆਏ ਤਾਂ ਉਦੋਂ ਦਾ ਜ਼ਿਕਰ ਹੈ ਕਿ ਵੀ ਨੇਪਾਲ ਚ ਸੀ ਕਿ ਜੀ ਫਲਾਂ ਉੱਥੇ ਛਾਪਾ ਮਾਰਿਆ ਫਲਾਣਾ ਵੀ ਫੜਿਆ ਗਿਆ ਫਲਾਣਾ ਵੀ ਫੜਿਆ ਗਿਆ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਹਵਾਲੇ ਨਾਲ ਸੀ ਕਿ ਉਹ ਵੀ ਫੜੇ ਗਏ ਵੀ ਜਿਹੜੇ ਨੇ ਫਿਰ ਇੱਕ ਖਬਰ ਆਈ ਕਿ ਵੀ ਉਹ ਉੱਥੇ ਉਹਨਾਂ ਨੇ ਘੇਰਾ ਹੋਟਲ ਨੂੰ ਦੇਖ ਲਿਆ ਸੀ ਵੀ ਆਲੇ ਦੁਆਲੇ ਆ ਉਹ ਸਲਿੱਪ ਕਰ ਗਏ ਪਰ 80 ਮੀਲ ਦੂਰ ਜਾ ਕੇ ਫੜੇ ਗਏ तो DS ਗਿੱਲ ਉਦੋਂ ਤਾਜ਼ਾ ਆਏ ਸੀ ਅੰਮ੍ਰਿਤਸਰ ਤਰਨਤਾਰਨ ਵਗੈਰਾ ਰਿਪੋਰਟ ਤਿਆਰ ਕਰਕੇ 93 ਦੀ ਗੱਲ ਹੀ ਹੈ ਤੇ ਉਹ ਕਹਿੰਦਾ ਵੀ ਨਹੀਂ ਜੇ ਤਾਂ ਮੌਕੇ ਤੇ ਫੜੇ ਗਏ ਹੋਣ ਫਿਰ ਤਾਂ ਠੀਕ ਹੈ ਉਹ ਕਹਿੰਦਾ ਵੀ ਜੇ ਹੁਣ ਭਾਊ ਉੱਥੋਂ ਨਿਕਲ ਗਿਆ ਨਾ ਫਿਰ ਇਹ ਭਾਊ ਕਾਬੂ ਨਹੀਂ ਆਉਂਦਾ ਹੁੰਦਾ ਜੇ ਇੱਕ ਵਾਰੀ ਮੌਕੇ ਤੋਂ ਨਿਕਲ ਗਏ ਫਿਰ ਨਹੀਂ ਫਿਰ ਕਾਬੂ ਨਹੀਂ ਆਉਂਦਾ ਸੋ ਮੈਨੂੰ ਉਹ ਜਦੋਂ ਹੁਣ ਇਹ ਸਾਰੀ ਡਿਸਕਸ਼ਨ ਡਿਬੇਟ ਚੱਲ ਰਹੀ ਹੈ ਤਾਂ ਮੈਨੂੰ ਇਹ ਯਾਦ ਆਇਆ ਮੈਂ ਕਿਹਾ ਕਿ ਵੀ ਇਸ ਗੱਲ ਨੂੰ ਟੋਟਲ ਤਾਂ ਨਹੀਂ ਲੇਕਿਨ ਜਿਹੜਾ ਲੋਕਾਂ ਨੂੰ ਹੋਰ ਵੀ ਇਹ ਸਾਰੀ ਕਹਾਣੀ ਝੂਠੀ ਲੱਗਦੀ ਹੈ ਜਿਸ ਕਿਸਮ ਦੀ ਫੋਟੋਸ਼ਾਪ ਕਰਕੇ ਫੋਟੋਆਂ ਪਾ ਰਹੇ ਨੇ ਕਦੇ ਰੇੜੇ ਤੇ ਬਿਠਾਤਾ ਕਦੇ ਐਨਕਾਂ ਲਾਤੀਆਂ ਹੁਣ ਇੱਕ ਸੈਲਫੀ ਕਿ ਜੀ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਦੀ ਸੈਲਫੀ એનર્ਜੀ ਡਰਿੰਕ ਪੀ ਰਹੇ ਨੇ ਦਾੜੀਆਂ ਉੱਤੇ ਕੁੰਜੀਆਂ ਹੋਈਆਂ ਔਰ ਪੱਗ ਲਾਲ ਬੰਨੀ ਹੋਈ ਹੈ ਐਨਕਾਂ ਲਾਈਆਂ ਹੋਈਆਂ ਵੀ ਇਹ ਕੋਈ ਸੈਲਫੀਆਂ ਤੇ ਦੂਜੇ ਤੀਜੇ ਖਿੱਚ ਕੇ ਪਾਉਣ ਦਾ ਹੈ ਜੇ ਸੋ ਇਹ ਗੱਲ ਫਿਰ ਸ਼ੱਕ ਪਾਉਂਦੀ ਹੈ ਕਿ ਵੀ ਕਈ ਵਾਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਟੂ ਮੱਚ ਐਵੀਡੈਂਸ ਦੀ ਕੋਸ਼ਿਸ਼ ਹੋਏ ਬਹੁਤ ਸਾਰੇ ਸਬੂਤ ਰੇੜੇ ਤੇ ਬਹਿ ਗਏ ਉੱਥੇ ਪੰਚਰ ਲਵਾ ਲਿਆ ਉੱਥੇ ਇਹ ਕਰ ਲਿਆ ਹੁਣ ਤਾਂ ਉਹਨਾਂ ਨੇ ਹੱਦ ਹੀ ਮੁਕਾਤੀ ਹੁਣ ਤਾਂ ਉਹਨਾਂ ਨੇ ਨੇਪਾਲ ਪਹੁੰਚਾਤਾ ਉਹਨਾਂ ਨੂੰ ਕਿ ਟੱਪ ਗਏ ਅਫੀਸ਼ੀਅਲੀ ਨੇਪਾਲ ਸਰਕਾਰ ਨੂੰ ਪ੍ਰੋਟੈਸਟ ਕਰਤਾ ਹੈ ਕਿ ਜੀ ਇਹ ਦੇਖੋ ਯਕੀਨੀ ਬਣਾਇਓ ਕਿ ਵੀ ਉਹਦੇ ਕੋਲ ਇੰਡੀਅਨ ਪਾਸਪੋਰਟ ਵੀ ਹੋ ਸਕਦਾ ਹੈ ਫੇਕ ਡਾਕੂਮੈਂਟ ਵੀ ਹੋ ਸਕਦਾ ਹੈ ਨੇਪਾਲ ਦੀਆਂ ਹੱਦਾਂ ਚੋਂ ਉਹਨਾਂ ਨਿਕਲ ਜਾਏ ਔਰ ਦੂਜਾ ਉਹਨਾਂ ਨੂੰ ਫੜ ਲੈ ਹੁਣ ਔਰ ਉਸ ਤੋਂ ਪਹਿਲਾਂ ਇਹਨਾਂ ਨੇ ਜਦੋਂ ਉੱਤਰਾਖੰਡ ਦਾ ਜ਼ਿਕਰ ਕਰ ਰਹੇ ਸੀ ਉਦੋਂ ਇਹ ਕਹਿ ਰਹੇ ਸੀ ਜੀ ਉੱਤਰਾਖੰਡ ਦਾ ਅਲਰਟ ਇਸ ਲਈ ਕੀਤਾ ਹੈ ਕਿ ਉੱਤਰਾਖੰਡ ਦਾ ਹੁਣ ਬਾਰਡਰ ਲੱਗਦਾ ਨੇਪਾਲ ਨਾਲ ਕਿ ਵੀ ਉੱਥੋਂ ਨੇਪਾਲ 'ਚ ਸਨੀਕ ਇਨ ਕਰ ਜਾਏਗਾ ਹੁਣ ਪਪਲਪ੍ਰੀਤ ਸਿੰਘ ਵੀ ਉਹਦੇ ਨਾਲ ਜੋੜਿਆ ਜਾਂਦਾ ਹਾਲਾਂ ਜਿਹੜੇ ਇਹਨਾਂ ਦੀ ਰਿਪਰੈਸ਼ਨ ਦੀ ਲਾਈਨ ਹੈ ਜਿਵੇਂ ਅੱਜ ਦੀ ਇੱਕ ਖਬਰ ਸੀ ਕਿ ਭਾਈ ਉਹਨਾਂ ਦਾ ਕਲੋਜ਼ ਸਾਥੀ ਜਿਹੜਾ ਵਰਿੰਦਰ ਸਿੰਘ ਫੌਜੀ ਜਿਹੜਾ ਉਹਨੂੰ ਤਰਨਤਾਰਨ ਪਿੰਡ ਤੋਂ ਚੱਕਿਆ ਇਹ ਫੌਜੀ ਆਫ ਤਰਨਤਾਰਨ ਹੈ ਔਰ NSA ਲਾ ਕੇ ਸਿੱਧਾ ਉਹਨੂੰ ਦਿਬਰੂਗੜ੍ਹ ਕਾਲਾ ਪਾਣੀ ਨਵਾਂ ਜਿਹੜਾ ਦਿਬਰੂਗੜ੍ਹ ਕਾਲਾ ਪਾਣੀ ਅਸਾਮ ਉਸ ਦੇ ਵਿੱਚ ਭੇਜ ਦਿੱਤਾ ਫਿਰ ਇਹ ਕਿ ਬਈ ਦਿਬਰੂਗੜ੍ਹ ਨੂੰ ਲੈ ਕੇ ਇਹ ਨਾ ਹੋਏ ਵੀ ਕੀ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਜੀ ਉੱਥੋਂ ਦੇ ਜਿਹੜੇ ਨੇ 24 ਘੰਟੇ ਉਹਨਾਂ ਨੂੰ ਜਿਹੜੇ ਡਿਬਰੂਗੜ੍ਹ 'ਚ ਅੱਡ ਸੈੱਲਾਂ 'ਚ ਰੱਖਿਆ ਹੈ CCTV ਕੈਮਰਿਆਂ ਦੇ 'ਚ ਰੱਖਿਆ ਹੋਇਆ ਹੈ ਇੱਕ ਪੁਲਿਸ ਅਫੀਸ਼ੀਅਲ ਨੇ ਕਿਹਾ ਕਿ ਬੜੀ ਮਜ਼ਬੂਤੀ ਨਾਲ ਸੁਰੱਖਿਆ ਹੈ ਉਹਨਾਂ ਦੀ ਸਿਹਤ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਉਹਨਾਂ ਨੂੰ ਬੈੱਡ ਦਿੱਤੇ ਗਏ ਨੇ ਗੱਦੇ ਦਿੱਤੇ ਗਏ ਨੇ TV ਸੈੱਟ ਦਿੱਤੇ ਗਏ ਨੇ ਉਹਨਾਂ ਨੂੰ ਕਿਹਾ 4 ਹੋਰ ਕੈਮਰੇ ਲਾਏ ਗਏ ਨੇ ਖਰਾਬ ਕੈਮਰਿਆਂ ਨੂੰ ਠੀਕ ਕਰਤਾ ਗਿਆ ਔਰ ਬਾਹਰਲਾ ਉਹਨਾਂ ਦੇ ਜਿਹੜਾ ਰਿੰਗ ਹੈ ਉਹ ਬਲੈਕ ਪੈਂਥਰ ਅਸਾਮ ਪੁਲਿਸ ਕਮਾਂਡੋਜ਼ ਨੇ ਅੰਦਰ ਦਾ ਜ਼ਿੰਮਾ CRPF ਕੋਲ ਹੈ ਫਿਰ ਉਸ ਤੋਂ ਬਾਹਰਲੀ ਰਿੰਗ ਅਸਾਮ ਪੁਲਿਸ ਦੀ ਹੈ ਫਿਰ ਜੇਲ੍ਹ ਗਾਰਡ ਨੇ ਬਾਹਰਲੀ ਸੀਮਾ ਵੀ CCTV ਹੁਣ ਆ ਜਿਹੜੀਆਂ ਡਰਾਮੇਬਾਜ਼ੀਆਂ ਨੇ ਜੇ ਈਵਨ ਪੰਜਾਬ ਦੀਆਂ ਜੇਲ੍ਹਾਂ 'ਚ ਬਿਸ਼ਨੋਈ ਲਾਰੈਂਸ ਬਿਸ਼ਨੋਈ ਵਰਗਾ 2 ਇੰਟਰਵਿਊ ਜਿਹੜਾ ਦੇ ਰਿਹਾ ਕੰਫਰਟੇਬਲੀ ਬੈਠ ਕੇ ਦੂਜਾ ਤੀਜਾ ਤੇ ਇਹ ਕਿਹਨੂੰ ਉੱਲੂ ਬਣਾਇਆ ਜਾ ਰਿਹਾ ਇਹ ਮਤਲਬ ਬਹੁਤ ਵਾਰ ਇੱਕ ਪਾਸੇ ਉਹਨਾਂ ਨੇ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਤਾ ਵੀ ਅੰਗਰੇਜ਼ੀ ਰਾਜ ਦੇ ਜਾਣ ਨਾਲ ਤੁਹਾਡੀ ਕਾਲੇ ਪਾਣੀ ਦੀਆਂ ਸਜ਼ਾਵਾਂ ਵਾਲੀ ਤੁਸੀਂ ਜਿਹੜੇ 90% ਅੱਜ ਤੱਕ ਕਹਿੰਦੇ ਹੋ ਨਾ ਅਸੀਂ ਕਾਲੇ ਪਾਣੀ ਗਏ ਉਹ ਹੁਣ ਤੁਹਾਡਾ ਮੁੱਕਿਆ ਨਹੀਂ ਹੈ ਹੁਣ ਅਸੀਂ ਨਵਾਂ ਕਾਲਾ ਪਾਣੀ ਲੱਭ ਲਿਆ ਔਰ ਹਰਾਸ ਕਰਨ ਦੀ ਲਾਈਨ ਹੁਣ ਜੰਮੂ ਤੋਂ ਉਹਨਾਂ ਨੇ ਇੱਕ ਹਸਬੈਂਡ ਵਾਈਫ ਨੂੰ ਚੁੱਕਿਆ ਹੈ ਕਪਲ ਡਿਟੇਨਡ ਇਨ ਜੰਮੂ ਓਵਰ ਅਲੈਜਡ ਲਿੰਕਸ ਵਿਦ ਅਮਰਿਤਪਾਲ ਸਿੰਘ ਕਲੋਜ਼ ਏਡ ਹੁਣ ਪਪਲਪ੍ਰੀਤ ਸਿੰਘ ਦਾ
ਉਹ ਪੱਤਰਕਾਰ ਸੀ। ਉਸ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵੀ ਜਿਹੜਾ ਉਹ ਮੀਡੀਆ ਨੂੰ ਹੈਂਡਲ ਕਰਦਾ ਰਿਹਾ। ਟੀਵੀ 84 ਨਾਲ ਵੀ ਉਹਨਾਂ ਨੇ ਇੰਟਰਵਿਊ ਜਿਹੜੇ ਆ ਉਹਨਾਂ ਦੇ ਰਹੇ ਨੇ ਇੱਥੇ। ਹੁਣ ਉਸ ਸਾਰੇ ਨੂੰ ਜੋੜ ਕੇ ਜਿਹੜੇ ਵੀ ਨੇ, ਪਹਿਲਾਂ ਬੀਬੀ ਬਲਜੀਤ ਕੌਰ ਜਿਹੜੀ ਉਹਨਾਂ ਨੇ ਸ਼ਾਹਬਾਦ ਕੁਰੂਕਸ਼ੇਤਰਾ ਚੋਂ ਚੁੱਕੀ ਪਪਲਪ੍ਰੀਤ ਸਿੰਘ ਨਾਲ ਸੰਬੰਧ ਜੋੜ ਕੇ, ਹੁਣ ਪਟਿਆਲੇ ਤੋਂ ਇੱਕ ਬੀਬੀ ਚੁੱਕੀ ਕਿ ਜੀ ਇਹ ਜਿਹੜੀ ਉਹ ਬੀਬੀ ਸੀ ਸ਼ਾਹਬਾਦ ਕੁਰੂਕਸ਼ੇਤਰ ਵਾਲੀ, ਉਹ ਜਿਹੜੀ ਸਕੂਟਰੀ ਤੇ ਕਾਗਜ਼ ਛੱਡ ਗਿਆ ਅੰਮ੍ਰਿਤਪਾਲ, ਉਹ ਵਾਪਸ ਕਰਨ ਆਏ ਔਰ ਉਹਦੇ ਕੋਲ ਉਹ ਸਕੂਟਰੀ ਖੜੀ ਕੀਤੀ। ਇਹ ਸਾਰਾ ਪਾਰਟ ਹੈ। ਹੁਣ ਇੱਕ ਪਾਸੇ ਇਹ ਫੀਅਰ ਬਰਾਬਰ ਜਾਰੀ ਰੱਖਿਆ ਹੋਇਆ ਔਰ ਦੂਜੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਹੁਣ ਜੇ ਸਿੱਧੂ ਮੂਸੇਵਾਲਾ, ਉਹਨਾਂ ਦੇ ਫਾਦਰ, ਜੇ ਉਹਨਾਂ ਨੇ ਹੁਣ ਇਹ ਹੈ ਕਿ ਸਿੱਧੂ ਮੂਸੇਵਾਲਾ ਫਾਦਰ ਬਲਕੌਰ ਸਿੰਘ ਗੈਟਸ ਡੈਥ ਥ੍ਰੈਟ ਅਗੇਨ, ਉਹ ਜਿਹੜੇ ਗੈਂਗਸਟਰਸ ਵਾਲਾ ਫੈਕਟਰ ਇਹਨਾਂ ਨੇ ਵਿੱਚ ਵਾੜਿਆ ਕਿ ਵੀ ਕਿਉਂਕਿ ਇਹ ਕੁਛ ਨੂੰ ਇਹ ਸਿੱਧੇ ਫੜਨਗੇ, ਬਾਹਰ ਭੇਜਣਗੇ, ਕੁਛ ਨੂੰ ਮਾਰਨਗੇ, ਪਰ ਇੱਕ ਸਿਲਸਿਲਾ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਪੰਜਾਬ ਜਿਹੜੀ ਸਿੱਖ ਨੌਜਵਾਨੀ ਦੇ ਘਾਣ ਲਈ ਇਹ ਜਿਹੜੇ ਹਿੰਦੂਤਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਖੜੇ ਕੀਤੇ ਨੇ, ਜਿਹੜਾ ਇਹ ਕਹਿੰਦਾ ਜੇ ਮੈਂ ਬਾਹਰ ਆ ਗਿਆ ਤੇ ਗਊਸ਼ਾਲਾ ਖੋਲਾਂਗਾ, ਮੈਂ ਰਾਸ਼ਟਰਵਾਦੀ ਹਾਂ, ਮੈਂ ਖਾਲਿਸਤਾਨੀਆਂ ਦੇ ਖਿਲਾਫ ਲੜਾਂਗਾ, ਸੋ ਇਹ ਉਹਨੂੰ ਵੀ ਜਿਹੜਾ ਇਸ ਕਿਸਮ ਦੀਆਂ ਗੈਂਗਾਂ ਨੂੰ ਇਸਤੇਮਾਲ ਕਰ ਸਕਦੇ ਨੇ। ਔਰ ਇਸ ਸਭ ਦੇ ਚੱਲਦੇ ਆ ਅਸੀਂ ਤਾਂ ਇਸ ਨੂੰ ਇੱਕ ਲਾਈਟਰ ਵੇਵ 'ਚ ਇਹ ਵੀ ਅੱਜ ਜਦੋਂ ਕਿਸੇ ਨੇ ਕਿਹਾ ਜੀ ਇਹ ਜਿਹੜੀ ਖਬਰ ਆਈ ਹੈ ਕਿ ਜੀ ਅਮਰਿਤਪਾਲ ਸਿੰਘ in Nepal says India in Nepal issues high alert on embassy request. India informs Nepal that absconding pro-Khalistan group leader could be trying to escape through Nepal. ਇਹਨਾਂ ਨੇ ਨੇਪਾਲ ਨੂੰ ਕਿਹਾ, ਨੇਪਾਲ ਨੇ ਵੀ ਅੱਗੋਂ ਅਲਰਟ ਜਾਰੀ ਕਰ ਦਿੱਤਾ ਹੈ ਤੇ ਉਹਨਾਂ ਨੇ ਬਹੁਤਿਆਂ ਨੇ ਕਿਹਾ ਕੀ ਹੈ। ਮੈਂ ਕਿਹਾ ਜੀ ਗੱਲ ਇਹ ਹੈ ਵੀ ਨੇਪਾਲ ਤਾਂ ਸਾਡਾ ਦੋਸਤ ਮੁਲਕ ਹੈ ਔਰ ਸਾਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਜੇ ਉਹ ਮੇਜ਼ਬਾਨ ਨੇ, ਅਮਰਿਤਪਾਲ ਸਿੰਘ ਪਪਲਪ੍ਰੀਤ ਸਿੰਘ ਉਹਨਾਂ ਦੇ ਮਹਿਮਾਨ ਨੇ। ਨੇਪਾਲ ਦੇ ਨਾਲ ਤਾਂ ਸਾਡੇ ਬਹੁਤ ਚੰਗੇ ਸੰਬੰਧ ਸੀ ਸਿੱਖ ਰਾਜ ਦੇ ਵੇਲੇ, ਜਦੋਂ ਵੀ ਖਾਲਸਾ ਰਾਜ ਦਾ ਜਿਹੜਾ ਐਨੂਅਲ ਫੈਸਟੀਵਲ ਵੀਰ ਹਕੀਕਤ ਦੀ ਸਮਾਧ ਦੇ ਉੱਤੇ ਲਾਹੌਰ 'ਚ ਹੁੰਦਾ ਸੀ, ਉਹਦੇ 'ਚ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਨੁਮਾਇੰਦਾ, ਬਾਦਸ਼ਾਹ ਨੇਪਾਲ ਦੇ ਬਾਦਸ਼ਾਹ ਦਾ ਨੁਮਾਇੰਦਾ ਔਰ ਅੰਗਰੇਜ਼ ਵੀ ਗਵਰਨਰ ਜਨਰਲ ਉਹਨਾਂ ਦੇ ਇਨਵਾਈਟਡ ਹੁੰਦੇ ਸੀ। ਔਰ ਸਿੱਖ ਫੌਜ ਦੇ ਵਿੱਚ ਕਿਉਂਕਿ ਬਹੁਤ ਵਾਰ, ਕਿਉਂਕਿ ਨਾ ਸਾਡਾ ਬਹੁਤਿਆਂ ਨੂੰ ਇਤਿਹਾਸ ਪੜ੍ਹਨ ਦਾ ਸ਼ੌਕ ਹੈ ਤੇ ਨਾ ਹੀ ਬਹੁਤ ਹੈ, ਵੱਡੀ ਗਿਣਤੀ ਮਹਾਰਾਜਾ ਰਣਜੀਤ ਸਿੰਘ, ਕਿਉਂਕਿ ਕਾਂਗੜਾ ਜਦੋਂ ਸਿੱਖਾਂ ਨੇ ਐਨੈਕਸ ਕੀਤਾ ਤੇ ਕਾਂਗੜੇ ਦੇ ਉੱਤੇ ਕਿਉਂਕਿ ਉਦੋਂ ਘੇਰਿਆ ਹੋਇਆ ਸੀ ਅਮਰ ਸਿੰਘ ਥਾਪਾ, ਜਿਹੜਾ ਵੱਡਾ ਉਹਨਾਂ ਦਾ ਨੇਪਾਲ ਦਾ ਜਨਰਲ ਵੀ ਸੀ ਔਰ ਉਹਨੇ ਕਮਾਓ ਏਰੀਆ ਜਾਂ ਦੂਜੇ ਜਿਹੜੇ ਅੱਜ ਮੇਧਾਵੀ ਜ਼ਿਲ੍ਹੇ ਨੇ ਮਾਧਵ ਕੇ ਕੀ ਇਲਾਕਾ 6 ਜ਼ਿਲ੍ਹੇ ਉਸ ਪੀਰੀਅਡ ਦੇ ਨੇਪਾਲ ਨੇ ਕੰਕਰ ਕੀਤੇ ਹੋਏ ਨੇ ਤੇ ਕਾਂਗੜਾ ਵੀ ਉਹਨਾਂ ਨੇ ਆਲਮੋਸਟ ਕੰਕਰ ਕਰਨ ਵਾਲਾ। ਜਦੋਂ ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਪਰੋਚ ਕੀਤਾ ਕਿ ਵੀ ਇਹ ਜਿਹੜਾ ਮੈਂ ਜੇ ਮੇਰੀ ਮਦਦ ਕਰੋ ਤਾਂ ਮੈਂ ਕਿਲਾ ਤੁਹਾਡੇ ਹਵਾਲੇ ਕਰ ਦਿਆਂਗਾ। ਹੁਣ ਕਾਂਗੜਾ ਉਦੋਂ ਬਹੁਤ ਵੱਡਾ ਸੀ, ਜਿਵੇਂ ਅਸੀਂ ਕਿਹਾ ਹਮੇਸ਼ਾ ਕਿ ਰੋਹਤਾਂਗ ਪਾਸ ਚਾਈਨਾ ਨਾਲ ਬਾਰਡਰ ਲੱਗਦਾ ਸੀ, ਸੋ ਸਿੱਖ ਫੌਜ ਨੇ ਆ ਕੇ ਘੇਰ ਲਿਆ। ਹੁਣ ਅਮਰ ਸਿੰਘ ਥਾਪਾ ਦੀ ਕਮਾਂਡ ਥੱਲੇ ਗੋਰਖੇ ਸੀ, ਗੋਰਖੇ ਬਹਾਦਰ ਨਿੱਕੇ ਨਿੱਕੇ ਕਾਦੇ ਔਰ ਦੂਜੇ, ਸਿੱਖਾਂ ਨੇ ਜਿੱਤਾ ਲਿਆ ਕਾਂਗੜਾ, ਪਰ ਉਹਨਾਂ ਨੇ ਸਿੱਖ ਫੌਜ ਦਾ ਬਹੁਤ ਨੁਕਸਾਨ ਕੀਤਾ। ਔਰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ 'ਚ ਹੁਣ ਇੱਕ ਜਿਹੜਾ ਖੁਦ ਜੰਗਜੂ ਹੁੰਦਾ ਹੈ ਉਹ ਬਹੁਤ ਇੰਪ੍ਰੈਸ ਹੋਇਆ ਗੋਰਖਿਆਂ ਤੋਂ ਔਰ ਉਹਨਾਂ ਨੇ ਬਾਅਦ 'ਚ ਜਦੋਂ ਫਿਰ ਐਂਗਲੋ ਨੇਪਾਲ ਜੰਗਾਂ ਹੋਈਆਂ ਦੋ, ਉੱਥੋਂ ਵੀ ਗੋਰਖੇ ਨਿਕਲੇ ਔਰ ਮਹਾਰਾਜਾ ਰਣਜੀਤ ਉਦੋਂ ਤੱਕ ਸਿੱਖ ਫੌਜ, ਸਿੱਖ ਰਾਜ ਦੀ ਫੌਜ 'ਚ ਪੈਦਲ ਇਨਫੈਂਟਰੀ ਦਾ ਨਹੀਂ ਸੀ ਰਿਵਾਜ ਤੇ ਗੋਰਖੇ ਸਿੱਖ ਤਾਂ ਹੈ ਹੀ ਘੋੜ ਚੜੇ ਸੀ। ਔਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਨਵਾਈਟ ਕੀਤਾ ਉਹਨਾਂ ਨੂੰ ਆਪਣੀ ਫੌਜ 'ਚ ਭਰਤੀ ਕਰਨ ਲਈ ਔਰ ਸਿੱਖ ਤਾਂ ਪਸੰਦ ਹੀ ਨਹੀਂ ਸੀ ਕਰਦੇ ਉਦੋਂ ਇਹਨਾਂ ਨੂੰ ਕਿ ਭਈ ਇਹ ਪੈਦਲ ਥੋੜੀ ਹੋਣਾ, ਫੌਜੀ ਦਾ ਮਤਲਬ ਪੈਦਲ ਥੋੜੀ ਹੁੰਦਾ, ਸਿਪਾਹ ਸਲਾਰ ਦਾ ਮਤਲਬ ਹੀ ਘੋੜ ਸਵਾਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਜਦੋਂ ਇਹਨਾਂ ਦੀ ਪੈਰੇਡ ਹੋਣੀ ਨੇਪਾਲੀਆਂ ਦੀ ਗੋਰਖਿਆਂ ਦੀ, ਖੁਦ ਉਹਦੇ 'ਚ ਪਾਰਟਿਸਿਪੇਟ ਕਰਨਾ, ਫਿਰ ਉਹਨਾਂ ਨੂੰ ਲੱਗਾ ਆਨਰ, ਉਹਨਾਂ ਦੀ ਤਨਖਾਹ ਵੀ ਚੰਗੀ ਰੱਖੀ ਔਰ ਫਿਰ ਹੌਲੀ ਹੌਲੀ ਸਿੱਖ ਵੀ ਪੈਦਲ 'ਚ ਆਏ। ਔਰ ਮੁਲਤਾਨ ਦੀ ਲੜਾਈ ਵੇਲੇ ਵੀ, ਪਿਸ਼ਾਵਰ ਦੀ ਲੜਾਈ ਵੇਲੇ ਵੀ ਜਿਹੜੇ ਫੁੱਟ ਸੋਲਜਰ ਗੋਰਖੇ ਸੀ ਸਿੱਖ ਰਾਜ ਦੇ, ਉਹਨਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਬਾਕੀ ਫੌਜ ਦੇ ਨਾਲ। ਔਰ ਇਹੀ ਕਾਰਨ ਸੀ ਕਿ ਜਦੋਂ ਮਹਾਰਾਣੀ ਜਿੰਦਾ ਉੱਥੋਂ ਯੂਪੀ ਚੋਂ ਉਸ ਜੇਲ੍ਹ ਚੋਂ ਨਿਕਲਦੀ ਹੈ, ਪੰਜਾਬ ਦੀ ਪਹਿਲਾਂ ਜੇਲ੍ਹ 'ਚ ਰੱਖਿਆ ਉਹਨੂੰ, ਮਾਂ ਪੁੱਤਰ ਨੂੰ ਅੱਡ ਕੀਤਾ, ਫਿਰ ਯੂਪੀ 'ਚ ਜਿੱਥੋਂ ਫਤਿਹਪੁਰ ਕੇ ਕੀ ਥਾਂ ਸੀ ਉੱਥੋਂ ਉਹ ਨਿਕਲਦੀ ਆ ਇੱਕ ਵਣਜਾਰਨ ਦਾ ਭੇਸ ਬਣਾ ਕੇ। ਉਹਨੂੰ ਇਹ ਨਹੀਂ ਹੈ ਕਿ ਉਹ ਨਿਕਲ ਕੇ, ਉਹਨੂੰ ਪਤਾ ਸੀ ਵੀ ਕਿੱਥੇ ਜਾਣਾ ਹੈ, ਉਹ ਕਿੰਨਾ ਪਾਥ ਤੈਅ ਕਰਦੀ ਨੇਪਾਲ ਪਹੁੰਚਦੀ ਹੈ ਔਰ ਨੇਪਾਲ ਦਾ ਮਹਾਰਾਜਾ ਉਹਨੂੰ ਰਾਇਲ ਮਹਾਰਾਣੀ ਵਾਂਗ ਜਿਹੜਾ ਹੈ ਉਹ ਵੈਲਕਮ ਕਰਦਾ। ਜੇ ਅੱਜ ਦੀ ਜ਼ਬਾਨ 'ਚ ਕਹਿਣਾ ਹੋਏ
ਕਿ ਪੋਲੀਟੀਕਲ ਰਿਫਿਊਜੀ ਜੋ ਕੁਝ ਅਸੀਂ ਇੱਥੇ ਸਾਡੇ ਆ ਕੇ ਕਰਦੇ ਨੇ, ਬਿਲਕੁਲ ਉਹ ਨੇਪਾਲ ਦੇ ਰਾਜੇ ਨੇ ਮਹਾਰਾਣੀ ਜਿੰਦਾ ਨੂੰ ਉਹਨਾਂ ਦਾ ਅਲਾਉਂਸ ਵੀ ਦਿੱਤਾ, ਘਰ ਵੀ ਰਹਿਣ ਲਈ ਦਿੱਤਾ, ਔਰ ਆਲਮੋਸਟ ਸ਼ਾਇਦ 12-13 ਸਾਲ ਇਸ ਤੋਂ ਪਹਿਲਾਂ ਕਿ ਉਹ ਆਪਣੇ ਉੱਥੇ ਜਿਹੜੀ ਹੈ ਸਿਆਸੀ ਪਨਾਹ 'ਚ ਰਹੀ। ਬਾਅਦ 'ਚ ਜਦੋਂ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਅਲਾਉ ਕੀਤਾ ਕਿ ਉਹ ਕਲਕੱਤੇ ਆ ਕੇ ਮਾਂ ਨੂੰ ਮਿਲ ਸਕਦਾ ਹੈ, ਤੇ ਉਹ ਹੁਣ ਕਲਕੱਤਾ ਉਹੀ ਰੇਂਜ ਹੈ, ਉਹ ਆਈ ਮਾਂ, ਔਰ ਫਿਰ ਉਹ 1 ਸਾਲ ਆਪਣੇ ਪੁੱਤਰ ਨਾਲ ਰਹੀ ਲੰਡਨ, ਜਦੋਂ ਉਹਨੇ ਉੱਥੇ ਹੀ ਉਹਨਾਂ ਦੀ ਡੈਥ ਹੋਈ। ਪਰ ਮਰਨ ਤੋਂ ਪਹਿਲਾਂ ਉਹਨੇ ਕਿਹਾ ਕਿ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣ। ਹੁਣ ਇਹ ਕਿਉਂਕਿ ਹਿਸਟੋਰੀਕਲ ਕਨੈਕਸ਼ਨ ਇੰਪੋਰਟੈਂਟ ਹੁੰਦਾ ਹੈ। ਅੱਛਾ, ਗੁਰਖਿਆਂ ਦੇ ਨਾਲ ਤੁਸੀਂ ਜਦੋਂ ਵੀ ਦੇਖੋਗੇ ਉਹ ਤੁਹਾਨੂੰ ਹਮੇਸ਼ਾ ਹੀ ਜਿਹੜਾ ਇੱਕ ਦੋਸਤ ਦੇ ਤੌਰ ਤੇ ਦੇਖਦੇ ਨੇ। ਮੈਂ ਕਈ ਵਾਰ ਵਾਂਸ ਇਨ ਅ ਵਾਈਲ ਉਬਰ ਲੈ ਕੇ ਕਿਤੇ ਜਾਣਾ ਹੋਏ ਤੇ ਜੇ ਨੇਪਾਲੀ ਇੱਥੇ ਵੀ ਟੈਕਸੀ ਡਰਾਈਵਰ ਵੀ ਨੇ, ਉਹਨੂੰ ਦੇਖ ਕੇ ਚਾਅ ਚੜ ਜਾਂਦਾ। ਔਰ ਸਾਡੇ ਲਈ ਵੀ ਮੇਰਾ ਤਾਂ ਫਿਰ ਉਹਨਾਂ ਨੂੰ ਹੁੰਦਾ ਹੀ ਆ ਕਿ ਵੀ ਕਸਤੋ ਹਾਲ ਚਾਲ ਛਾ ਰਾਮੜੋ ਸ਼ਾਹ ਦਾਜੀ, ਇਹਨਾਂ 2 ਡਾਇਲੌਗ ਯਾਦ ਕੀਤੇ ਹੋਏ ਨੇ। ਮੇਰੇ ਕਲਾਸ ਫੈਲੋ ਵੀ ਸੀ 1-2 ਗੋਰਖੇ ਲੜਕੇ, ਗੁਰੰਗ ਔਰ ਥਾਪਾ ਔਰ ਦੂਸਰਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਵੀ ਅਸੀਂ ਇਹਨੂੰ ਪੋਜ਼ਿਟਿਵਿਟੀ ਦੇ ਨਾਲ ਰਹਿੰਦੇ ਹਾਂ ਕਿ ਬਈ ਸਾਡੀ ਮਹਾਰਾਣੀ ਜਲਾਵਤਨ ਰਾਜ ਤਾਂ ਆਪਣਾ ਸੀ। ਸੋ ਅੰਮ੍ਰਿਤਪਾਲ ਸਿੰਘ ਦਾ ਵੀ ਦਾਵਾ ਤਾਂ ਪਾਤਸ਼ਾਹੀ ਦਾਵਾ ਸਰਕਾਰੇ ਖਾਲਸਾ ਦਾ। ਸੋ ਜੇ ਨੇਪਾਲ ਵਾਲੇ ਸੱਚਮੁੱਚ ਹਸਪਿਟੈਲਿਟੀ ਕਰ ਰਹੇ ਨੇ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਹਿਸਟਰੀ 'ਚ ਇਹ ਰਿਪੀਟ ਹੋਏਗਾ। ਔਰ ਮੈਂ ਜਿਹੜਾ ਕਨਕਲੂਜਨ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਜਿਨ੍ਹਾਂ ਨੂੰ ਜਿਹੜੇ ਖੁਦ ਵੀ ਸ਼ਾਇਰ ਸੀ, ਉਹਨਾਂ ਦਾ ਇਹ ਜੋ ਅੱਜ ਦਸ਼ਾ ਬਣ ਰਹੀ ਹੈ ਕਿ ਉਹ ਕਿੱਥੇ ਨੇ ਕੀ ਨੇ, ਜੋ ਹੈ ਉਹਦਾ ਦਾ ਇੱਕ ਇਸ ਦੇ ਉੱਤੇ ਹੀ ਸੀ। ਬਾਜ ਤੇਰੇ ਇਹ ਖੁਸ਼ੀਆਂ ਸੱਜਣਾ ਸੌਂਦੀਆਂ ਨਹੀਂ ਪਰ ਮੁਬਾਰਕ, ਸਫਰ ਲਮੇਰਾ ਤੁਰ ਪੈ ਕੱਲੇ ਚਾਹੁੰਦੇ ਨਹੀਂ ਸਾਂ ਪਰ ਮੁਬਾਰਕ। ਬਾਜ ਤੇਰੇ ਇਹ ਖੁਸ਼ੀਆਂ ਸੱਜਣਾ ਸੌਂਦੀਆਂ ਨਹੀਂ ਪਰ ਮੁਬਾਰਕ, ਸਫਰ ਲਮੇਰਾ ਤੁਰ ਪੈ ਕੱਲੇ ਚਾਹੁੰਦੇ ਨਹੀਂ ਸਾਂ ਪਰ ਮੁਬਾਰਕ। ਆਣ ਮਿਲਾਂਗੇ ਦੇਰ ਨਾ ਬਹੁਤੀ ਜਿੰਨੀ ਰਹਿ ਗਈ ਇਹੋ ਇਬਾਰਤ, ਕੁਝ ਕੁ ਸਿੱਲਾਂ ਅਸੀਂ ਵੀ ਲਾਈਏ ਉੱਚੀ ਹੋਵੇ ਇਹ ਪੰਥ ਇਮਾਰਤ। ਆਣ ਮਿਲਾਂਗੇ ਦੇਰ ਨਾ ਬਹੁਤੀ ਆਣ ਮਿਲਾਂਗੇ ਦੇਰ ਨਾ ਬਹੁਤੀ ਜਿੰਨੀ ਰਹਿ ਗਈ ਇਹੋ ਇਬਾਰਤ, ਕੁਝ ਕੁ ਸਿੱਲਾਂ ਅਸੀਂ ਵੀ ਲਾਈਏ ਉੱਚੀ ਹੋਵੇ ਇਹ ਪੰਥ ਇਮਾਰਤ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਪਿਛਲੇ ਦਿਨੀ 50 ਤੋਂ ਜ਼ਿਆਦਾ ਧਾਰਮਿਕ ਜਥੇਬੰਦੀਆਂ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਵਿਖੇ ਸੱਦੀ। ਸੋ ਉਸ ਤੋਂ ਬਾਅਦ ਉਹ ਜਥੇਦਾਰ ਜੀ ਨੇ ਆਪਣੇ ਭਾਸ਼ਣ ਰਾਹੀਂ ਭਵਿੱਖ ਦਾ ਜਿਹੜਾ ਪ੍ਰੋਗਰਾਮ ਵੀ ਦੱਸਿਆ। ਸੋ ਇਸ ਭਾਸ਼ਣ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਸ ਵਿੱਚ ਕੋਈ ਠੋਸ ਪ੍ਰੋਗਰਾਮ ਨਿਕਲਦਾ ਹੈ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਐਕਟਿੰਗ ਲਫ਼ਜ਼ ਆ ਜਾਂਦਾ ਹੈ, ਉਹ ਕਿਸੇ ਦੇ ਨਾਲ ਵੀ ਲੱਗ ਜਾਏ ਤੇ ਉਹ ਤਾਂ ਜ਼ਾਹਰ ਹੁੰਦਾ ਹੈ ਵੀ ਐਕਟਿੰਗ ਦਾ ਮਤਲਬ ਕੀ ਹੁੰਦਾ ਹੈ। ਪਰ ਫਿਰ ਵੀ ਕਿਉਂਕਿ
ਸਾਡੇ ਵੀਰ ਭੈਣਾਂ ਇੱਕਦਮ ਹੋਪਫੁਲ ਵੀ ਹੋ ਜਾਂਦੇ ਨੇ, ਇੱਕਦਮ ਨਿਰਾਸ਼ ਵੀ ਹੁੰਦੇ ਨੇ। ਪਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਸਮਝਦੇ ਹਾਂ ਵੀ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ। ਔਰ ਜਦੋਂ ਇਸ ਬਾਦਲ ਟੱਬਰ ਜਿਹਨੇ 1997 ਚ ਜਦੋਂ ਕਿ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਨਾਲ ਦੀ ਨਾਲ ਟੱਬਰ ਦਾ ਜੱਫਾ ਮਾਰਿਆ, ਔਰ ਪਿਛਲੇ ਆਲਮੋਸਟ 25 ਸਾਲ ਉਸ ਤੋਂ ਬਾਅਦ, ਹਾਲਾਂ ਉਸ ਤੋਂ ਪਹਿਲਾਂ ਵੀ ਇਹਨਾਂ ਦਾ ਜੱਫਾ ਸੀ, ਲੇਕਿਨ ਕੋਈ ਤਾਂ ਚੈਲੰਜ ਸੀ ਵਿੱਚੋਂ, ਕਦੇ ਤਲਵੰਡੀ ਨੇ ਚੈਲੰਜ ਕਰਤਾ, ਕਦੇ ਟੋੜੇ ਨੇ ਕਰਤਾ। ਫਿਰ ਤਾਂ ਜਿਹੜੀਆਂ ਚਾਰੋਂ ਹੀ ਚੀਜ਼ਾਂ ਨੇ ਇਹਨਾਂ ਦੇ ਕੰਟਰੋਲ 'ਚ, ਸਰਕਾਰ ਵੀ ਇਹਨਾਂ ਦੀ ਹੋ ਗਈ, ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ, ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਦਾ, ਔਰ ਅਕਾਲ ਤਖਤ ਦਾ ਜਥੇਦਾਰ ਤਾਂ ਉਹਨਾਂ ਦਾ ਵੈਸੀ ਤਨਖਾਹੀਆ ਹੋ ਗਿਆ। ਔਰ ਕਿਵੇਂ ਉਹਨਾਂ ਨੇ ਫਿਰ ਵਰਤਿਆ, ਉਹ ਸੌਦਾ ਸਾਧ ਦੇ ਮਾਮਲੇ 'ਚ ਹੋਏ, ਅਦਰਵਾਈਜ਼ ਹੋਏ। ਹੁਣ ਕਿਉਂਕਿ 18 ਮਾਰਚ ਤੋਂ ਇਹ ਸਾਰਾ ਪਾਰਟ ਚੱਲ ਰਿਹਾ, ਬਹੁਤ ਸਾਰੇ ਹਲਕਿਆਂ 'ਚ ਸੀ ਕਿ ਭਾਈ ਕਿੱਥੇ ਨੇ ਜਿਹੜੇ ਫਰਜ਼ੀ ਜੇ ਬਿਆਨ, ਤਾਂ ਉਹਦੇ ਸੁਖਬੀਰ ਬਾਦਲ ਨੇ ਵੀ ਦੇ ਦਿੱਤਾ ਕਿ ਜੀ ਇਹ ਜ਼ਬਰ ਔਰ ਫਲਾਣਾ, ਔਰ ਹੋਰਨਾਂ ਨੇ ਵੀ ਦੇ ਦਿੱਤਾ, ਵਿਰਸੇ ਵਲਟੋਏ ਨੇ ਵੀ ਦੇ ਦਿੱਤਾ, ਇਸ ਕਿਸਮ ਦਾ ਗੋਲਮੋਲ ਜਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦੇ ਦਿੱਤਾ। ਲੇਕਿਨ ਬਹੁਤਿਆਂ ਦਾ ਸੀ ਕਿ ਭਾਈ ਅਜਨਾਲਾ ਘਟਨਾ ਤੋਂ ਬਾਅਦ ਕਿਵੇਂ ਵਿਦਨ 24 ਆਵਰਸ ਜਿਹੜੀ ਹੈ ਕਮੇਟੀ ਬਣਾਤੀ, 2 ਹਫ਼ਤੇ 'ਚ ਰਿਪੋਰਟ ਦੇਗੀ, ਕਮੇਟੀ 'ਚ ਇਹ ਬੰਦੇ ਪਾਤੇ, ਫਿਰ ਰਿਪੋਰਟ ਦੇ ਦਿੱਤੀ, ਹਫ਼ਤੇ 'ਚ ਕੰਪਲੀਟ ਹੋ ਗਈ ਰਿਪੋਰਟ। ਇਹ ਸਾਰਾ ਕੀ ਹੈ, ਉਹਨਾਂ ਨੂੰ ਸੀ ਕਿ ਭਾਈ ਇੰਨਾ ਕੁਝ ਚੱਲ ਰਿਹਾ ਹੈ, ਇਹ ਜਦੋਂ ਡਿਸੀਜਨ ਹੁੰਦੇ ਨੇ ਜਾਂ ਕੋਈ ਇਸ ਕਿਸਮ ਦਾ ਜ਼ਬਰ ਹੁੰਦਾ ਹੈ, ਰਾਈਟ ਅਵੇ ਗੱਲ ਕਰਨ ਦਾ ਹੁੰਦਾ। ਪਰ ਚਲੋ ਜਦੋਂ ਇਸ ਕਿਸਮ ਦਾ ਹਿਊ ਐਂਡ ਕਰਾਈ ਹੋਇਆ, ਫਿਰ ਇਹਨਾਂ ਨੇ ਵੀਕਐਂਡ ਦੇ ਉੱਤੇ ਸੱਦ ਲਿਆ ਇਕੱਠ, ਉਹਨਾਂ ਦੇ ਹੋਇਆ ਜੀ ਖੁੱਲਾ ਇਕੱਠ ਹੋਏਗਾ ਇਹ ਉਹ। ਔਰ ਫਿਰ ਖਬਰ ਆਈ ਕਿ ਜੀ ਆਈਜੀ ਪੁਲਿਸ ਫਲਾਣਾ ਸਿੰਘ, ਇਹਨਾਂ ਦਾ ਮੈਂ ਨਾਂ ਲੈ ਕੇ ਵੀ ਇਹਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ, ਉਹ ਜਥੇਦਾਰ ਸਾਹਿਬ ਨੂੰ ਮਿਲਣ ਆਏ, ਉਹਨਾਂ ਨੇ ਆਉਣਾ। ਸਾਨੂੰ ਅੰਦਾਜ਼ਾ ਤਾਂ ਹੋ ਗਿਆ ਕਿ ਵੀ ਇਹਦੇ ਚੋਂ ਹੁਣ ਕੀ ਫਿਰ ਆਇਆ ਜੀ, ਉਹਨਾਂ ਨੇ ਬੰਦ ਕਮਰਾ ਮੁਲਾਕਾਤ ਕੀਤੀ। 2 ਦਿਨ ਬਾਅਦ ਫਿਰ ਇਹ ਆ ਗਿਆ ਕਿ ਜੀ ਉਹਨਾਂ ਨੇ ਜਥੇਦਾਰ ਜੀ ਨੇ ਇਹ ਹੁਣ ਫਰਮਾਨ ਜਾਰੀ ਕਰਤਾ ਹੈ ਕਿ ਵੀ ਇਹਦੇ 'ਚ ਕੋਈ ਓਪਨ ਨਹੀਂ ਹੋਏਗੀ, ਕੋਈ ਸਿਆਸੀ ਧਿਰਾਂ ਨੂੰ ਵੀ ਨਹੀਂ ਸੱਦਿਆ ਜਾਏਗਾ, ਸਿਰਫ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ। ਵੈਸੇ ਮੇਰਾ ਸਪੌਂਟੇਨੀਅਸ ਤਾਂ ਇਹ ਸੀ ਕਿ ਵੀ ਜੇ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਤੇ ਜੇ ਧਾਰਮਿਕ ਜਥੇਬੰਦੀਆਂ ਦਾ ਇਕੱਠ ਸੱਦਣਾ ਹੈ, ਫਿਰ ਤਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸੱਦ ਲੈ, ਉਹਨਾਂ ਦਾ ਕੰਮ ਤਾਂ ਉਹੀ ਹੈ ਨਾ, ਮਰਿਆਦਾ ਔਰ ਧਾਰਮਿਕ ਹੈ। ਅਕਾਲ ਤਖਤ ਦੀ ਤਾਂ ਸੀਟ ਹੀ ਪੋਲੀਟੀਕਲ ਹੈ, ਮੀਰੀ ਦਾ ਕਨਸੈਪਟ ਹੈ। ਜਦੋਂ ਤੁਸੀਂ ਤਖਤ ਦੀ ਗੱਲ ਕਰਦੇ ਹੋ, ਸੋ ਅਸੀਂ ਕਿਹਾ ਵੀ ਇਹ ਤਾਂ ਪਹਿਲਾਂ ਹੀ ਜਿਹੜਾ ਸਾਰੇ ਦੀ ਫੂਕ ਕੱਢਤੀ ਹੈ, ਦੱਸ ਵੀ ਦਿੱਤਾ ਵੀ ਉੱਥੋਂ ਨਿਕਲਣਾ ਕੀ ਹੈ। ਲੇਕਿਨ ਮੈਂ ਇਹ ਸਮਝਦਾ ਵੀ ਬਹੁਤ ਵਾਰ ਅਸੀਂ ਗੁਰੂ ਦੀ ਜਿਹੜੀ ਸਿੱਖ ਸੰਗਤ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਵਰਤਦੀ ਕਲਾ ਹੈ, ਉਸ ਨੂੰ ਜਾਂ ਦੇਖਦੇ ਨਹੀਂ ਹੈ ਜਾਂ ਅੰਡਰ ਐਸਟੀਮੇਟ ਕਰਦੇ ਆ। ਬਿਲਕੁਲ ਮੈਨੂੰ ਵੀ, ਮੈਂ ਇਹਨੂੰ ਡਨ ਡੀਲ ਕਰਕੇ ਬਹੁਤੀ ਮੇਰੀ ਦਿਲਚਸਪੀ ਵੀ ਨਹੀਂ ਸੀ ਵੀ ਉਹਦੇ ਚ ਕੀ ਹੋਏਗਾ। ਪਰ ਆਲ ਆਫ ਏ ਸਡਨ ਜਿਵੇਂ ਹਜ਼ਾਰਾਂ ਦੀ ਗਿਣਤੀ ਚ ਸਿੱਖ ਸੰਗਤਾਂ ਪਹੁੰਚ ਗਈਆਂ ਅਕਾਲ ਤਖਤ ਸਾਹਿਬ, ਔਰ ਇਹਦੀ ਕਿਉਂਕਿ ਹੁਣ ਬਹੁਤ ਸਾਰੇ ਸਿੱਖ ਯੂਟਿਊਬਰ ਵੀ, ਸਾਡੀ ਟੀਮ ਵੀ ਖੰਡੀ ਹੋਈ ਹੈ, ਤਾਂ ਜਿਸ ਕਿਸਮ ਦਾ ਉਸ ਲੈਵਲ ਪਰ BBC ਪੰਜਾਬੀ ਦਾ ਉਹ ਇੱਕ ਦਾ ਹਿੰਦੂ ਦਾ ਕੋਰਸਪੋਂਡੈਂਟ ਰਿਪੋਰਟਰ ਹੁੰਦਾ ਸੀ ਸਰਬਜੀਤ ਸਿੰਘ ਧਾਲੀਵਾਲ, ਉਹਨੇ ਕਵਰੇਜ ਕੀਤੀ ਲਾਈਵ ਵੀ ਔਰ ਦੂਜਾ ਵੀ। ਮੈਂ BBC ਪੰਜਾਬੀ ਮੇਰਾ ਪਹਿਲਾ ਸੋਰਸ ਸੀ, ਬਾਅਦ ਚ ਮੈਂ ਦੇਖਿਆ ਹੋਰ ਵੀ 1-2 ਥਾਵਾਂ ਤੇ ਇਹਦੀ ਕਵਰੇਜ ਹੋਈ। ਨਾਅਰੇਬਾਜ਼ੀ ਵੀ ਹੋ ਰਹੀ ਹੈ, ਪੰਜਾਬ ਸਰਕਾਰ ਮੁਰਦਾਬਾਦ। ਹੁਣ ਅੰਦਰ ਭਾਵੇਂ ਤੁਸੀਂ ਧਾਰਮਿਕ ਕਹਿ ਕੇ 50-60 ਬਿਠਾਏ ਹੋਏ ਨੇ, ਉਹੀ ਟ੍ਰੈਡੀਸ਼ਨਲ ਸੱਦ ਕੇ ਜਿਨ੍ਹਾਂ ਨੇ ਉਸ ਕਿਸਮ ਦੀਆਂ, ਪਰ ਬਾਹਰ ਹਜ਼ਾਰਾਂ ਸਿੱਖ ਸੰਗਤਾਂ ਜਿਹੜੀਆਂ ਨੇ ਡੀਕ ਰਹੀਆਂ ਨੇ ਵੀ ਕੀ ਪ੍ਰੋਗਰਾਮ ਹੈ, ਕੀ ਪ੍ਰੋਗਰਾਮ ਦੇਣਾ। ਹੁਣ ਇਹ ਹੈ, ਉਹਨਾਂ ਨੂੰ ਕਿਸੇ ਨੇ ਮੋਬਿਲਾਈਜ਼ ਨਹੀਂ ਕੀਤਾ, ਕੋਈ ਟਰਾਲੀਆਂ ਭਰ ਕੇ ਨਹੀਂ ਲਿਆਇਆ ਇਹਨਾਂ ਦੀਆਂ ਪਬਲਿਕ ਰੈਲੀਆਂ ਵਾਂਗੂ। ਇਹ ਉਹ ਨੇ ਜਿਹੜੇ, ਔਰ ਉਹਨਾਂ ਨੂੰ ਜਿੰਨਾ ਨੂੰ BBC ਨੇ ਵੀ ਇੰਟਰਵਿਊ ਕੀਤਾ ਜਾਂ ਦੂਜਿਆਂ ਨੇ, ਉਹ ਕਹਿ ਰਹੇ ਨੇ ਜੀ ਸਾਡੇ ਨਾਲ ਤਾਂ ਮਤਲਬ ਇਹ ਜ਼ਬਰ ਕਰ ਰਹੇ ਨੇ। ਦੂਜਾ ਅਸੀਂ ਤਾਂ ਪ੍ਰੋਗਰਾਮ ਲੈਣ ਆਏ ਹਾਂ, ਅੰਮ੍ਰਿਤਪਾਲ ਸਿੰਘ ਕੀ ਗਲਤ ਕਰ ਰਿਹਾ ਸੀ, ਉਹ ਅੰਮ੍ਰਿਤ ਛਕਾ ਰਿਹਾ ਸੀ, ਉਹ ਦੂਸਰਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਤਾਂ ਉਹੀ ਗੋਂਗਲੂਆਂ ਤੋਂ ਮਿੱਟੀ ਲਾਉਣੀ ਸੀ। ਵੈਸੇ ਲਾਈ ਵੀ ਹੈ ਬਹੁਤ ਸਾਰੀ, ਲੇਕਿਨ ਇਹ ਜਿਹੜਾ ਇਸ ਲੈਵਲ ਦੀ ਪ੍ਰੈਜ਼ੈਂਸ ਸੀ ਸਪੌਂਟੇਨੀਅਸ, ਉਸ ਨੇ ਘੱਟੋ ਘੱਟ ਥੋੜੀ ਜਿਹੀ ਸਪਾਈਨ ਇਹਨਾਂ ਨੂੰ ਜ਼ਰੂਰ, ਥੋੜੀ ਜਿਹੀ, ਮੈਂ ਇਸ ਲਈ ਕਿਹਾ, ਹੁਣ ਮੇਰੇ ਕੋਲ ਇੰਨਾ ਵਕਤ ਤਾਂ ਨਹੀਂ ਹੈ ਕਿ ਮੈਂ ਉਹਨਾਂ ਦੀ ਜਿਹੜੀ ਹੈ ਸਪੀਚ ਨੂੰ ਜਾਂ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਦੇ ਇੱਕ ਪਾਰਟ ਨੂੰ ਜਿਹੜਾ ਹੈ ਉਹ ਸਬਜੈਕਟ ਟੂ ਡਾਇਸੈਕਟ ਕਰਾਂ। ਲੇਕਿਨ ਜੇ ਮੈਂ ਇਹ ਕਹਿਣਾ ਹੋਏ ਕਿ ਜਿਹੜੀ ਪ੍ਰੈਜ਼ੈਂਟੇਸ਼ਨ ਹੈ ਕਮਿੰਗ ਫਰੋਮ ਪਹਿਲੀ ਤਾਂ ਡਿਫੈਂਸਿਵ ਡਿਫੀਟਿਸਟ ਮੈਂਟੈਲਿਟੀ ਤੋਂ, ਸ਼ੁਰੂਆਤ ਇਸ ਦੌਰ ਦੇ ਨਾਲ ਕਿ ਜੀ ਸਰਕਾਰ ਨੇ
ਜਿਹੜਾ ਉਹ ਟਰੈਪ ਪਾਇਆ ਤੇ ਅਸੀਂ ਉਸ ਟਰੈਪ ਦੇ ਵਿੱਚ ਫਸ ਗਏ। ਪਹਿਲੀ ਡਿਫੀਟ ਸਟੇਟਮੈਂਟ, ਭਾਈ ਤੁਸੀਂ ਕਿਵੇਂ ਫਸ ਗਏ ਟਰੈਪ 'ਚ? ਜੇ ਉੱਥੇ ਅਜਨਾਲਾ ਨਾ ਹੁੰਦਾ ਬਟਾਲਾ ਹੋ ਜਾਂਦਾ, ਬਟਾਲਾ ਨਾ ਹੁੰਦਾ ਬਰਨਾਲਾ ਹੋ ਜਾਂਦਾ, ਕੁਝ ਵੀ ਉਸ ਦੀ ਕਹਾਣੀ ਬਣਾਈ ਜਾ ਸਕਦੀ ਸੀ। ਕਿਉਂਕਿ ਜਦੋਂ ਗੱਲ ਤਾਂ ਇਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਇਹਨਾਂ ਨੇ ਕੋਈ ਬਹੁਤੀ ਦੂਰ ਨਹੀਂ ਜਾਣਾ ਹੈ। ਇਹ ਤਾਂ ਬਾਦਲਾਂ ਨੂੰ ਲੱਗਦਾ ਹੈ ਕਿ ਵੀ ਜੇ ਇਸ ਸਾਰੀ ਖੇਡ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਖੁੱਸਿਆ ਵਕਾਰ ਹੈ ਉਹ ਬਹਾਲ ਹੋ ਜਾਏ ਤੇ ਉਹ ਤਾਂ ਇਹਦੇ ਚੋਂ ਹੀ ਗਨੀਮਤ ਸਮਝਦੇ ਨੇ। ਉਹ ਤਾਂ ਡੀਕਦੇ ਨੇ ਕਿ ਬਈ ਇੰਨਾ ਹੁਣ ਪੈ ਗਿਆ। ਅਮਿਤ ਸ਼ਾਹ ਦੀ ਕਾਲ ਉਹ ਤਾਂ ਸਵੇਰੇ ਸ਼ਾਮ ਹਰਸਿਮਰਤ ਵੀ ਡੀਕਦੀ ਹੋਣੀ ਹੈ ਕਿ ਬਈ ਆ ਜਾਏ ਕਿ ਜੀ ਤੁਸੀਂ ਇਸ ਨੂੰ ਹੁਣ ਦੇਖ ਲਓ ਕਿਵੇਂ। ਕਿਉਂਕਿ ਇਹ ਟਰਮੋਇਲ ਇਹ ਨਹੀਂ ਹੈ ਕਿ ਵੀ ਕਿਹਨੂੰ ਸੂਟ ਕਰ, ਇਹ ਬਹੁਤਿਆਂ ਨੂੰ ਸੂਟ ਕਰਦਾ ਸਵਾਏ ਸਿੱਖ ਕੌਮ ਦੇ। ਅਕਾਲੀਆਂ ਨੂੰ ਬਹੁਤ ਸੂਟ ਕਰਦਾ ਕਿਉਂਕਿ ਇਹਨਾਂ ਦਾ ਇਹ ਮੈਸੇਜ ਦੇਣਾ ਚਾਹਣਗੇ ਜਾਂ ਚਾਹੁੰਦੇ ਨੇ ਕਿ ਜੀ ਇਹ ਪੰਜਾਬ 'ਚ ਜਿਹੜਾ ਅਮਨ ਭਾਈਚਾਰਾ ਜਾਂ ਉਹ ਤਾਂ ਦੂਰ ਦੀ ਗੱਲ, ਜੇ ਤੁਸੀਂ ਇਹਨਾਂ ਨੂੰ ਐਕਸਟ੍ਰੀਮਿਸਟ ਨੂੰ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਜੋ ਇਹ ਪ੍ਰਾਈਵੇਟ 'ਚ ਵੀ ਇਹ ਲਫ਼ਜ਼ ਵਰਤਦੇ ਨੇ, ਇਹਨਾਂ ਨੂੰ ਅਸੀਂ ਕਾਬੂ ਥੱਲੇ ਰੱਖ ਸਕਦੇ ਹਾਂ। ਦੇਖੋ ਜੀ ਸਾਡੇ ਪੀਰੀਅਡ ਤਾਂ ਅਸੀਂ ਮਾੜਾ ਮੋਟਾ ਦੇ ਦਵਾ ਕੇ ਚਲੋ ਸ਼ਹੀਦਾਂ ਦੀ ਯਾਦਗਾਰ ਮੰਗਦੇ ਸੀ, ਬਣਾਤੀ ਪਿੰਡਾਂ ਵਾਲਿਆਂ ਦੀ ਦੂਜੀ, ਉਹਦੇ ਕੁਝ ਵੀ ਨਹੀਂ ਉਹਨਾਂ ਨੇ ਨਾ ਕੋਈ ਗੈਲਰੀ ਬਣਨ ਦਿੱਤੀ ਨਾ ਦੂਜਾ ਸਬਡਿਊ ਕਰਨਾ। ਸੋ ਇਹ ਜਦੋਂ ਇਸ ਕਿਸਮ ਦਾ ਮਾਹੌਲ ਹੁੰਦਾ, ਜੇ ਤੁਸੀਂ ਪਾਸਟ ਵੀ ਇਸ ਬਾਦਲ ਟੱਬਰ ਦਾ ਦੇਖੋ, ਇਹਨਾਂ ਨੇ ਉਵੇਂ ਹੀ ਇਸਤੇਮਾਲ ਕਰ। ਇੱਕ ਸਟੇਜ ਸੀ ਜਥੇਦਾਰ ਗੁਰਦਿਆਲ ਸਿੰਘ ਜਨੋਏ ਵਰਗਾ ਜਥੇਦਾਰ 1980 'ਚ ਸੀ, ਜਦੋਂ ਉਸ ਤੋਂ ਪਹਿਲਾਂ ਸਾਧੂ ਸਿੰਘ ਭੌਰਾ ਭਾਵੇਂ ਉਹ ਸੌਫਟ ਸਟੈਂਡ ਲੈਣ ਵਾਲਾ ਸੀ ਪਰ ਪ੍ਰੈਸ਼ਰ ਸਿੱਖ ਕੌਮ ਦਾ ਬਣਿਆ। 13 ਸਿੰਘ ਸ਼ਹੀਦ ਹੋਏ ਔਰ ਉਸ ਪੀਰੀਅਡ 'ਚ 1978 ਦੇ ਵਿੱਚ ਹੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ। ਪਰ ਜਥੇਦਾਰ ਜਨੋਹਾ ਦੇ ਵੇਲੇ ਇਹਨਾਂ ਹੀ ਤਰ੍ਹਾਂ ਨੇ ਹੁਣ ਉਹ ਜੀਕੇ ਜਿਹੜਾ ਉਹ ਭੁੜਕਦਾ ਫਿਰਦਾ ਹੁੰਦਾ ਆ ਕੇ ਇਹਦਾ ਪਿਓ ਸੰਤੋਖ ਸਿੰਘ ਔਰ ਇਹਨਾਂ ਦਾ ਟਿਲ ਲੱਗਾ ਹੋਇਆ ਸੀ ਕਿ ਜੀ ਉਹ ਜਿਹੜਾ ਉਹਦਾ ਮੁੰਡਾ ਹੈ ਉਹ ਗੁਰਬਚਨੇ ਦਾ ਜਿਹਨੂੰ ਸੋਧਿਆ ਗਿਆ ਸੀ, ਹੁਣ ਤਾਂ ਇੱਥੇ ਆ ਕੇ ਸ਼ਰਾਬ ਪੀ ਕੇ ਮਰਿਆ ਐਕਸੀਡੈਂਟ 'ਚ, ਕੀ ਉਹਦਾ ਨਾਂ ਭੋਲਾ ਉਹਦਾ ਨਿਕਨੇਮ ਸੀ, ਕਿ ਵੀ ਉਹ ਪੇਸ਼ ਹੋ ਜਾਂਦਾ ਅਕਾਲ ਤਖਤ ਤੇ ਉਹਨੂੰ ਮਾਫ ਕਰ ਦਿਓ। ਹੁਣ ਉਸ ਵੇਲੇ ਜਥੇਦਾਰ ਅਜਨੋਆ ਸੀ, ਉਹਨਾਂ ਨੇ ਕਿਹਾ ਅਕਾਲ ਤਖਤ ਦਾ ਇੱਕ ਵਾਰ ਜਾਰੀ ਹੋਇਆ ਹੁਕਮਨਾਮਾ ਵਾਪਸ ਨਹੀਂ ਹੁੰਦਾ, ਉਹਨਾਂ ਨੂੰ ਇਹ ਮਾਫੀ ਮੰਗਣਾ, ਉਹਨੂੰ ਪੇਸ਼ ਗਲ 'ਚ ਪਾ ਕੇ ਪੱਲਾ ਪੇਸ਼ ਹੋਏ ਆ ਬੰਦ ਕਰੋ ਆਪਣਾ ਡੰਬਰ ਤਾਂ ਹੀ। ਸੋ ਉਦੋਂ ਤੋਂ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵੀ ਈਵਨ ਜੇ ਮਾੜੀ ਮੋਟੀ ਸਪਾਈਨ ਵਾਲਾ ਵੀ ਜਥੇਦਾਰ ਕਦੇ ਬਣ ਗਿਆ ਤੇ ਉਹ ਤਾਂ ਬਰਾਬਰ ਖਲੋ ਸਕਦਾ। ਔਰ ਇਹੀ ਕੰਮ ਇਹਨਾਂ ਨੇ, ਭਾਵੇਂ ਜਥੇਦਾਰ ਰਣਜੀਤ ਸਿੰਘ ਦੀ ਕੋਈ ਕਾਰਗੁਜ਼ਾਰੀ ਤੋਂ ਅਸੀਂ ਸੰਤੁਸ਼ਟ ਨਹੀਂ ਹੈ ਜਥੇਦਾਰ ਦੇ ਨਾਤੇ, ਉਹਨੇ ਵੀ ਟੋੜੇ ਦੀ ਗੇਮ ਪਲੇ ਕੀਤੀ, ਉਹ ਨਿਰੰਕਾਰੀ ਭਵਨ ਗਿਆ, ਉਹਨੂੰ ਮਾਫੀ ਦਿੱਤੀ, ਪਰ ਫਿਰ ਵੀ ਇੰਪਲਸਿਵ ਬਿਹੇਵੀਅਰ ਸੀ। ਤੇ ਬਾਦਲਾਂ ਨੂੰ ਲੱਗਾ ਹੈ 1999 ਦੇ 300 ਸਾਲਾ ਸਾਜਨਾ ਤੋਂ ਪਹਿਲਾਂ ਟੋੜੇ ਨੂੰ ਕੱਢਿਆ, ਜਥੇਦਾਰ ਨੂੰ ਸੈਕ ਕਰਕੇ ਉਹ ਦੂਜਾ ਲੈ ਆਂਦਾ ਇੱਕ ਠੱਗ ਪੂਰਨ ਸਿੰਘ, ਉਹ ਜਿਹੜਾ ਝੂਠ ਜਿਹਨੇ ਬੋਲਿਆ ਜੂਨ 84 ਦੇ ਹਮਲੇ ਤੋਂ ਬਾਅਦ ਗੁਰਦੁਆਰਾ ਸ਼ਹੀਦਾਂ ਦੇ ਪਹਿਲੇ ਕੱਟ ਕੇ ਸੰਤ ਪਿੰਡਰਾਣੇ ਨਿਕਲ ਗਏ, ਚੜ੍ਹਦੀ ਕਲਾ 'ਚ ਨੇ, ਦਿਸ ਦੈਟ। ਉਸ ਤੋਂ ਬਾਅਦ ਉਹੀ ਵਰਸਟ ਹੁੰਦਾ ਚਲਾ ਗਿਆ। ਔਰ ਹੁਣ ਤਾਂ ਜਿਹੜਾ ਇਹ ਖੱਬੇ ਸੱਜੇ ਝਾਕਣ ਦੀ ਕੋਸ਼ਿਸ਼, ਅਜੇ ਵੀ ਇਹਦੇ ਤੇ ਵੀ ਇਹਨਾਂ ਨੂੰ ਇਤਬਾਰ ਨਹੀਂ, ਇਹਨੂੰ ਐਕਟਿੰਗ ਹੀ ਰੱਖਿਆ ਹੋਇਆ। ਦਮਦਮਾ ਸਾਹਿਬ ਦਾ ਪੱਕਾ ਜਥੇਦਾਰ ਹੈ, ਇੱਥੇ ਐਕਟਿੰਗ ਕਰਾਉਣ ਦਾ ਕੰਮ ਹੀ। ਸੋ ਜਿਹੜੀ ਸ਼ੁਰੂਆਤ ਹੀ ਹੁੰਦੀ ਹੈ ਉਹ ਡਿਫੈਂਸਿਵ ਮੋਡ ਤੋਂ ਹੁੰਦੀ ਹੈ, ਜੀ ਟਰੈਪ ਪਾਇਆ ਅਸੀਂ ਫਸ ਗਏ, ਹੁਣ ਅਸੀਂ ਇਹ ਦੇਖਣਾ ਜੀ ਟਰੈਪ ਚੋਂ ਨਿਕਲਣਾ ਕਿਵੇਂ। ਲੋ ਬਿਲਕੁਲ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿ ਜੀ ਦੇਖੋ ਮੈਂ ਇਹ ਕਿਹਾ ਸੀ, ਮੈਂ ਤਾਂ ਨਹੀਂ ਕਿਹਾ ਸੀ ਸਰੈਂਡਰ ਕਰਦੇ ਆ, ਮੈਂ ਤਾਂ ਕਿਹਾ ਸੀ ਪੁਲਿਸ ਦੱਸੇ ਕਿੱਥੇ ਆ, ਨਹੀਂ ਤਾਂ ਉਹ ਪੁਲਿਸ ਦੇ ਸਾਹਮਣੇ। ਹੁਣ ਉਹੀ ਅਕਾਲ ਤਖਤ ਜਿਸ ਤੋਂ ਹਮੇਸ਼ਾ ਜਿਹੜੀ ਹੈ ਅਗਵਾਈ ਨਿਕਲਦੀ ਹੈ, ਉਹਨਾਂ ਦਾ ਜਥੇਦਾਰ ਇਸ ਕਿਸਮ, ਕਿਉਂਕਿ 2-3 ਦਿਨ ਪਹਿਲਾਂ ਇਸ ਇਕੱਠ ਤੋਂ ਉਹਨੇ ਕਿਹਾ ਸੀ, ਜਿਹੜਾ ਮੀਡੀਆ ਨੇ ਗਲਤ ਵੀ ਥੋੜਾ ਬਹੁਤ ਟਵਿਸਟ ਤਾਂ ਕਰਦੇ ਹੀ ਨੇ ਕਿ ਜੀ ਜੇ ਅੰਮ੍ਰਿਤਪਾਲ ਸਿੰਘ ਹੈ ਤੇ ਉਸ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦੇ। ਹੁਣ ਇਹਦੇ ਤੇ ਦਲ ਖਾਲਸਾ ਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਕਿ ਬਈ ਇਹ ਕਿਹੜੀ ਅਕਾਲ ਤਖਤ। ਉਹ ਵੀ ਉਹਨਾਂ ਨੇ ਕਿਹਾ ਜੀ ਸੋਸ਼ਲ ਮੀਡੀਆ ਇਹ ਇੰਨੇ ਪਾਪੀ ਇੰਨੇ ਬੈਠੇ ਗਾਲਾਂ ਕੱਢਦੇ ਨੇ, ਪਰ ਆਪਣਾ ਸਾਰੇ ਹੀ ਉਹਦੀ ਜਿਹੜੀ ਸਪੀਚ ਸੀ ਉਹ ਰਿਐਕਟਿਵ ਟੂ ਦਾ ਸੋਸ਼ਲ ਮੀਡੀਆ ਸੀ ਜੋ ਚਾਰਜ ਲੱਗਦੇ ਨੇ। ਸੋ ਉਹ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਹਾਂ ਇਹ ਜ਼ਰੂਰ ਕਿ ਜੀ 24 ਘੰਟੇ ਦਾ ਅਸੀਂ ਨੋਟਿਸ ਦੇ ਰਹੇ ਹਾਂ। ਜਿਹੜੀਆਂ ਹੁਣ ਪੋਜ਼ਿਟਿਵ ਉਹਦੇ ਚੋਂ 1-2 ਗੱਲਾਂ ਬਹੁਤਿਆਂ ਨੂੰ ਲੱਗਦੀਆਂ ਨੇ ਕਿ ਜਿਹੜੇ ਫੜੇ ਹੋਏ ਨੇ ਉਹ ਛੱਡੋ ਤੇ 24 ਘੰਟਿਆਂ ਬਾਅਦ ਕੀ ਕਰਾਂਗੇ। ਹੁਣ ਉੱਥੇ ਇੱਕ ਮੋਰਚਾ ਲਫ਼ਜ਼ ਨਹੀਂ ਕਿਹਾ ਹੈ, ਧਰਨਿਆਂ ਨੂੰ ਨੈਗੇਟ, ਉਹਨਾਂ ਨੇ ਕਿਹਾ ਜੀ ਅਸੀਂ ਫਿਰ ਧਰਨਾ ਨਹੀਂ, ਧਰਨਿਆਂ ਚ ਕੀ ਨਿਕਲਦਾ, ਬੈਠੇ ਰਹੋ ਉੱਥੇ, ਉਹ ਕੌਣ ਸੁਣਦਾ। ਫਿਰ ਉਹਨਾਂ ਨੂੰ ਕਹੋ ਜੀ ਕੀ ਤੁਸੀਂ ਹਥਿਆਰਬੰਦ ਦੀ ਕਾਲ ਦਿਓਗੇ, ਸਿੰਘਾਂ ਨੂੰ ਕਹੋਗੇ ਨਾ, ਉੱਥੇ ਆ ਜੀ ਅਸੀਂ ਜਿਹੜਾ ਫਿਰ ਉਹ ਕਾਫਲਾ ਲੈ ਕੇ ਨਿਕਲਾਂਗੇ, ਅਸੀਂ ਖਾਲਸਾ ਵਹੀਰ ਵੀ ਲਫ਼ਜ਼ ਸਾਂਝਾ ਵਹੀਰ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਫਿਰ ਅਸੀਂ ਬੇਰੁਜ਼ਗਾਰੀ ਦੀ ਗੱਲ ਵੀ ਕਰਾਂਗੇ, ਫਿਰ ਅਸੀਂ ਡਰੱਗਸ ਦੇ ਖਿਲਾਫ ਵੀ ਕਰਾਂਗੇ,
ਫਿਰ ਅਸੀਂ ਅੰਮ੍ਰਿਤ ਵੀ ਛਕਾਵਾਂਗੇ, ਫਿਰ ਅਸੀਂ ਇਹ ਨਹੀਂ ਕਿਤੇ ਉਹਦਾ ਨਿਸ਼ਾਨਾ ਨਹੀਂ ਹੋਏਗਾ ਜਾਣ ਦਾ, ਅਸੀਂ ਪਿੰਡਾਂ ਦੇ ਵਿੱਚ ਜਾ ਉਹੀ ਜਿਹਨੂੰ ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਨਾਲ ਸਾਡੀ ਡਿਗਨਿਟੀ ਜੁੜੀ ਹੁੰਦੀ ਹੈ, ਵੀ ਉਹੀ ਜਿਹੜਾ ਤੁਸੀਂ ਉਸ ਕਿਸਮ ਦੀਆਂ ਭਾਂਟਣੀਆਂ ਦੇ ਵਿੱਚ ਖੁਦ ਵੀ ਘੁੰਮ ਰਹੇ ਹੋ ਔਰ ਉਹਨਾਂ ਨੂੰ ਵੀ ਕਰ ਰਹੇ ਹੋ। ਫਿਰ ਉਹਨੇ ਕਿਹਾ ਜੀ ਮੈਨੂੰ 2000 ਤੋਂ ਜ਼ਿਆਦਾ ਈਮੇਲਾਂ ਆਈਆਂ, ਕੁਛ ਕੁ ਇਹ ਵੀ ਸੀ ਕਿ ਖਾਲਿਸਤਾਨ ਹੋਏ ਔਰ ਮਤਲਬ ਹੁਣ ਪਹਿਲੀ ਗੱਲ ਤਾਂ ਇਸ ਔਰ ਦੇਖੋ ਜੀ ਇਹ ਬਹੁਤ ਚੰਗਾ ਕੈਨੇਡਾ ਤੋਂ ਫਲਾਣਾ ਆਇਆ, ਇੰਗਲੈਂਡ ਤੋਂ ਜਿਹੜੇ ਇੱਕ ਦੋ ਆਏ ਹੋਣੇ ਨੇ ਇਹਨਾਂ ਦੇ ਸੱਦੇ ਤੇ, ਉਹਨਾਂ ਨੂੰ ਪਰਚਾਉਣ ਦੀ ਲਾਈਨ ਹੈ। ਪਰ ਜੇ ਕੋਈ ਮੈਨੂੰ ਇਹ ਪੁੱਛੇ ਕਿ ਭਾਈ ਹੁਣ ਇਸ ਸਾਰੇ ਦੇ ਵਿੱਚ ਉਹਨਾਂ ਨੇ ਲੰਬਾ ਚੌੜਾ ਕਿ ਭਾਈ ਸਾਰੀਆਂ ਆ ਗਈਆਂ ਜਥੇਬੰਦੀਆਂ ਔਰ ਹੁਣ ਅੱਗੋਂ ਵੀ ਅਸੀਂ ਦੇਖਾਂਗੇ, ਸਿਰ ਜੋੜ ਕੇ ਬੈਠੋ ਫਲਾਣਾ, ਉਹ ਜਿਵੇਂ ਇੱਕ ਰਵਾਇਤੀ ਜਿਹੀਆਂ ਗੱਲਾਂ ਨੇ। ਲੇਕਿਨ ਇਸ ਸਾਰੇ ਚੋਂ ਕੋਈ ਠੋਸ ਪ੍ਰੋਗਰਾਮ, ਮੋਰਚੇ ਦੀ ਲਾਈਨ, ਹੁਣ ਸਪਿਰਿਟ ਕੀ ਹੁੰਦੀ ਹੈ? ਜਿੱਦਨ ਪੁਲਿਸ ਨੇ ਅੰਮ੍ਰਿਤਸਰ 'ਚ ਬਾਬਾ ਠਾਰਾ ਸਿੰਘ ਭਾਈ ਅਮਰੀਕ ਸਿੰਘ ਨੂੰ ਚੁੱਕਿਆ, ਗੈਰ ਕਾਨੂੰਨੀ ਤਰੀਕੇ ਦੇ ਨਾਲ ਅਰੈਸਟ ਕੀਤਾ, ਸੰਤ ਪਿੰਡਰਾਂ ਵਾਲੇ ਫੌਰਨ ਅੰਮ੍ਰਿਤਸਰ ਆਏ, ਬਿਲਕੁਲ ਦਰਬਾਰ ਸਾਹਿਬ ਅਕਾਲ ਤਖਤ ਅਰਦਾਸਾ ਸੋਧਿਆ, 51 ਸਿੰਘ ਤੋੜ ਦਿੱਤੇ। ਉਹਨਾਂ ਨੇ ਕਿਹਾ ਜੀ ਅਸੀਂ ਮੋਰਚਾ ਲਾ ਦਿੱਤਾ, ਇਹ ਇਹਨਾਂ ਨੂੰ ਛੱਡੋ। ਹੁਣ ਇਹਨਾਂ ਦਾ ਆਪਣਾ ਮੋਰਚਾ ਕਰਪੂਰੀ ਮੋਰਚਾ ਜਿਹੜਾ ਉਹ ਫੇਲ ਹੋ ਰਿਹਾ ਸੀ ਬੜੀ ਪੂਰੀ ਤਰ੍ਹਾਂ। ਜਿਉਂ-ਜਿਉਂ ਉਹ ਪਹਿਲੇ ਦਿਨ ਔਰ ਜਿਉਂ-ਜਿਉਂ ਜਥੇ 2-4 ਦਿਨ ਜਾਣੇ ਸ਼ੁਰੂ ਹੋ ਗਏ, ਹੁਣ ਇਹਨਾਂ ਨੂੰ ਫਿਕਰ ਪੈ ਗਿਆ ਵੀ ਇਹ ਕੀ ਹੈ। ਇਹਨਾਂ ਨੇ ਫਿਰ ਹੁੰਦਾ ਜੀ ਅਸੀਂ ਮੋਰਚਾ ਜਿਹੜਾ ਉਹ ਮਰਜ ਕਰ ਦਿੰਨੇ, ਧਰਮ ਯੁੱਧ ਮੋਰਚਾ ਜਿਹੜਾ ਬਾਅਦ ਚ ਬਣਦਾ, ਔਰ ਉਹ ਜਿਹੜਾ ਮਰਜ ਕੀਤਾ ਉਹਦੇ ਚ ਪਹਿਲੀ ਮੰਗ ਇਹ ਸੀ ਕਿ ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਨੂੰ ਰਿਹਾ ਕੀਤਾ ਜਾਏ। ਮੈਂ ਕਹਿਣਾ ਇਹ ਚਾਹੁੰਦਾ ਵੀ ਆਲਰੇਡੀ 9 ਦਿਨ ਬੀਤ ਚੁੱਕੇ ਨੇ। ਹੁਣ ਤੁਸੀਂ ਜੇ ਤਾਂ 24 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਮੋਰਚੇ ਦਾ ਐਲਾਨ ਕੀਤਾ ਹੁੰਦਾ ਕਿ ਭਾਈ ਪੀਸਫੁਲੀ ਸਹੀ ਕਿ ਵੀ ਅਸੀਂ ਇਸ ਦੇ ਉੱਤੇ ਜਿਹੜਾ ਉਹ ਜਥਾ ਜਾਏਗਾ, ਉਸ ਤੋਂ ਬਾਅਦ ਅਕਾਲ ਤਖਤ ਔਰ ਜਥੇਦਾਰ ਕਹਿੰਦਾ ਜੀ ਪਹਿਲਾ ਜਥਾ ਮੈਂ ਲੀਡ ਕਰਾਂਗਾ ਕਰਕੇ, ਵੀ ਫਿਰ ਤਾਂ ਸੀਰੀਅਸਨੈਸ ਲੱਗਦੀ। ਸੋ ਮੈਨੂੰ ਇਹ ਲੱਗਦਾ ਵੀ ਟਾਈਮ ਬਾਇੰਗ ਨੇ ਆਲਰੇਡੀ ਉਸ ਲੈਵਲ ਦੀ। ਉਹ ਤਾਂ ਸਰਕਾਰ ਵੀ ਕਹਿ ਰਹੀ ਹੈ ਜੀ ਅਸੀਂ 390 ਕੇ ਕਿੰਨੇ ਫੜੇ ਸੀ, ਉਹ ਇੰਨਿਆਂ ਤੇ 170 ਕੇ ਕਿੰਨੇ ਰੱਖੇ ਨੇ, ਬਾਕੀ ਅਸੀਂ ਛੱਡ ਦਿੱਤੇ ਨੇ, ਹੋਰ ਫੜੀ ਜਾ ਰਹੇ ਨੇ। ਹੁਣ ਜਿਹਨੂੰ ਵਰਿੰਦਰ ਸਿੰਘ ਨੂੰ ਚੱਕਿਆ ਪਿੰਡੋਂ, ਅੱਜ ਚੁੱਕਿਆ ਉਹਨੂੰ ਸਿੱਧਾ ਡਿਬਰੂਗੜ੍ਹ ਜਿਹੜਾ ਉਹ ਪਹੁੰਚਾ ਦਿੱਤਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਇਹਨਾਂ ਦੀ ਔਰ ਉਹਨਾਂ ਦੀ ਸਾਰੀ ਪ੍ਰੈਜੈਂਟੇਸ਼ਨ 'ਚ ਕਿਤੇ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਤਾਂ ਉਸ ਹਵਾਲੇ ਨਾਲ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਕਿ ਜੀ ਮੈਂ ਇਹ ਨਹੀਂ ਸੀ ਕਿਹਾ ਜੀ ਉਹ ਸਰੈਂਡਰ ਕਰ। ਉਸ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਜ਼ਿਆਦਾ ਚਾਂਸ ਨੇ ਪੁਲਿਸ ਕੋਲ ਹੈ ਔਰ ਪੁਲਿਸ ਉਹਦੀ ਜਵਾਬਦੇਹੀ ਕਰੇ। ਸੋ ਆਪਣੇ ਆਪ ਨੂੰ ਕੋਈ ਐਪਰੀਸ਼ੀਏਟਿਵ ਲਾਈਨ ਨਹੀਂ, ਕੋਈ ਅਦਰਵਾਈਜ਼ ਕਿ ਭਾਈ ਉਹ ਇੱਕ ਜਿਹੜਾ ਸਿੱਖੀ ਪ੍ਰਚਾਰ ਕਰਨ ਵਾਲਾ ਇੱਕ ਯੋਧਾ ਸੀ, ਯੋਧਾ ਤਾਂ ਉਹਨਾਂ ਨੇ ਕੀ ਕਹਿਣਾ, ਤੁਸੀਂ ਰੈਕਗਨਾਈਜ਼ ਵੀ ਕਰੋ। ਸੋ ਉਹੀ ਰਵਾਇਤੀ ਕਿਸਮ ਦੀਆਂ ਗੱਲਾਂ ਔਰ ਉਹਦੇ 'ਚ ਇਹੀ ਹੁੰਦਾ ਕਿ ਵੀ ਜੇ ਤੁਸੀਂ ਉਹ ਪਿਆਜ਼ ਦੇ ਛਿਲਕੇ ਉਤਾਰੀ ਜਾਓ ਤਾਂ ਥੱਲੇ ਤਾਂ ਇੰਨੇ ਕੀ ਨਿਕਲਦੇ। ਸੋ ਇਹ ਛਿੱਲੜੇ ਦੇ ਤੁਸੀਂ ਜਿੰਨੇ ਮਰਜ਼ੀ ਪਾ ਲਓ, ਇਹਨੂੰ ਰੈਪ ਕਰ ਲਓ, ਇਹਨੂੰ ਰਵਾਇਤੀ ਔਰ ਦੂਜੇ ਜਕਾਰੇ ਵੀ ਛੱਡੇ ਜਾਂਦੇ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਪਤਾ ਨਹੀਂ, ਭਾਵਕ ਅਸੀਂ ਲੋਕ ਹੈ, ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਬਈ ਇਹ ਸਾਨੂੰ ਪਰੋਸ ਕੀ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਕੋਈ ਵੀ ਇਹਦੇ 'ਚੋਂ ਡਿਸਾਈਸਿਵ ਪ੍ਰੋਗਰਾਮ ਔਰ ਇਹ ਪੁੱਟ ਡਾਊਨ ਕੀਤਾ ਹੈ ਕਹਿ ਕੇ ਜੀ ਸਿਰਫ ਧਾਰਮਿਕ ਲੋਕ, ਇਹਦਾ ਮਤਲਬ ਇਹ ਹੈ ਵੀ ਜਥੇਦਾਰ ਅਕਾਲ ਤਖਤ ਜਿਹੜਾ ਪੋਲੀਟੀਕਲ ਸੀਟ ਦੇ ਉੱਤੇ ਬੈਠਾ, ਮੀਰੀ ਪੀਰੀ ਦੇ ਤਖਤ ਦੇ ਉੱਤੇ ਜਿਹੜਾ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਹੋ ਤਾਂ ਫਿਰ ਸਾਡੇ ਲਈ ਅਗਵਾਈ ਜਾਂ ਦੂਜਾ ਅਸੀਂ ਇਹ ਤਵੱਕੂ ਕਰੀਏ ਇੱਥੋਂ ਕੁਝ ਵੀ ਕੱਢਣ ਪਾਉਣ ਨੂੰ ਕੋਈ ਬਹੁਤਾ ਨਹੀਂ ਹੋਣਾ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ
Realty Services। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਕਿ ਪਿਛਲੇ ਲਗਭਗ 10 ਦਿਨ ਤੋਂ ਖੋਤੀ ਨੈਸ਼ਨਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਬੈਠੇ ਹਿੰਦੂ ਤਬੀਆਂ ਵੱਲੋਂ ਸਿੱਖ ਕੌਮ ਦੇ ਖਿਲਾਫ ਬੜਾ ਨਫ਼ਰਤ ਭਰਾ ਜਿਹੜਾ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਸੋ ਜੋ ਕਿ 1980 ਦੇ ਦੌਰ ਦੀ ਯਾਦ ਦਹਾਨੀ ਕਰਾਉਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣੀ ਤੋਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਲਾਈਵ ਚੈਟ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਨੇ। ਅੱਛਾ। ਔਰ ਉਹਨਾਂ ਚੋਂ ਅਸੀਂ ਕੁਝ ਨੂੰ ਵੀਰਾਂ ਭੈਣਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਜਿਵੇਂ ਸਰ ਨਰਿੰਦਰ ਸੇਖੋਂ ਜੀ ਨੇ ਕਿਹਾ ਕਿ ਓਨਲੀ ਸੋਲੂਸ਼ਨ ਫਰੀडम ਆਫ ਖਾਲਿਸਤਾਨ। ਜੀਤ ਸਿੰਘ ਕਹਿੰਦੇ ਨੇ ਗੁਲਾਮੀ ਗਲੋਂ ਲਾਉਣੀ ਹੈ ਤੇ ਇਹਨਾਂ ਕੁੱਤਿਆਂ ਤੋਂ ਬਦਲੇ ਲੈਣੇ ਨੇ। और इसी तरह जीत सिंह होरां ने फिर कहा कि जी जुल्म होएगा और ये होर भी अगे ज़्यादा जुल्म होएगा। इस किस्म का उन्होंने होर भी कामेंट ने। रणबीर कौर जिहड़े ने वो उन्होंने ये लग रहा डोंट स्प्रैड हेट अदरवाइज। भैन जी जे सच नूं सच कहना नफरत है तो फिर असी इस गल की जिम्मेवारी चुकते हैं। जे तुहाडी निगाह च नफरत है तुसीं दस दिओ कि भाई ਕਿਹੜਾ ਤਰੀਕਾ ਹੈ ਉਹਨਾਂ ਦੇ ਜ਼ੁਲਮ ਨੂੰ ਜਿਹੜਾ ਉਹ ਦਰਸਾਉਣ ਦਾ। ਬਿਲਕੁਲ ਨਫ਼ਰਤ ਸਿੱਖ ਕਿਸੇ ਨੂੰ ਨਹੀਂ ਕਰਦਾ, ਹਾਂ ਜ਼ੁਲਮ ਨੂੰ ਜਿਹੜਾ ਹੈ ਉਹ ਨਹੀਂ ਸਹਾਰਦਾ ਔਰ ਜ਼ਾਲਮ ਨੂੰ ਵੰਗਾਰਦਾ ਹੈ। ਅੱਛਾ। ਔਰ ਇਸੇ ਤਰ੍ਹਾਂ ਜਗਤਾਰ ਸਿੰਘ ਨੇ ਡਾਕਟਰ ਸਾਹਿਬ ਫਤਿਹ ਪ੍ਰਵਾਨ ਕਰਨੀ ਗੁਰਫਤਿਹ ਜੀ ਹਿੰਦੂ ਬਹੁਤ ਵਧੀਕੀ ਕਰਦੇ ਨੇ। ਉਹ ਸਹੀ ਦਿਸ਼ਾ ਦੀ ਭਾਸ਼ਾ ਵਿੱਚ ਅੱਗੇ ਕਿਉਂਕਿ ਰੋਮਨ ਚ ਲਿਖਦੇ ਨੇ ਕਿ ਵੀ ਪੜ੍ਹੇ ਨਹੀਂ ਜਾਂਦਾ। ਅੱਛਾ। उन्होंने फिर जत्थेदार बारे कहा ही वॉज लुकिंग आर्टिफिशियल वैन ही वॉज गिविंग स्पीच। हाँ फिर वो जदों तक दिलों कोई चीज़ ना निकले साडे जुबेर याकूब साहब वो कहते हैं कि भी कि मैं किसी दिन अपने एक दोस्त को आपके स्टूडियो लेके आऊँगा। वो पोइट है। हाँ पोइट है यानी शायर। उसने एक नज़म लिखी है खालिस्तान और बाबा गुरु नानक साहब के बारे में। जरूर याकूब साहब सिर्फ आने तो पहला सानू दस देना है ताकि असी उहदे मुताबिक अपनी अवेलेबिलिटी रखांगे क्योंकि अजकल मीटिंग्स का सिलसिला भी है। कल साडी मीटिंग एंबेसडर एट लार्ज जिहड़े यूनाइटेड स्टेट्स दे ने उन्हां नाल तय सवेरे और वीक मिड वीक च शायद स्टेट डिपार्टमेंट लई भी मिलण लई भी सानू वाशिंगटन जाना होएगा। अच्छा। और असी बाकी वीरां दा भी हुण बहुत सारे मैसेजेस ने लेकिन असी सब दा शुक्रिया अदा करते हैं। देखो इस दा जिहड़ा टाइटल दा पहला हिस्सा चुनिया सी मैन्युफैक्चरिंग सिख टैररिज्म। ये इनफैक्ट कैनेडा दी जिहड़ा खालिस्तान सेंटर है उन्होंने पंथ पंजाब प्रोजेक्ट दे थले अज अपनी रिपोर्ट जारी की है। अच्छा। और पंथ पंजाब प्रोजेक्ट दे थले उन्होंने इस जिहड़ा ना ही ये दिता है मैन्युफैक्चरिंग सिख टैररिज्म। एक हुंदा भी कोई चीज़ कुदरती हुंदी है, एक है तुसी निशाना बन के कि तुसी जिन्हां नूं टारगेट कर रहे हो उस दे दुआले जिहड़ा है उस किस्म दा ਜਿਹੜਾ ਤਾਣਾ ਬਾਣਾ ਬੁਣ ਰਹੇ ਹੋ और फिर ਉਹਦੇ ਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਬਿਲਕੁਲ ਇਹ ਕੋਈ ਨਵਾਂ ਨਹੀਂ ਹੈ। ਮੈਂ ਤਾਂ ਇਹ ਸਮਝਦਾ ਵੀ ਇਹ ਰਿਪੀਟ ਆਫ 1980s ਹੈ। ਫਰਕ ਇੰਨਾ ਹੈ ਕਿ 1980s ਦੇ ਵਿੱਚ ਭਾਰਤੀ ਦੂਰਦਰਸ਼ਨ ਔਰ ਪ੍ਰਿੰਟ ਮੀਡੀਆ ਇਹਨਾਂ ਦਾ ਕੋਲ ਸੀ ਉੱਥੇ। ਬਾਹਰਲੇ ਪ੍ਰਿੰਟ ਮੀਡੀਆ 'ਚ ਇਹ ਓਪੈਡ ਔਰ ਦੂਸਰੀਆਂ ਤੀਸਰੀਆਂ ਰਾਹੀਂ ਆਪਣਾ ਦੇ ਹੀ ਰਹੇ ਸੀ ਔਰ ਬਹੁਤ ਸਾਰਾ ਮੀਡੀਆ ਇਹਨਾਂ ਨੂੰ ਬਾਹਰਲਾ ਫੋਲੋ ਕਰਦਾ ਹੀ ਸੀ। ਉਦੋਂ ਪ੍ਰਿੰਟ ਮੀਡੀਆ ਹੀ ਸੀ। ਹੁਣ ਸੋਸ਼ਲ ਮੀਡੀਆ ਜਿਹਦੇ 'ਚ ਇਹਨਾਂ ਨੇ ਦੂਸਰਿਆਂ ਦਾ ਨੈਰੇਟਿਵ
ਤਾਂ ਕਰਬ ਕਰ ਦਿੱਤਾ ਸਿੱਖ ਨੁਕਤਾ ਨਿਗਾਹ ਤੋਂ। ਸੈਂਕੜਿਆਂ YouTube ਚੈਨਲ, URL ਔਰ ਈਵਨ ਫ੍ਰੀਲੈਂਸ ਜਰਨਲਿਸਟ ਜਿਹੜੇ ਆਪਣੇ ਤੌਰ ਤੇ ਸੀ ਉਹ ਬਲੌਕ ਕੀਤੇ ਹੋਏ ਨੇ। ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਇਸ ਦੇ ਉੱਤੇ ਜਿਹੜੇ ਬਾਹਰਲੇ ਈਵਨ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਟਵੀਟ ਡਿਲੀਟ ਕਰਾ ਦਿੱਤੇ। ਇੰਡੀਅਨ ਗਵਰਨਮੈਂਟ ਨੇ ਆਪਣਾ ਇਨਫੋਰਮੇਸ਼ਨ ਮਿਨਿਸਟਰੀ ਦਾ ਇਸ ਕਿਸਮ ਦਾ ਲਾਅ ਬਣਾਇਆ, ਲੀਗਲ ਟੀਮ ਹੈ ਉਹ ਇਹਨਾਂ ਨੂੰ ਨੋਟਿਸ ਦੇ ਦਿੰਦੇ ਨੇ। ਸਾਰੇ ਵਪਾਰੀ ਕਿਸਮ ਦੇ ਉਹਨਾਂ ਨੇ ਉਹਨਾਂ ਨੂੰ ਬੰਦ ਕੀਤਾ ਹੋਇਆ। ਔਰ ਫਿਰ ਇਹੀ ਨਹੀਂ ਵੀ ਜਿਹੜੀ ਕੋਈ ਆਵਾਜ਼ ਜਾਂ ਇੱਕ ਨਿਰਪੱਖਤਾ ਨਾਲ ਕਵਰੇਜ ਕਰਨ ਵਾਲੇ ਨੇ ਉਹਨਾਂ ਦੀ ਆਵਾਜ਼ ਨੂੰ ਘੁੱਟ ਦਿੱਤਾ ਹੈ। ਆਪਣੇ ਹਜ਼ਾਰਾਂ IT ਦੇ ਜਿਹੜੇ ਇਹਨਾਂ ਦੇ IT ਸੈੱਲ ਦੇ ਲੋਕ ਨੇ ਜਿਹਦੇ ਲਈ ਜਿਹੜੇ WhatsApp ਯੂਨੀਵਰਸਿਟੀ ਤੇ ਵੀ ਬੈਠੇ ਹੋਏ ਨੇ। ਇਹ ਲਫ਼ਜ਼ ਵੀ ਰਵੀਸ਼ ਕੁਮਾਰ ਨੇ ਦਿੱਤਾ ਸੀ, ਗੋਦੀ ਮੀਡੀਆ ਵੀ, ਕਿ ਵੀ ਬਾਕੀ ਤਾਂ ਹੁਣ ਯੂਨੀਵਰਸਿਟੀਆਂ ਚੋਂ ਕੋਈ ਨਿਕਲ ਨਹੀਂ ਦਿੱਤਾ ਇਹਨਾਂ ਨੇ, ਤਾਂ ਹਿੰਦੂ ਤਵੀਆਂ ਦਾ ਕੰਟਰੋਲ, ਲੇਕਿਨ ਇਹਨਾਂ ਨੇ ਆਪਣੀ WhatsApp ਯੂਨੀਵਰਸਿਟੀ ਬਣਾਈ ਹੋਈ ਹੈ। ਔਰ ਜਿਵੇਂ ਅਮਿਤ ਸ਼ਾਹ ਨੇ ਆਪਣੀ ਇੱਕ ਤਕਰੀਰ ਦੇ ਵਿੱਚ BJP IT ਸੈੱਲ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਵੀ ਇਹ ਸਾਡਾ ਕੀ ਮੁਕਾਬਲਾ ਕਰ ਸਕਦੇ ਨੇ, ਅਸੀਂ ਤਾਂ ਇੰਨੇ ਮਿਲੀਅਨ ਲੋਕਾਂ ਦਾ WhatsApp ਗਰੁੱਪ ਨੇ, ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਪਰੋਸ ਦਿੰਦੇ ਔਰ ਉਹ ਸਭ ਤੱਕ ਪਹੁੰਚ ਜਾਂਦਾ, ਉਹਦਾ ਕੌਣ ਮੁਕਾਬਲਾ ਕਰੇਗਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਸੋਸ਼ਲ ਮੀਡੀਆ ਨੂੰ ਟੂ ਦਾ ਹਿਲਟ ਫॉर हेटरेड, ਜਿਵੇਂ ਬੀਬੀ ਰਣਬੀਰ ਕੌਰ ਕੇ ਕੌਣ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਹਿੰਦੂ ਤਵੀਆਂ ਦੀ ਨਫ਼ਰਤ ਨਜ਼ਰ ਨਹੀਂ ਆਉਂਦੀ, ਜਾਂ ਹਿੰਦੂ ਤਵੀਆਂ ਦਾ ਮੇਨ ਸਟ੍ਰੀਮ ਮੀਡੀਆ ਦੇਖਦੇ ਨਹੀਂ ਨੇ ਕਿ ਉੱਥੇ ਕਿਵੇਂ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ। ਈਵਨ ਪ੍ਰਾਈਮ ਮਿਨਿਸਟਰ ਦੇ ਆਪਣੇ ਨਿਊਜ਼ ਆਪਣੇ ਪੋਰਟਲ ਦੇ ਵਿੱਚ ਵੀ ਸਿੱਖਾਂ ਨੂੰ ਸਿੱਖ ਟੈਰਰਿਸਟ ਕਿਹਾ ਗਿਆ। ਹੁਣ ਇਹੀ ਰਿਪੀਟ 80s ਦਾ ਸੀ ਕਿ ਵੀ, ਔਰ ਇਹ ਇੱਕ ਬੜੀ ਪੁਰਾਣੀ ਇੱਕ ਹੈ ਅਖਾਣ ਕਿ ਬਿਫੋਰ ਕਿਲਿੰਗ ਏ ਡੌਗ ਯੂ ਹੈਵ ਟੂ ਪ੍ਰੂਵ ਦੈਟ ਡੌਗ ਇਜ਼ ਮੈਡ, ਕਿ ਤੁਸੀਂ ਸਾਬਤ ਕਰੋ, ਅਦਰਵਾਈਜ਼ ਤਾਂ ਤੁਸੀਂ ਨਹੀਂ। ਹੁਣ ਜੇ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਵਾਉਣਾ ਆਪਣੀ ਉਹ ਜਿਹੜੀ ਵਾਇਲੈਂਟ ਹਿੰਦੂ ਮੌਬਸ ਨੇ, ਵਿਜੀਲਾਂਟੇ ਹਿੰਦੂ ਨੇ, ਹਿੰਦੂ ਤਵੀ ਗੁੰਡੇ ਨੇ ਜਿਹੜੇ ਬਿਲਕੁਲ ਰੌਗ ਐਲੀਮੈਂਟ ਜਿਹੜੇ ਨੇ, ਤਾਂ ਉਹਦੇ ਲਈ ਤੁਸੀਂ ਪਹਿਲਾਂ ਤਾਂ ਇਹ ਸਾਬਤ ਕਰੋ ਵੀ ਐਂਟਾਈ ਨੈਸ਼ਨਲ ਨੇ। ਫਿਰ ਕਿਸੇ ਘਟਨਾ ਨੂੰ, ਹੁਣ ਜਿਸ ਅੰਦਾਜ਼ ਅਜਨਾਲੇ ਦੀ ਘਟਨਾ ਨੂੰ ਪ੍ਰੈਜ਼ੈਂਟ ਕੀਤਾ ਗਿਆ, ਜਿਸ ਅੰਦਾਜ਼ ਦੇ ਵਿੱਚ ਕਿਤੇ ਵੀ ਕੋਈ ਕਿਸਾਨ ਮੂਵਮੈਂਟ ਵੇਲੇ ਕਿਹੜਾ ਘੱਟ ਸੀ, ਜੇ ਉੱਥੇ ਨਿਹੰਗ ਸਿੰਘਾਂ ਦਾ ਪਹਿਰਾ ਨਾ ਹੁੰਦਾ, ਇਹ ਹੁਣ ਕਾਮਰੇਡ ਜੋ ਮਰਜ਼ੀ ਜਿਹੜੀਆਂ ਆਪਣੀ ਤੂਤੀ ਵਜਾਈ ਜਾਣ, ਇੱਕ ਸਟੇਜ ਤੇ ਤਾਂ ਪੂਰਾ ਉਹ ਅਟੈਕ ਕਰਕੇ ਆਏ ਹਿੰਦੂ ਤਵੀ ਗੁੰਡੇ। 26 ਜਨਵਰੀ ਵਾਲੇ ਦਿਨ ਵੀ ਇਹ ਗੱਲ ਕਿਸੇ ਹੋਰ ਦੀ ਨਹੀਂ, ਉਹੀ ਜਿਹੜਾ ਪੂਨੀਆ ਹੈ ਫ੍ਰੀਲੈਂਸਰ ਜਰਨਲਿਸਟ, ਇਹ ਉਹਦੀ ਰਿਪੋਰਟਿੰਗ ਉਹਨੇ ਹਾਲਾਂਕਿ ਹਾਰਡ ਜੇਲ੍ਹ 'ਚ ਵੀ ਰਿਹਾ। ਉਹਨੇ ਕਿਹਾ ਵੀ ਜਿਹੜਾ ਰਾਊਟ ਦਿੱਤਾ ਸੀ ਜਿੱਥੋਂ ਦੀ ਜਾਣਾ ਸੀ ਉਹਨਾਂ ਨੇ, ਜੇ ਇਹ ਉੱਥੋਂ ਰਾਊਟ ਤੇ ਚਲੇ ਜਾਂਦੇ ਤਾਂ ਉੱਥੇ ਉਹਨਾਂ ਨੇ ਉਹਨਾਂ ਤੋਂ ਪੈਟਰੋਲ ਬੰਬ ਔਰ ਦੂਜੇ ਸਟੋਨ ਦੂਜੇ ਉਹ ਤਾਂ ਉਹਨਾਂ ਨੇ ਕਿੰਨੇ ਸਿੱਖ ਮਾਰਨੇ ਸੀ। ਉਹ ਤਾਂ ਉਹਨਾਂ ਦਾ ਗੁਰੂ ਨੇ ਕੋਈ ਕਲਾ ਵਰਤਾਈ ਹੈ ਜਿਹੜਾ ਦੂਸਰਾ ਪਾਸਾ ਬਣ ਗਿਆ, ਔਰ ਨਿਹੰਗ ਸਿੰਘਾਂ ਦੀ ਪ੍ਰੈਜ਼ੈਂਸ ਨੇ ਉੱਥੇ ਜਿਹੜਾ ਇਹਨਾਂ ਨੂੰ ਕਰਾਊਡਸ ਨੂੰ ਹਮਲਾ ਨਹੀਂ ਕਰਨ ਦਿੱਤਾ। ਅਦਰਵਾਈਜ਼ ਤਾਂ ਇਹਨਾਂ ਨੇ ਉਹ ਬਿਲਕੁਲ ਉਠਾ ਠੂ ਦੇਣੇ ਸੀ, ਕਿੱਥੇ ਬਹਿਣ ਦੇਣਾ ਸੀ। ਸ਼ਾਹੀਨ ਬਾਗ 'ਚ ਕੀ ਕੀਤਾ ਸੀ ਇਹਨਾਂ ਨੇ? ਸ਼ਾਹੀਨ ਬਾਗ ਵੇਲੇ ਜਿਹੜਾ ਸ਼ੂਟਰ ਲਿਆ ਕੇ 2 ਵਾਰ ਜਿਹਨੇ ਕੀਤਾ ਉਹ BJP ਦਾ ਨਿਕਲਿਆ, ਔਰ ਅੱਜ ਤੱਕ ਵੀ ਜਿਹੜਾ ਉਹਦੇ ਦੇ ਖਿਲਾਫ ਕੋਈ ਕੇਸ ਪਰਸਿਊ ਨਹੀਂ ਕੀਤਾ ਗਿਆ। ਸੋ ਜੋ 80s ਦੇ ਵਿੱਚ ਚੱਲ ਰਿਹਾ ਸੀ, ਜੇ ਤੁਸੀਂ ਹੁਣ ਮੀਡੀਆ ਦੇ ਵਿੱਚ ਔਰ ਦੂਸਰਾ ਦੇਖ ਰਿਹਾ ਟ੍ਰੈਂਡ ਦੇਖੋ ਤੇ ਤੁਹਾਨੂੰ ਉਹੀ ਕੁਝ ਨਜ਼ਰ ਆਉਂਦਾ ਹੈ। ਔਰ ਮੈਂ ਕਿਉਂਕਿ ਇਹ ਰਿਪੋਰਟ ਕਾਫੀ ਸੀਰੀਅਸ ਰਿਪੋਰਟ ਹੈ, ਮੈਂ ਇਸ ਨੂੰ ਡਿਸਕਸ ਵੀ ਕਰਨਾ ਚਾਹੁੰਦਾ, ਪਰ ਹੁਣ ਘੜੀ ਵੱਲ ਮੈਂ ਦੇਖ ਰਿਹਾ, ਮੈਂ ਜਿਹੜਾ ਇਸ ਦਾ ਪਹਿਲਾ ਪੈਰਾਗ੍ਰਾਫ ਜ਼ਰੂਰ ਸਾਂਝਾ ਕਰ ਦਿੰਦਾ। ਐਜ਼ ਇੰਡੀਅਨ ਸਿਕਿਉਰਿਟੀ ਫੋਰਸਿਸ continue their mega crackdown operations, we have seen repressive tactics being used by the state to control and manufacture false narratives। ਕਿ ਜਦੋਂ crackdown ਚੱਲ ਰਿਹਾ, ਫੜੋ ਫੜੀ ਔਰ ਦੂਜਾ ਤੀਜਾ, ਔਰ ਪੂਰਾ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਸਟੇਟ ਜਿਹੜੀ ਹੈ ਉਹ ਆਪਣਾ ਇੱਕ ਜਿਹੜਾ ਝੂਠਾ ਸਿੱਖਾਂ ਦੇ ਖਿਲਾਫ ਵਰਤਾਂਤ ਹੈ ਉਹ ਸਿਰਜ ਰਹੀ ਹੈ। ਫਰੋਮ ਸੈਂਸਰਿੰਗ ਆਨਲਾਈਨ ਵੌਇਸਿਸ ਫਰੋਮ ਦਾ ਡਾਇਸਪੋਰਾ ਟੂ ਟਾਰਗੇਟਿੰਗ ਗ੍ਰਾਸ ਰੂਟ ਜਰਨਲਿਸਟਸ ਔਨ ਦਾ ਗਰਾਊਂਡ ਇਨ ਪੰਜਾਬ, ਇਟ ਇਜ਼ ਕਲੀਅਰ that India's tactics have not changed since 1980s। ਜਦੋਂ ਮੈਂ ਕਿਹਾ ਵੀ ਰਿਪੀਟ ਆਫ 80s ਹੈ ਕਿ ਉਹ ਨਹੀਂ ਬਦਲਿਆ, ਗ੍ਰਾਸ ਰੂਟ ਦੇ ਉੱਤੇ ਵੀ ਉਹੀ ਕੁਝ ਕਰ ਰਹੇ ਨੇ। Instead, state agencies have only sharpened their tools to repress critical voices in order to amplify their own manufactured narrative
ਐਂਡ ਜਸਟੀਫਾਈ ਵਾਇਲੈਂਸ ਅਗੇਂਸਟ ਸਿੱਖ ਐਕਟਿਵਿਸਟ। ਉਹਨਾਂ ਨੇ ਜਿਵੇਂ ਜਿਸ ਅੰਦਾਜ਼ ਦੇ ਵਿੱਚ ਆਪਣੇ ਤਾਂ ਉਹਨਾਂ ਨੇ ਸੰਦ ਤਿੱਖੇ ਕੀਤੇ ਨੇ, ਲੇਕਿਨ ਜਿਹੜਾ ਉਹਨਾਂ ਦੇ ਨੈਰੇਟਿਵ ਨੂੰ ਚੈਲੰਜ ਕਰ ਸਕਦਾ ਹੈ, ਨਿਊਟਰਲ ਵਾਲੇ ਵੀ ਔਰ ਜਿਹੜੇ ਪ੍ਰੋਐਕਟਿਵ ਨੇ ਉਹਨਾਂ ਨੂੰ ਸਾਇਲੈਂਸ ਕਰ ਦਿੱਤਾ ਗਿਆ। ਬਾਈ ਅੰਡਰਸਟੈਂਡਿੰਗ ਦਿਸ ਡਾਇਨਾਮਿਕ it becomes abundantly clear that Indian media has always been a clear partner and participant in violent counter-insurgency operations against resistance movements। कि जे इस सारे डायनामिक नूं इस सारे नूं असीं नूं समझिए फिर ये गल क्लीयर होएगी कि इंडियन मीडिया हमेशा ही स्टेट का स्टूज रहा और जिहड़ियां भी काउंटर इंसरजेंसी ऑपरेशंस दे नां थल्ले जो कुछ हुंदा है ਉਹਦੇ 'ਚ ਮੀਡੀਆ ਜਿਹੜਾ ਹੈ ਉਹ ਇੱਕ ਨਿਊਟਰਲ ਤੌਰ ਤੇ ਸੱਚ ਦੀ ਤਹਿ ਤੱਕ ਜਾਣ ਦੀ ਬਜਾਏ ਉਹ ਉਹਨਾਂ ਨੂੰ ਦੋਸ਼ੀ ਦੱਸਦਾ ਹੈ ਜਿਹੜੇ ਸਟੇਟ ਰਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹੁੰਦੇ ਨੇ ਔਰ ਸਟੇਟ ਨੂੰ ਗਲੋਰੀਫਾਈ ਕਰਦਾ ਹੈ, ਜਿਵੇਂ ਅਸੀਂ ਅਜਨਾਲੇ ਦੀ ਘਟਨਾ ਦੇ ਹਵਾਲੇ ਨਾਲ ਵੀ ਦੇਖਿਆ। ਔਰ ਹੁਣ ਵੀ ਤੁਹਾਨੂੰ ਮੀਡੀਆ 'ਚ ਕੋਈ ਇਹ ਸਵਾਲ ਪੁੱਛਦਾ ਨਜ਼ਰ ਨਹੀਂ ਆਉਂਦਾ। ਹਾਈ ਕੋਰਟ ਦਾ ਇੱਕ ਜੱਜ ਪੁੱਛ ਰਿਹਾ ਕਿ ਭਾਈ ਜੇ ਐਸਕੇਪ ਕਰ ਗਿਆ ਅੰਮ੍ਰਿਤਪਾਲ ਸਿੰਘ ਤੇ ਤੁਹਾਡੀ 80,000 ਫੋਰਸ ਸਿਕਿਉਰਿਟੀ ਦਸਤੇ ਉਹਨਾਂ ਦੀ ਕੈਪੇਬਿਲਿਟੀ, ਹੁਣ ਕਿਸੇ ਨੇ ਨਹੀਂ ਪੁੱਛਿਆ। ਅੱਜ 9 ਦਿਨ ਹੋ ਗਏ ਨੇ ਕਿ ਜੀ ਅੰਮ੍ਰਿਤਪਾਲ ਇੱਥੇ ਪਹੁੰਚ ਗਿਆ, ਉੱਥੇ ਪਹੁੰਚ ਗਿਆ, ਹੁਣ ਨੇਪਾਲ ਪਹੁੰਚ ਗਿਆ। ਕਿਸੇ ਇੱਕ ਮੀਡੀਆ ਨੇ ਵੀ ਇਹ ਸਵਾਲ ਕੀਤਾ ਹੋਏ, ਉਹ ਤਾਂ ਜਸ਼ਨ 'ਚ ਨੇ ਕਿ ਜੀ ਦੇਖੋ ਵਧਾਈਆਂ ਦੇ ਰਹੇ ਨੇ ਮੋਦੀ ਨੂੰ, ਅਮਿਤ ਸ਼ਾਹ ਨੂੰ ਕਿ ਜੀ ਤੁਸੀਂ ਸੈਪਰੇਟਿਜ਼ਮ ਦਾ ਜਿਹੜਾ ਸੀ ਉਹ ਖਤਮ ਕਰਤਾ ਉਹਨੂੰ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਿਵੇਂ ਮੈਨੂਫੈਕਚਰ ਕਰ ਰਹੇ ਨੇ ਸਿੱਖ ਟੈਰਰਿਜ਼ਮ ਨੂੰ। ਹਾਲਾਂਕਿ ਸਿੱਖਾਂ ਦੀਆਂ ਧਾਰਮਿਕ ਐਸਪੀਰੇਸ਼ਨਸ ਨੂੰ ਦਬਾਇਆ ਜਾ ਰਿਹਾ ਹੈ, ਸਿਵਲ ਲਿਬਰਟੀਜ਼ ਨੂੰ ਖਤਮ ਕੀਤਾ ਗਿਆ ਹੈ ਔਰ ਈਵਨ ਜਿਸ ਅੰਦਾਜ਼ ਦੇ ਵਿੱਚ ਸਮੁੱਚੀ ਸਿੱਖ ਕੌਮ ਨੂੰ ਗਲੋਬਲੀ ਅਦਰਵਾਈਜ਼ ਪ੍ਰੋਟੈਸਟ ਸਾਰੇ ਕਰਦੇ ਨੇ, ਲੇਕਿਨ ਚਾਰੋਂ ਮੁਲਕ ਆਸਟ੍ਰੇਲੀਆ, ਯੂਕੇ, ਅਮਰੀਕਾ, ਕੈਨੇਡਾ ਉਹਨਾਂ ਦੇ ਉੱਥੇ ਐਂਬੈਸਡਰਸ ਨੂੰ ਸੱਦ ਕੇ ਐਂਬੈਰਸ ਕਰਨਾ ਕਿ ਜੀ ਤੁਸੀਂ ਆਪਣੇ ਮੁਲਕਾਂ 'ਚ ਕਿਉਂ ਨਹੀਂ ਬੰਦ ਕਰਵਾ ਰਹੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਿਰਫ ਵਿਦ ਇਨ ਇੰਡੀਆ ਸਿੱਖਾਂ ਦੇ ਇਮੇਜ ਨੂੰ ਟਾਰਨਿਸ਼ ਕਰਨ ਦੀ ਲਾਈਨ ਨਹੀਂ ਹੈ, ਇਹ ਗਲੋਬਲੀ ਜਿੱਥੇ ਸਿੱਖਾਂ ਨੂੰ ਪਜ਼ੀਰਾਈ ਮਿਲੀ, ਕੋਵਿਡ-19 ਤੋਂ ਬਾਅਦ ਇੱਕ ਰੈਕਗਨੀਸ਼ਨ ਮਿਲੀ, ਉਸ ਸਾਰੇ ਇਮੇਜ ਨੂੰ ਖਰਾਬ ਕਰਨ ਦੇ ਲਈ ਇੱਕ ਡੈਲੀਬਰੇਟ ਇਹ ਜਿਹੜਾ ਮੈਨੂਫੈਕਚਰਡ ਕੀਤਾ ਹੋਇਆ ਉਹਨਾਂ ਦਾ ਟੈਰਰਿਜ਼ਮ ਦਾ ਨੈਰੇਟਿਵ ਵੀ ਹੈ ਔਰ ਅਦਰਵਾਈਜ਼ ਵੀ ਤੁਸੀਂ ਹਰ ਮੂਵਮੈਂਟ ਹੁਣ ਕਹੋ ਜੀ ਉੱਤਰਾਖੰਡ ਦੇ ਵਿੱਚ ਧਮਕੀ ਦੇ ਦਿੱਤੀ ਇੱਕ ਬਾਹਰਲੇ ਬੈਂਡ ਆਰਗੇਨਾਈਜੇਸ਼ਨ ਨੇ ਕਿ ਉੱਥੇ G20 ਦੀ ਹੋਣੀ ਹੈ ਮੀਟਿੰਗ, ਅਸੀਂ ਉਡਾ ਦੇਵਾਂਗੇ ਬੰਬਾਂ ਨਾਲ, ਝੰਡੇ ਲਾ ਦੇਵਾਂਗੇ ਖਾਲਿਸਤਾਨ। ਇਹ ਸਭ ਉਸ ਨੈਰੇਟਿਵ ਦੇ ਨਤੀਜੇ ਵਜੋਂ ਹੀ ਹੈ ਜਿਹਦੇ 'ਚ ਕਿ ਸਿੱਖਾਂ ਨੂੰ ਫਿੱਟ ਕਰਨਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਜੋਕਾ ਦੌਰ ਭਾਵੇਂ ਭਾਰੀ ਚੈਲੰਜ ਵਿੱਚੋਂ ਗੁਜ਼ਰ ਰਿਹਾ ਹੈ, ਪਰ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰਹਿੰਦੇ ਆਪਣੇ ਨਿਸ਼ਾਨੇ ਖਾਲਿਸਤਾਨ ਵੱਲ ਵਧਣ ਦੀ ਲੋੜ ਹੈ। ਸੋ ਇਸ ਚੜ੍ਹਦੀ ਕਲਾ ਲਈ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸਪਿਰਿਟ ਨੂੰ ਆਪਣੇ ਦਿਲਾਂ ਵਿੱਚ ਜਿਹੜਾ ਹੈ ਵਸਾਉਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਵੀਰ ਭੈਣਾਂ ਜੁੜੇ ਹੋਏ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਭਾਈ
ਯੂਟਿਊਬਰਸ ਦਾ ਕੋਈ ਖਾਸ ਰੁਤਬਾ ਹੈ। ਅਸੀਂ ਸਾਰਿਆਂ ਨੂੰ ਇੱਕੋ ਹੀ ਜਿਹੜਾ ਹੈ ਸਤਿਕਾਰ ਔਰ ਪਿਆਰ ਨਾਲ ਦੇਖਦੇ ਹਾਂ। ਤੁਸੀਂ ਸਾਡਾ ਸਰਮਾਇਆ ਹੋ। ਜੀ ਮੁਹੰਮਦ ਤਾਯਾਬ साहब ने लिखा है वालेकुम सलाम नीलम बाजी एंड डॉक्टर साहब सलाम जी। रब आपको सलामत रखे। 2 दिन प्रोग्राम नहीं होता तो मज़ा नहीं आता, क्या हर रोज़ प्रोग्राम नहीं हो सकता? तायुब साहब ਵੀਕਐਂਡ ਅਸੀਂ ਵੈਸੇ ਵਿਹਲੇ ਨਹੀਂ ਬਹਿੰਦੇ, ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ ਔਰ ਜਿਸ ਐਕਟੀਵਿਟੀ 'ਚ ਅਸੀਂ ਹੁੰਦੇ ਹਾਂ ਉਸ ਦੀ ਰਿਪੋਰਟ ਜਿਹੜੀ ਹੈ ਜਾਂ ਕਈ ਵਾਰੀ ਸਪੀਚਸ ਜਾਂ ਦੂਸਰਾ ਵੀ ਟਰੈਵਲ ਵੀ ਹੁੰਦਾ ਹੈ। ਅੱਛਾ। ਹਾਲਾਂਕਿ ਸਾਡਾ ਵੀ ਜੀ ਕਰਦਾ ਵੀ ਅਸੀਂ ਤੁਹਾਡੇ ਤੋਂ ਨਾ ਵਿਛੜੀਏ ਵੀਕਐਂਡ ਤੇ ਵੀ, ਪਰ ਹੋਰ ਵੀ ਕਈ ਕੁਛ ਨਾਲ ਜੁੜਿਆ ਹੁੰਦਾ ਹੈ। ਅੱਛਾ। ਜਸਪੀਰ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ। ਜਗਦੀਪ ਸਿੰਘ ਸੰਧੂ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਜੀ ਫਤਿਹ। ਤੁਸੀਂ ਜ਼ਰੂਰ ਸੁਝਾਅ ਦੇਣਾ ਜੀ ਕਿ ਬਾਹਰਲੇ ਮੁਲਕਾਂ ਵਿੱਚ ਸਿੱਖ ਪ੍ਰੋਟੈਸਟ ਕਰ ਰਹੇ ਹਨ, ਬਹੁਤ ਚੜ੍ਹਦੀ ਕਲਾ ਵਾਲੀ ਗੱਲ ਹੈ, ਪਰ ਅਜੇ ਵੀ ਜ਼ਿਆਦਾਤਰ ਸੰਸਥਾਵਾਂ ਇੱਕ ਦੂਜੇ ਵੱਲ ਵੇਖਦੀਆਂ ਹਨ ਕਿ ਉਹ ਕੀ ਕਰ ਰਹੇ ਹਨ ਤੇ ਅਸੀਂ ਕੀ ਕਰਨਾ ਹੈ। ਇਹ ਕਨਫਿਊਜ਼ਨ ਸਿੱਖਾਂ ਵਿੱਚ ਹੋਣਾ ਬਹੁਤ ਮਾੜੀ ਗੱਲ ਹੈ। ਜਗਦੀਪ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਹੁਣੇ ਸਿੱਖ ਵਿਰੋਧ ਦਾ ਹੜ੍ਹ ਹੈ ਜਿਸ ਨੇ ਭਾਰਤ ਸਰਕਾਰ ਨੂੰ ਤਾਂ ਰੋੜ ਕੇ ਲਿਜਾਣਾ ਹੀ ਲਿਜਾਣਾ ਹੈ। ਜੇ ਕੋਈ ਦੁਮ ਛੱਲੇ ਇਸ ਕਿਸਮ ਦੇ ਟੌਂਟ ਪਟੌਂਟ ਜਿਹੜੇ ਨੇ ਉਹ ਉਸ ਪੇਸ਼ਕਦਮੀ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਨਗੇ ਤੇ ਉਹ ਵੀ ਫਿਰ ਨਾਲ ਹੀ ਰੁੜਨਗੇ। ਮੇਰਾ ਖਿਆਲ ਹੈ ਕਿ ਬਈ ਇਹ ਸਮਝ ਆ ਜਾਣਾ ਚਾਹੀਦਾ ਹੁਣ ਕਿ ਕੌਮ ਜਿਹੜੀ ਹੈ ਉਹ ਆਪਣੀ ਮੰਜ਼ਿਲ ਵੱਲ ਵਧੇਗੀ ਪੂਰੇ ਜ਼ੋਰ ਨਾਲ। ਵੀਰ ਗੁਰਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੀਡੀਆ ਤੇ ਸਰਕਾਰ ਨੇ ਝੂਠੇ ਦਾਅਵੇ ਝੂਠੀਆਂ ਖਬਰਾਂ ਫੈਲਾ ਕੇ ਪੂਰੀ ਸਿੱਖ ਕੌਮ ਨੂੰ ਅੱਤਵਾਦੀ ਗਰਦਾਨਿਆ। ਭਾਰਤ ਭਰ ਤੇ ਸੰਸਾਰ ਪੱਧਰ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਵਕੀਲਾਂ ਤੇ ਜ਼ਿੰਮੇਵਾਰ ਸੰਸਥਾ ਨੂੰ ਬੇਨਤੀ ਹੈ ਕਿ ਪ੍ਰੈਸ ਕਾਨਫਰੰਸ ਕਰ ਲੈਣਾ ਹੀ ਕਾਫੀ ਨਹੀਂ, ਸੰਸਾਰ ਪੱਧਰ ਤੇ ਇਹਨਾਂ ਤੇ ਝੂਠੀਆਂ ਖਬਰਾਂ ਲਾਉਣ ਦੇ ਸਬੰਧ ਵਿੱਚ ਕੇਸ ਦਰਜ ਕਰਵਾਇਆ ਜਾਣ ਦੀ ਲੋੜ ਹੈ। ਵਰਲਡ ਵਾਈਡ ਤੇ ਭਾਰਤ ਭਰ ਵਿੱਚ ਵੀ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਇਹਨਾਂ ਤੇ ਕੇਸ ਕਰਨ ਦੀ ਲੋੜ ਹੈ। ਇਹ ਕੰਮ ਸਾਰਿਆਂ ਨੂੰ ਮਿਲ ਕੇ ਕਰਨਾ ਬਹੁਤ ਜ਼ਰੂਰੀ ਹੈ। ਧੰਨਵਾਦ ਜੀ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਉਹ ਤਾਂ ਬਦਨਾਮ ਕਰਨ ਤੇ ਲੱਗੇ ਹੋਏ ਨੇ, ਪਰ ਕਿਹੜੇ ਹਾਈ ਕੋਰਟ ਤੇ ਸੁਪਰੀਮ ਕੋਰਟ, ਹਾਲਾਂਕਿ ਜਿਹੜੇ ਗੈਦਰਿੰਗ ਧਾਰਮਿਕ ਸ਼ਖਸੀਅਤਾਂ ਦੀ ਕੀਤੀ ਹੈ ਜਥੇਦਾਰ ਅਕਾਲ ਤਖਤ ਨੇ, ਉਹਦੇ 'ਚ ਵੀ ਉਹਨਾਂ ਨੇ ਆਪਣਾ ਕਿਹਾ ਜੀ ਮੈਂ ਡਾਇਰੈਕਟ ਕਰਤਾ ਸ਼੍ਰੋਮਣੀ ਕਮੇਟੀ ਨੂੰ ਵੀ, ਦਿੱਲੀ ਕਮੇਟੀ ਨੂੰ ਵੀ, ਕੇਸ ਕਰੋ, ਮੀਡੀਆ 'ਚ ਕੁਛ ਨਹੀਂ ਹੋਣਾ ਹਵਾਣਾ। ਹਾਂ, ਇਹ ਜਿਹੜੀ ਤੁਹਾਡਾ ਪਹਿਲਾ ਪਾਰਟ ਹੈ ਕਿ ਸਾਨੂੰ ਐਗਰੈਸਿਵਲੀ ਆਪਣਾ ਜਿਹੜਾ ਸਟੈਂਡ ਹੈ ਉਹ ਇੱਥੋਂ ਦੇ ਜਿਹੜੇ ਡਿਸੀਜਨ ਮੇਕਰ, ਲਾਅ ਮੇਕਰ, ਓਪੀਨੀਅਨ ਮੇਕਰ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ ਕਿ ਭਾਈ ਇਹ ਸਾਡੀ ਕਲੀਨ ਸਲੇਟ ਹੈ, ਸਾਡੇ ਨਾਲ ਕਿਵੇਂ ਧੱਕਾ ਹੋਇਆ, ਕਿਵੇਂ ਧੱਕਾ ਹੋ ਰਿਹਾ ਔਰ ਸਾਨੂੰ ਕਿਵੇਂ ਜਿਹੜੇ ਅਸੀਂ ਵਿਕਟਮ ਹੈ ਸਾਨੂੰ ਜਿਹੜਾ ਐਜ਼ ਏ ਐਗਰੈਸਰ ਪ੍ਰੈਜ਼ੈਂਟ ਕੀਤਾ ਜਾ ਰਿਹਾ। ਵਰਿੰਦਰ ਸਿੰਘ ਲਿਖਦੇ ਨੇ ਜਿਸ ਸਿੱਖ ਦੇ ਮਗਰ ਪੂਰੇ ਦੀ ਪੂਰੀ ਹਕੂਮਤ ਪਈ ਹੋਵੇ ਉਸ ਦੇ ਲਈ ਖੜਨ ਦਾ ਨਜ਼ਾਰਾ ਹੀ ਕੁਝ ਹੋਰ ਹੈ। ਵਾਹਿਗੁਰੂ ਖਾਲਸਾ ਪੰਥ ਨੂੰ ਆਪਣਾ ਰਾਜ ਭਾਗ ਬਖਸ਼ਣ। ਬਿਲਕੁਲ ਤੁਸੀਂ ਠੀਕ ਫਰਮਾਇਆ। ਜਸਪੀਰ ਸਿੰਘ ਲਿਖਦੇ ਨੇ ਪੰਜਾਬ ਐਂਡ ਕਸ਼ਮੀਰ ਓਨਲੀ ਹੱਲ ਆਜ਼ਾਦੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇਹੀ ਸਾਡੀ ਮੰਜ਼ਿਲ ਹੈ ਜਸਪੀਰ ਸਿੰਘ ਜੀ, ਔਰ ਇਹੀ ਰਸਤਾ ਹੈ ਜਿਸ ਰਾਹੀਂ ਅਸੀਂ ਮੰਜ਼ਿਲ ਅਖਤਿਆਰ ਕਰਦੇ ਹਾਂ। ਭੁਪਿੰਦਰ ਸਿੰਘ ਕਹਿੰਦੇ ਨੇ ਹੁਣ ਤਾਂ ਪੰਜਾਬ ਵਾਲਿਆਂ ਨੂੰ ਵੀ ਆਪਣੇ ਹੱਥਾਂ 'ਚ ਖਾਲਿਸਤਾਨ ਰੈਫਰੈਂਡਮ 2020 ਦੇ ਝੰਡੇ ਫੜਨੇ ਹੀ ਪੈਣੇ। ਹਾਂ, ਇਸ ਤੋਂ ਬਿਨਾਂ ਹੁਣ ਹੋਰ ਕੀ ਅਸੀਂ ਡੀਕਦੇ, ਕਿਹੜਾ ਵੇਲਾ ਆਏਗਾ? ਹਰ ਵਾਰੀ ਅਸੀਂ ਨੁਕਸਾਨ ਕਰਵਾ ਕੇ, ਗਿਣਤੀਆਂ ਕਰਵਾ ਕੇ ਭੋਗ ਪਾਉਣ ਜੋਗੇ ਹੀ ਰਹਿਣਾ। ਦਿਸ ਇਜ਼ ਦਾ ਟਾਈਮ ਟੂ ਡਾਈ। ਔਰ ਇਹ ਸੰਧੂ ਫਰੀਦਕੋਟੀਆ, ਸਤਿ ਸ੍ਰੀ ਅਕਾਲ, ਪਾਕਿਸਤਾਨ ਪੰਜਾਬ ਮੁਲਤਾਨ ਤੋਂ ਜੀ, ਬਹੁਤ ਮਿਹਰਬਾਨੀ। ਫਰੀਦਕੋਟੀਆ ਜੀ ਗਏ ਫਰੀਦਕੋਟ ਤੋਂ ਹੋਣਗੇ, ਬੈਠੇ ਮੁਲਤਾਨ 'ਚ ਨੇ। ਰਿੰਕੂ ਚਾਲ ਉਹਨਾਂ ਨੇ ਫਤਿਹ ਬੁਲਾਈ ਹੈ। ਰੇਸ਼ਮ ਸਿੰਘ ਭਾਗਲ ਪੰਗਾਲ ਪਿੰਡ ਵੀ ਹੈ, ਭੰਗਾਰ ਉਹਨਾਂ ਨੇ ਫਤਿਹ ਬੁਲਾਈ ਹੈ। ਲਵ ਸਿੰਘ ਖਾਲਿਸਤਾਨ ਜ਼ਿੰਦਾਬਾਦ। ਭੈਣ ਜੀ ਬਲਪ੍ਰੀਤ ਕੌਰ ਸਰਨ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਮੀਰ ਫਵਾਦ ਇਹਨਾਂ ਨੇ ਇਨਫੈਕਟ ਵੀਕਐਂਡ ਤੇ ਵੀ ਫੇਸਬੁੱਕ ਤੇ ਸੀ ਕਿ ਜੀ ਪ੍ਰੋਗਰਾਮ ਕਦੋਂ ਹੋਏਗਾ, ਬਟ ਮੈਂ ਉਹਨਾਂ ਦੀ ਲਿਖਤ ਸਾਂਝੀ ਕਰਨਾ ਚਾਹੁੰਦਾ ਇਸ ਦੇ ਲਈ। ਹਾਂਜੀ, ਕਹਾਣੀ ਫਿਰ ਸਾਨੂੰ ਥੋੜਾ ਟੌਪਿਕ ਭਾਵੇਂ ਚਲੋ। ਸਰ, ਆਈ ਵਾਂਟ ਟੂ ਸ਼ੇਅਰ ਮਾਈ ਲਿਟਲ true story and I hope you will share this with our viewers. First, Sat Sri Akal to both of you. Hope you are all fine. I am regular listener of Sacho Sach. Despite the situation in Kashmir, I was advocate of secularism and peace. But one incident shook me and the reality of Indian secularism
was revealed in front of me. Actually, I was doing junior residency in Delhi, where I came across a lot of medical professionals from UP, Bihar, and most of them were RSS followers pro BJP. So Punjabi ਸਰੋਤਿਆਂ ਦੇ ਲਈ ਕਿ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੀ ਕਹਾਣੀ ਸ਼ੇਅਰ ਕਰਨਾ ਚਾਹੁੰਦਾ, ਮੈਂ ਵੀ ਸੈਕੂਲਰਿਜ਼ਮ 'ਚ ਯਕੀਨ ਕਰਦਾ ਸੀ ਔਰ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਦਿੱਲੀ 'ਚ ਆਪਣੀ ਪੜ੍ਹਾਈ ਦੇ ਸਿਲਸਿਲੇ 'ਚ ਰੈਜ਼ੀਡੈਂਸੀ ਕਰਦੇ ਹਾਂ, ਜੂਨੀਅਰ ਰੈਜ਼ੀਡੈਂਸੀ ਗਿਆ ਪੜ੍ਹਨ ਲਈ, ਤੇ ਉੱਥੇ ਬਹੁਤ ਸਾਰੇ यूपी, बिहार और हिंदी बेल्ट के प्रोफैशनल्स, मैडिकल प्रोफैशनल वाह पिया ਜਿਹੜੇ RSS ਜਾਂ BJP ਦੇ followers ਸੀ। ਅੱਛਾ। On 4th August 2019, my Kashmir was cut off from the world by Shah Dawal. That night, I was not able to contact parents. On the next day, our autonomy and Article 35A was taken in a fascist way. My homeland was locked and I had no contact with anyone back home. Being a lone Kashmiri, I got panic about the situation. कि 4 अगस्त 2019 ਨੂੰ ਕਸ਼ਮੀਰ ਨੂੰ ਕੱਟ ਆਫ ਕਰਤਾ ਗਿਆ। ਹਾਲਾਂਕਿ ਉਹਨਾਂ ਨੇ 5 ਅਗਸਤ ਨੂੰ ਕੀਤਾ, ਲੇਕਿਨ ਉਸ ਤੋਂ ਪਹਿਲਾਂ ਹੀ ਕਸ਼ਮੀਰ ਦੇ ਵਿੱਚ ਜਿਹੜਾ ਉਹਨਾਂ ਨੇ ਬਿਲਕੁਲ ਕੱਟ ਆਫ ਕਰਕੇ ਬਾਕੀ ਜੋ ਉਹਨਾਂ ਨੇ ਜੂਨ ਦੇ ਪਹਿਲੇ ਹਫਤੇ ਤੋਂ ਪਹਿਲਾਂ ਕੀਤਾ ਸੀ 2 ਦਿਨ ਕਿ ਵੀ ਉਹਨਾਂ ਨੇ ਕੱਟ ਆਫ ਕਰ ਦਿੱਤਾ। ਇਹ ਅਮਿਤ ਸ਼ਾਹ ਔਰ ਡੋਵਲ ਦੀ ਲਾਈਨ, ਔਰ ਮੈਂ ਆਪਣੇ ਪੇਰੈਂਟਸ ਨੂੰ ਵੀ ਕੰਟੈਕਟ ਨਹੀਂ ਕਰ ਸਕਿਆ। ਔਰ ਅਗਲੇ ਦਿਨ ਯਾਨੀ ਕਿ 5 ਨੂੰ ਉਹਨਾਂ ਨੇ 35A ਔਰ 370 ਓਬਵੀਅਸਲੀ ਇਹ ਫਾਸ਼ਿਸਟ ਤਰੀਕੇ ਦੇ ਨਾਲ ਸਾਡੇ ਲੋਕਾਂ ਦਾ ਖੋਲ ਹੈ। ਔਰ ਮੇਰਾ ਹੋਮਲੈਂਡ ਲੌਕਡ ਸੀ, ਮਤਲਬ ਉਹ ਬਿਲਕੁਲ ਸੀਜ ਥੱਲੇ ਸੀ। ਔਰ ਮੈਂ ਆਪਣੀ ਜਿੱਥੇ ਉਹ ਪੜ੍ਹਦੇ ਸੀ, ਜੂਨੀਅਰ ਰੈਜ਼ੀਡੈਂਸੀ ਕਰਦੇ ਸੀ, ਉਹਦੇ 'ਚ ਇਕੱਲੇ ਸਨ ਕਸ਼ਮੀਰੀ। ਉਹਨਾਂ ਨੇ ਕਿਹਾ ਵੀ ਮੈਂ ਸਾਰੀ ਸਥਿਤੀ ਬਾਰੇ ਬਹੁਤ ਪੈਨਿਕ ਸੀ, ਘਬਰਾਇਆ ਹੋਇਆ ਸੀ। ਦੈਟ ਡੇ I addressed something that changed my whole ideology. My Hindutva friends and seniors started to lit firecrackers, chanting anti-Kashmir slogans. This was happening in premises of a government medical college and hospitals. Doctors are known to be sober, intellectual professionals, but the way they behaved and harassed me changed me completely. कि भाई जदों ये मेरे लोगों नाल हो रहा सी, उस दिन ਜਿਹੜੇ ਮੇਰੇ ਹਿੰਦੂਤਵੀ ਦੋਸਤ ਜਾਂ ਸੀਨੀਅਰ ਸੀ ਉਹ ਆਤਿਸ਼ਬਾਜ਼ੀ ਕਰ ਰਹੇ ਸੀ, ਐਂਟੀ ਕਸ਼ਮੀਰ ਸਲੋਗਨ ਜਿਹੜੇ ਨੇ ਉਹ ਸ਼ਾਊਟ ਕਰ ਰਹੇ ਸੀ। ਔਰ ਉਸ ਮੈਡੀਕਲ ਕਾਲਜ ਦੇ ਹਸਪੀਟਲ 'ਚ ਹੋ ਰਿਹਾ ਸੀ ਕਿ ਡਾਕਟਰ ਕਮਿਊਨਿਟੀ ਬਾਈ ਐਂਡ ਲਾਰਜ ਉਹ ਇੱਕ ਸੋਬਰ ਔਰ ਇੰਟੈਲੈਕਚੁਅਲ ਹੁੰਦੇ ਨੇ, ਪਰ ਜਿਵੇਂ ਉਹਨਾਂ ਨੇ ਬਿਹੇਵ ਕੀਤਾ ਔਰ ਮੈਨੂੰ ਹਰਾਸ ਕੀਤਾ, ਉਸ ਨੇ ਮੇਰੀ ਸਾਰੀ ਪਹੁੰਚ ਜਿਹੜੀ ਆ ਉਹ ਬਦਲ ਦਿੱਤੀ। ਦੇ ਵਰ ਡਿਸਟ੍ਰੀਬਿਊਟਿੰਗ ਸਵੀਟਸ ਐਂਡ ਡੈਲੀਬਰੇਟਲੀ my Hindu friends, so-called friends, started calling me to join the celebrations. कि मिठाइयाँ बांट रहे थे, मैंने कहा जी आओ तुसी भी आनंद मारो। My heart was weeping inside. After few days, I went to library of our college, where all started touting me. It was like the whole world was against me, and I had no contact with my own people. I still don't know what I had done to those Hindu extremists. And what was my fault? Even one of my junior Hindu friend was threatened to not talk to me. कि भाई मैं जो लाइब्रेरी गया और बाद जो भी मेरे नाल सलूक होया, इवन जूनियर ने भी किया भी मेरा दिल रो रहा सी, मैं बेबस सी कि मैं की करा। I developed anxiety. My life was totally turned upside down, nor I was able to share my feelings with anyone. After 1.5 months, my uncle contacted me. 1.5 ਮਹੀਨਾ ਉਹ ਆਪਣੀ ਫੈਮਿਲੀ ਨਾਲ ਸੰਪਰਕ ਨਹੀਂ ਕਰ ਸਕੇ, ਐਂਗਜ਼ਾਇਟੀ 'ਚ ਚਲੇ ਗਏ, ਔਰ ਮੈਂ ਕਿਸੇ ਨਾਲ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਨਹੀਂ ਸੀ ਕਰ ਸਕਦਾ। ਔਰ 1.5 ਮਹੀਨੇ ਬਾਅਦ ਮੇਰੇ ਅੰਕਲ ਨੇ ਮੈਨੂੰ ਕੰਟੈਕਟ ਕੀਤਾ। The RSS mindset is anti-Muslim and Sikhs. Secularism, democracy is all sham. On social media, once I protested, and in next hour, some RSS man threatened me to kill. कि भाई ये सारे कोई रंग दे ने भी मैं अपना विरोध ਜ਼ਾਹਰ ਕੀਤਾ और कुछ घंटिया बाद ही अगले घंटे 'ਚ मैनू धमकी मिली RSS ਦੇ ਬੰਦੇ ਵੱਲੋਂ ਕਿ ਤੈਨੂੰ ਮਾਰ देंगे। In this whole scenario, only one of my senior was regularly checking on me, motivating me, and he used to be Sardar. इस सारे पीरियड 'ਚ ਸਿਰਫ ਇੱਕ ਸਿੱਖ ਸਰਦਾਰ ਸੀ ਜਿਹੜਾ ਮੇਰਾ ਹਾਲ ਚਾਲ ਵੀ ਪੁੱਛ ਰਿਹਾ ਸੀ, ਮੇਰਾ ਸੀਨੀਅਰ ਸੀ ਔਰ ਮੇਰੇ ਨਾਲ ਉਹ ਰਾਬਤਾ ਰੱਖ ਰਿਹਾ ਸੀ। He told me Sikhs have witnessed 1984 in Delhi.
He was working as senior. I was having ideas of self-harm, but that blessed soul helped and supported me unconditionally, and I was able to beat anxiety finally. उन्होंने कहा भी मेरे मन च अपने आप ਨੂੰ ਕੁਝ ਕਰ ਲੈਣ ਦਾ ਯਾਨੀ ਆਤਮ ਘਾਤ ਕਰਨ ਦਾ ਖਿਆਲ ਵੀ ਆ ਰਿਹਾ ਸੀ, ਪਰ ਉਸ ਇੱਕੋ ਰੂਹ ਨੇ ਮੇਰੇ ਨਾਲ ਸੰਪਰਕ ਰੱਖ ਕੇ ਔਰ ਮੈਨੂੰ ਇਸ ਰਸਤੇ ਤੋਂ ਰੋਕਿਆ, ਔਰ ਅੱਜ ਜੇ ਮੈਂ ਹਾਂ ਤੇ ਮੈਂ ਉਸ ਐਂਗਜ਼ਾਇਟੀ ਤੋਂ ਛੁਟਕਾਰਾ ਪਾਇਆ ਉਹਨਾਂ ਦੀ ਬਦੌਲਤ। ਔਰ ਬਹੁਤ ਬਹੁਤ ਸ਼ੁਕਰੀਆ ਅਮੀਰ ਫਵਾਦ ਜੀ। ਮੈਂ ਸਮਝਦਾ ਵੀ ਤੁਸੀਂ ਆਪਣੀ ਕਹਾਣੀ ਦੇ ਨਾਲ ਇਹ ਵੀ ਦੱਸਿਆ ਕਿ ਉੱਥੋਂ ਦਾ, ਔਰ ਇਹੀ ਹੈ ਕਿ ਉੱਥੇ ਕੋਈ ਪੜ੍ਹਿਆ ਲਿਖਿਆ ਕਿ ਅਨਪੜ੍ਹ ਹੈ, ਉੱਪਰ ਅਹੁਦੇ ਤੇ ਬੈਠਾ ਕਿ ਥੱਲੇ ਹੈ, ਇਸ ਵੇਲੇ ਸਾਰੇ ਹੀ ਹਿੰਦੂਤਵਾ ਦੇ ਭਗਵੇ ਰੰਗ 'ਚ ਰੰਗੇ ਹੋਏ ਨੇ, ਔਰ ਉਹਨਾਂ ਦੇ ਅੰਦਰ ਸਿੱਖਾਂ, ਮੁਸਲਮਾਨਾਂ, ਈਸਾਈਆਂ, ਈਵਨ ਦਲਿਤਾਂ, ਇਹ ਨਹੀਂ ਈਵਨ ਆਂਟ ਜਿੰਨਾ ਕਿ ਤੁਸੀਂ ਮੋਦੀ ਪੀਰੀਅਡ 'ਚ ਦੇਖੋਗੇ ਜਿੰਨੇ ਉਹਨਾਂ ਦੇ ਖਿਲਾਫ ਕ੍ਰਾਈਮ ਹੋਏ ਨੇ 10 ਗੁਣਾ ਵੱਧ ਗਏ ਹੋਣਗੇ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜੀ ਹੈ ਉਹ ਤੁਹਾਡੇ ਕੋਲ ਕੀ ਚੋਇਸ ਰਹਿੰਦੀ ਹੈ ਅਦਰ ਦੈਨ ਕਿ ਤੁਸੀਂ ਕਹੋ ਜੀ ਇਨਫ ਇਜ਼ ਇਨਫ, ਹੁਣ ਅਸੀਂ ਆਪਣਾ ਰਸਤਾ ਚੁਣਨਾ। ਮੁਹੰਮਦ ਜਾਵੇਦ, ਨੋ ਹਿੰਦੀ ਨੋ ਹਿੰਦੁਸਤਾਨ, ਓਨਲੀ ਖਾਲਿਸਤਾਨ। ਇਹ ਜਿਹੜਾ ਪ੍ਰਦੀਪ ਧੀਮਾਨ ਕਹਿੰਦੇ ਨੇ ਜੀ ਤੁਹਾਨੂੰ ਜੁੱਤੀਆਂ ਖਾ ਕੇ ਅਕਲ ਆਉਂਦੀ ਹੈ, ਇਹ ਹੁਣ ਜੁੱਤੀਆਂ ਪਤਾ ਨਹੀਂ ਕਿਹਨੇ ਖਾਣੀਆਂ ਨੇ, ਬਟ ਹੁਣ ਜਿਹੜਾ ਉਹ ਹਿੰਦੂਤਵੀਆਂ ਦਾ ਵੀ ਵਕਤ ਆ ਗਿਆ। ਇਹ ਜਿਹੜਾ ਉਹਨਾਂ ਨੇ ਮਾਨ ਗਲੈਨ ਗ੍ਰੇਟ ਡਿਸਕਸ਼ਨ ਬਟ ਨੀਡ ਟੂ ਫਾइंड अ ਸੋਲੂਸ਼ਨ ਮਾਨ ਸਾਹਿਬ ਬੜਾ ਕਲੀਅਰ ਹੈ। ਔਰ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਸ਼ਮੀਰੀਆਂ ਦੇ ਲਈ ਉਹਨਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹਨਾਂ ਦਾ ਅੱਡ ਮੁਲਕ। ਕਸ਼ਮੀਰ ਜਿਹੜੇ ਦੀਪ ਸਿੰਘ ਵੀ ਉਹਨਾਂ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਕੇ ਇੱਕ ਮਾਈਲਸਟੋਨ ਫਾਲੋਅਰ ਕਹਿੰਦੇ ਨੇ ਖਾਲਿਸਤਾਨ जिंदाबाद। आई एम फ्रॉम पाकिस्तान बट खालिस्तान बनेगा। जसबीर सिंह जी, पाकिस्तान एंड खालिस्तान टू ब्रदर्स नो डाउट। साडा अक्सर ही कहना हुंदा है कि द रोड फ्रॉम लाहौर टू श्रीनगर गोज़ वाया अमृतसर। हुण असीं इन्ना वक्त वाधू लै चुके हैं कि टॉपिक की थां असीं हुण इस नूं यही कहांगे कि TV 84 व्यूअर्स व्यूज़ उहदे थल्ले। सो बहुत बहुत शुक्रिया। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਨੂੰ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।